ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੰਦਗੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਕ੍ਰਿਸ਼ਨ ਤਨੋਤਾ, ਯੂਬਰ ਸਿਟੀ, ਬਲਜਿੰਦਰ ਸਿੰਘ, ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜਾ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਇਟਵਾਲ 559-374-4541। ਹਰਨੇਕ ਸਿੰਘ ਪਾਵਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ ਵਾਲੇ। ਤੇ ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਨਾ 415-909-0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਕਰੀਏ ਗੱਲਬਾਤ ਦਾ ਸਿਲਸਿਲਾ ਸ਼ੁਰੂ। ਨਵਜੋਤ ਸਿੱਧੂ ਦੀ ਵੱਡੀ ਭੈਣ ਨੇ ਸਿੱਧੂ ਤੇ ਲਾਏ ਨੇ ਹੁਣ ਗੰਭੀਰ ਇਲਜ਼ਾਮ। ਹਾਂਜੀ, ਦੇਖੋ ਇਹ ਅੱਜ ਵੈਸੇ ਤੇ ਪ੍ਰੈਸ ਕਾਨਫਰੰਸਾਂ ਬੜੀਆਂ ਹੁੰਦੀਆਂ ਰਹਿੰਦੀਆਂ, ਕਿਉਂਕਿ ਇਲੈਕਸ਼ਨ ਦਾ ਟਾਈਮ ਆ। ਬੜੀਆਂ ਪ੍ਰੈਸ ਕਾਨਫਰੰਸਾਂ, ਤੜ ਪ੍ਰੈਸ ਕਾਨਫਰੰਸਾਂ ਲੀਡਰ ਕਰਦੇ ਨੇ। ਬਟ ਇਹ ਪ੍ਰੈਸ ਕਾਨਫਰੰਸ ਜਿਹੜੀ ਕਹਿ ਲਈਏ ਕਿ ਤਰਥੱਲੀ ਮਚਾਉਣ ਵਾਲੀ ਸੀ। ਤਾਂ ਸੁਮਨ ਤੂਰ ਨਾਮ ਦੀ ਇਸ ਔਰਤ ਨੇ ਜਦੋਂ ਆ ਕੇ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨਜੋਤ ਕੌਰ ਤੂਰ, ਤਾਂ ਉਦੋਂ ਹੀ ਲੋਕਾਂ ਦੇ ਕੰਨ ਖੜੇ ਹੋ ਗਏ ਕਿ ਭਾਈ ਇਹ ਸਿਸਟਰ ਕਦੇ ਤੇ ਪਹਿਲਾਂ ਨਜ਼ਰ ਨਹੀਂ ਆਈ, ਅੱਜ ਕੀ ਹੋ ਗਿਆ ਵਾ। ਤਾਂ ਫਿਰ ਜਦੋਂ ਉਹਨਾਂ ਬੋਲਣਾ ਸਟਾਰਟ ਕੀਤਾ ਔਰ ਉਹਨਾਂ ਦੇ ਬੋਲਾਂ ਦੇ ਵਿੱਚ ਦਰਦ ਸੀ, ਇੱਕ ਵੇਦਨਾ ਸੀ, ਇੱਕ ਚੀਸ ਸੀ। ਇਸ ਤੋਂ ਇਲਾਵਾ ਅੱਖਾਂ ਨਮ ਸਨ, ਬਾਰ-ਬਾਰ ਦੁਸਕਦੇ ਰਹੇ, ਬਾਰ-ਬਾਰ ਅੱਖਾਂ ਨਮ ਹੁੰਦੀਆਂ ਰਹੀਆਂ। ਤਾਂ ਉਹਨਾਂ ਨੇ ਕਹਾਣੀ ਜਦੋਂ ਸਟਾਰਟ ਕੀਤੀ ਤਾਂ ਫਿਰ ਲੋਕ ਸੁਣਦੇ ਗਏ ਔਰ ਉਸ ਤੋਂ ਬਾਅਦ ਫਿਰ ਸਿਆਸਤ ਵੀ ਸ਼ੁਰੂ ਹੋ ਗਈ। ਕਹਾਣੀ ਜੋ ਉਹਨਾਂ ਨੇ ਦੱਸੀ ਕਿ ਮੇਰੇ ਭਰਾ ਨੇ ਮੇਰੀ ਮਾਂ ਨੂੰ ਘਰੋਂ ਕੱਢ ਦਿੱਤਾ ਸੀਗਾ, ਮਤਲਬ ਕਿ ਲਾਲਚ ਵਸ ਹੋ ਕੇ, ਜਾਇਦਾਦ ਦੇ ਲਾਲਚ ਵਸ ਹੋ ਕੇ। ਉਸ ਤੋਂ ਇਲਾਵਾ ਇੱਕ ਹੋਰ ਵੱਡਾ ਦੋਸ਼ ਲਾਇਆ ਕਿ ਮੇਰੇ ਭਰਾ ਨੇ, ਯਾਨੀ ਸ਼ਹਿਰੀ ਨੇ, ਜਿਹੜਾ ਸਾਡੇ ਤੋਂ 13 ਸਾਲ ਛੋਟਾ ਵਾ ਤੇ ਜਿਹਨੂੰ ਅਸੀਂ ਦੁਆਵਾਂ ਕਰ ਕਰਕੇ ਮੰਗ ਕੇ ਲਿਆ, ਜਿਹਨੂੰ ਅਸੀਂ ਸ਼ਹਿਰੀ ਪੁੱਤਰ ਆਨੇ ਆ, ਕਦੇ ਭਰਾ ਤੇ ਆਖਿਆ ਹੀ ਨਹੀਂ ਹੈ। ਤਾਂ ਉਹਨੇ ਇੰਡੀਆ ਟੁਡੇ ਨੂੰ ਇੱਕ ਇੰਟਰਵਿਊ ਦਿੱਤਾ ਸੀਗਾ, ਇਹ 1986-87 ਦੀ ਗੱਲ ਦੱਸੀ ਆ, ਕਿ ਉਸ ਇੰਟਰਵਿਊ ਦੇ ਵਿੱਚ ਇਹਨੇ ਕਿਹਾ ਸੀਗਾ ਕਿ ਮੇਰਾ ਮਾਂ ਬਾਪ ਦਾ ਸੈਪਰੇਸ਼ਨ ਜਿਹੜਾ ਆ ਉਹ 2 ਸਾਲ ਦੀ ਉਮਰ ਚ ਹੋ ਗਿਆ ਸੀ, ਜਦੋਂ ਮੈਂ 2 ਸਾਲ ਦਾ ਸੀ। ਤੇ ਆਹ ਦੇਖੋ ਤਸਵੀਰ ਆ, ਤਾਂ ਜਿਹਦੇ ਚ ਅਸੀਂ ਸਾਰੇ ਖਲੋਤੇ ਆ ਕਿ ਇੱਥੇ ਸਿੱਧੂ 2 ਸਾਲ ਦਾ ਨਜ਼ਰ ਆ ਰਿਹਾ ਵਾ। ਤਾਂ ਉਹਨਾਂ ਨੇ ਕਿਹਾ ਕਿ ਮੈਂ ਲੇਟ ਇਸ ਕਰਕੇ ਆਈ ਹਾਂ ਕਿ ਮੈਂ ਇਸ ਇੰਟਰਵਿਊ ਨੂੰ ਖੰਗਾਲਿਆ, ਜਾਂ ਪਹਿਲਾਂ ਕਹਿ ਲਈਏ ਕਿ ਉਹਨੂੰ ਹਾਸਲ ਕੀਤਾ, ਬਹੁਤ ਲੰਬਾ ਸਮਾਂ ਲੱਗ ਗਿਆ। ਫਿਰ ਮੈਂ ਇਹਦੇ ਤੱਕ ਵੀ ਪਹੁੰਚ ਕੀਤੀ, ਵਾਰ-ਵਾਰ ਇਹਨੇ ਮੈਨੂੰ WhatsApp ਤੇ ਬਲੌਕ ਕਰ ਦਿੱਤਾ। ਹਾਲਾਂਕਿ ਮੈਨੂੰ ਉਸ ਤੋਂ ਪਹਿਲਾਂ ਬਹੁਤ ਕੁਝ ਭੇਜਿਆ, ਪਰ ਕਦੇ ਜ਼ਿੰਦਗੀ ਚ ਮੰਗਿਆ ਨਹੀਂ। 1990 ਚ ਅਸੀਂ US ਆ ਗਏ ਸਾਂ ਦੋਵੇਂ ਜੀ, ਅਸੀਂ ਡਾਕਟਰ ਸੀ ਤੇ ਮੇਰੇ ਖਿਆਲ ਦੇ ਨਾਲ ਨਿਊਯਾਰਕ ਉਹਨਾਂ ਨੇ ਇੱਥੋਂ ਦਾ ਆਪਣਾ ਐਡਰੈਸ ਵੀ ਦੱਸਿਆ ਕਿ ਅਸੀਂ US ਦੇ ਵਿੱਚ ਵੈਲ ਸੈਟਲਡ ਹੈ, ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਪਰ ਇਮੋਸ਼ਨਲੀ ਜਦੋਂ ਅਸੀਂ ਆਪਣੇ ਜੱਦੀ ਘਰ ਵੀ ਜਾਣਾ ਹੁੰਦਾ ਹੈ ਤਾਂ ਉੱਥੇ ਵੀ ਦਰਵਾਜ਼ੇ ਬੰਦ ਮਿਲਦੇ ਆ। ਮੈਂ 20 ਜਨਵਰੀ ਨੂੰ ਗਈ ਤਾਂ ਨੌਕਰਾਂ ਨੇ ਦਰਵਾਜ਼ੇ ਭੇੜ ਲਏ, ਨਾ ਹੀ ਸ਼ਹਿਰੀ ਮਿਲਿਆ। ਤਾਂ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਮਾਰਫਤ, ਮਤਲਬ ਕਿ ਮੀਡੀਆ ਦੇ ਮਾਰਫਤ, ਮੈਂ ਆਪਣਾ ਨਿਆਂ ਮੰਗਦੀ ਹਾਂ ਕਿ ਮੇਰੀ ਮਾਂ ਨੂੰ ਨਿਆਂ ਚਾਹੀਦਾ। ਕਿਉਂਕਿ ਜਦੋਂ ਇੰਡੀਆ ਟੁਡੇ ਦੇ ਵਿੱਚ ਇਹਦੀ ਇੰਟਰਵਿਊ ਛਪੀ ਤਾਂ ਉਹਨਾਂ ਨੇ ਇਹਨੂੰ ਪੁੱਛਿਆ ਕਿ ਹਾਂ ਤੂੰ ਇਹ ਝੂਠ ਕਿਉਂ ਬੋਲਿਆ ਸ਼ਹਿਰੀ। ਇਹਨੇ ਕਿਹਾ ਕਿ ਉਹਨਾਂ ਨੇ ਬਿਲਕੁਲ ਗਲਤ ਖਬਰ ਲਾ ਦਿੱਤੀ ਹੈ ਜਾਂ ਗਲਤ ਇੰਟਰਵਿਊ ਛਾਪ ਦਿੱਤੀ ਆ, ਮੈਂ ਅਜਿਹਾ ਆਖਿਆ ਹੀ ਨਹੀਂ। ਤਾਂ ਉਹਨੇ ਕਿਹਾ ਕਿ ਠੀਕ ਹੈ, ਮੈਂ ਇੰਡੀਆ ਟੁਡੇ ਤੇ ਕੇਸ ਕਰਦੀ ਹਾਂ। ਤੇ ਇਹਨੇ ਕਿਹਾ ਕਿ ਹਾਂ ਕਰੋ ਕੇਸ, ਮੈਂ ਨਾਲ ਜਾ ਕੇ ਗੱਲ ਕਹਾਂਗਾ ਕਿ ਮੈਂ ਗੱਲ ਕਦੇ ਕਹੀ ਹੋਈ ਨਹੀਂ। ਉਹ ਕਹਿੰਦੇ ਕਿ 2 ਸਾਲ ਤਰੀਕਾ ਪਈਆਂ ਸ਼ਹਿਰੀ ਉੱਥੇ ਕਦੇ ਨਹੀਂ ਗਿਆ। ਤੇ ਇੱਕ ਦਿਨ
ਸਾਡੀ ਮਾਤਾ ਜਿਹੜੀ ਸੀਗੀ ਉਹ ਇੱਕ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਲਾਵਾਰਸ ਹਾਲਤ ਦੇ ਵਿੱਚ ਮਰ ਗਈ। ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਮੇਰੀ ਭੈਣ ਦੀ ਡੈਥ ਹੋਈ, ਐਕਸੀਡੈਂਟ ਹੋਇਆ ਕੋਈ 7-8 ਸਾਲ ਪਹਿਲਾਂ, ਤਾਂ ਉਹਦਾ ਸਾਰਾ ਟੱਬਰ ਖਤਮ ਹੋ ਗਿਆ, ਕੁਝ ਹੀ ਬਚੇ, ਪਰ ਇਹ ਸੰਸਕਾਰ ਤੱਕ ਵੀ ਨਹੀਂ ਗਿਆ। ਸੋ ਇਸ ਤਰ੍ਹਾਂ ਮਤਲਬ ਕਿ ਬਹੁਤ ਗੰਭੀਰ ਦੋਸ਼ ਲਾਏ ਜਾਂ ਕਹਿ ਲਓ ਕਿ ਬਹੁਤ ਵੱਡੇ ਸਵਾਲ ਖੜੇ ਕੀਤੇ। ਪਰ ਇਸ ਤੋਂ ਇਲਾਵਾ ਜੇ ਦੇਖੀਏ ਤਾਂ ਰਾਜਨੀਤੀ ਵੀ ਆ ਗਈ। ਰਾਜਨੀਤੀ ਦੇ ਵਿੱਚ ਪਹਿਲਾਂ ਤਾਂ ਐਚ.ਐਸ. ਬੈਂਸ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ, ਜਿਹੜੇ ਕਿ ਅਕਾਲੀ ਦਲ ਦੇ ਥਿੰਕ ਟੈਂਕ ਚੋਂ ਨੇ। ਫਿਰ ਇਸ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਨੇ ਕਿਹਾ, ਉਹਨੇ ਕਿਹਾ ਆ ਇਹਦਾ ਪੰਜਾਬ ਮਾਡਲ, ਤੇ ਨਾਲ ਕਿਹਾ ਕਿ ਉਹ ਭੈਣ ਜੀ ਤੋਂ ਮਾਫੀ ਮੰਗਣ ਵਗੈਰਾ ਵਗੈਰਾ, ਮਜੀਠੀਏ ਨੇ ਵੀ ਗੱਲਾਂ ਕਰ ਦਿੱਤੀਆਂ। ਸੋ ਸਿਆਸਤ ਵੀ ਜਿਹੜੀ ਆ ਇਸ ਮਾਮਲੇ ਦੇ ਵਿੱਚ ਹੋਣੀ ਸਟਾਰਟ ਹੋ ਗਈ। ਤਾਂ ਉਧਰ ਨਵਜੋਤ ਕੌਰ ਸਿੱਧੂ ਨੇ ਇਸ ਦਾ ਜਵਾਬ ਦਿੱਤਾ। ਉਹਨੇ ਆਖਿਆ ਕਿ ਦਰਅਸਲ ਗੱਲ ਇਹ ਹੈ, ਕਿਉਂਕਿ ਨਵਜੋਤ ਕੌਰ ਸਿੱਧੂ ਦੀ ਮਾਂ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਕਿ ਅਸਲ 'ਚ ਪੁਆੜੇ ਦੀ ਜੜ ਸਿੱਧੂ ਦੀ ਸੱਸ ਹੈ। ਸਾਰੇ ਮਾਮਲੇ ਦੀ ਜੜ ਜੋ ਹੈ ਉਹ ਸਿੱਧੂ ਦੀ ਸੱਸ ਹੈ, ਜਾਨੀ ਫੈਮਿਲੀ ਮੈਟਰ ਸੜਕ ਤੇ ਆ ਗਿਆ ਨਾ। ਤਾਂ ਫਿਰ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਫਾਦਰ ਦੇ 2 ਵਿਆਹ ਸਨ ਤੇ ਇਹ ਪਹਿਲਾਂ ਵਾਲੇ ਵਿਆਹ ਦੇ ਵਿੱਚੋਂ 2 ਬੇਟੀਆਂ ਸੀ। ਉਹਨਾਂ ਨੇ ਇਸ ਕਹਾਣੀ 'ਚ ਨਵਾਂ ਟਵਿਸਟ ਲਿਆਂਦਾ। ਦੇਖੋ ਕਿੰਨੇ ਦਹਾਕੇ ਹੋ ਗਏ ਆ ਗੁਜ਼ਰਿਆ ਨੂੰ, ਤੇ ਅੱਜ ਇਹੋ ਜਿਹੀਆਂ ਘਰ ਦੀਆਂ ਪਰਤਾਂ ਖੁੱਲ ਰਹੀਆਂ ਨੇ, ਘਰ ਦੀਆਂ ਕਹਾਣੀਆਂ ਖੁੱਲ ਰਹੀਆਂ ਨੇ। ਨਵਜੋਤ ਸਿੰਘ ਸਿੱਧੂ ਤੇ ਚੁੱਪ ਹੈ ਇਸ ਮਾਮਲੇ ਦੇ ਵਿੱਚ, ਪਤਾ ਨਹੀਂ ਬੋਲਣਗੇ ਕਿ ਨਹੀਂ ਬੋਲਣਗੇ, ਪਰ ਨਵਜੋਤ ਕੌਰ ਸਿੱਧੂ ਨੇ ਇਹ ਕਹਿ ਕੇ ਇਸ ਕਹਾਣੀ ਦੇ ਵਿੱਚ ਨਵਾਂ ਟਵਿਸਟ ਲੈ ਆਂਦਾ ਕਿ ਦਰਅਸਲ ਨਵਜੋਤ ਸਿੰਘ ਸਿੱਧੂ ਦੇ ਫਾਦਰ ਦੇ 2 ਵਿਆਹ ਸਨ ਤੇ ਇਹ ਪਹਿਲੇ ਵਿਆਹ 'ਚ 2 ਬੇਟੀਆਂ। ਮਤਲਬ ਕਿ ਸਾਡਾ ਕੋਈ ਇਹਨਾਂ ਨਾਲ ਵਰਤਾ ਨਹੀਂ ਵੀ ਜਾਨੀ, ਮੈਨੂੰ ਤੇ 40-45 ਸਾਲ ਹੋ ਗਏ ਆ, ਮੈਂ ਤੇ ਚੰਗੀ ਤਰ੍ਹਾਂ ਜਾਣ। ਸੋ ਆਹ ਗੱਲਾਂ ਬੀਬੀ ਸਿੱਧੂ ਨੇ ਕਰ ਦਿੱਤੀਆਂ। ਦਰਅਸਲ ਹੁਣ ਦੇਖੋ ਗੱਲ ਇਹ ਹੈ ਕਿ ਜਿਵੇਂ ਉਹ ਕਹਿ ਰਹੇ ਨੇ ਕਿ 2 ਵਿਆਹ ਵਗੈਰਾ ਵਗੈਰਾ ਜਿਹੜੀਆਂ ਗੱਲਾਂ ਨੇ, ਕਿ ਭਾਈ ਇਹਦਾ ਤਾਂ ਹੁਣ ਉਹੀ ਜਵਾਬ ਦੇ ਸਕਦੀ ਹੈ ਬੀਬੀ ਜਿਹਨੇ ਆ ਕੇ ਦੋਸ਼ ਲਾਏ ਆ ਕਿ ਕੀ ਉਹ ਸਕੀ ਭੈਣ ਆ ਜਾਂ ਮਤਰੇਈ ਭੈਣ ਆ। ਪਰ ਚਲੋ ਮਤਰੇਈ ਮਾਂ ਵੀ ਹੋਵੇ, ਜੋ ਕਿਸੇ ਦਾ ਹਿੱਸਾ ਬਣਦਾ ਹੈ, ਜੋ ਕਿਸੇ ਦਾ ਹੱਕ ਬਣਦਾ ਹੈ ਰਿਸ਼ਤਿਆਂ ਦੇ ਵਿੱਚ, ਉਹ ਤੇ ਬਈ ਦੇਣਾ ਬਣਦਾ ਹੈ। ਇਹਦੇ ਵਿੱਚ ਤੇ ਕੋਈ ਮੁਨਕਰ ਹੋ ਹੀ ਨਹੀਂ ਸਕਦਾ। ਪਰ ਉਸ ਬੀਬੀ ਨੇ ਜੇ ਗੱਲ ਸੱਚੀ ਹੈ, ਫਿਰ 2 ਵਿਆਹ ਵਾਲੀ ਇਹ ਗੱਲ ਕਿਉਂ ਕਹੀ? ਕਿਉਂਕਿ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ 13 ਸਾਲ ਇਹ ਮੇਰੇ ਤੋਂ ਛੋਟਾ ਹੈ ਤੇ ਅਸੀਂ ਸਾਰਿਆਂ ਨੇ ਇਹਨੂੰ ਦੁਆਵਾਂ ਮੰਗ ਕੇ ਲਿਆ ਸੀਗਾ ਕਿ ਸਾਨੂੰ ਰੱਬਾ ਕੋਈ ਰੱਖੜੀ ਬੰਨਣ ਵਾਸਤੇ ਵੀਰ ਦੇ ਦੇ। ਤਾਂ ਅਸੀਂ ਕਦੇ ਨੂੰ ਵੀਰ ਕਿਹਾ ਹੀ ਨਹੀਂ, ਅਸੀਂ ਇਹਨੂੰ ਪੁੱਤਰ ਹੀ ਕਹਿੰਦੇ, ਕਿਉਂਕਿ ਸਾਥੋਂ ਬਹੁਤ ਛੋਟਾ ਸੀ। ਉਹਨਾਂ ਨੇ ਇਹ ਗੱਲ ਕਹੀ ਆ। ਸੋ ਹੁਣ ਇਸ ਕਹਾਣੀ ਦੇ ਵਿੱਚ ਕਿੱਥੇ ਪੇਚ ਹੈ, ਕਿੱਥੇ ਗੁੰਝਲ ਹੈ, ਪਤਾ ਨਹੀਂ। ਪਰ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਦਰਅਸਲ ਇਹਦੇ ਵਿੱਚ ਸਿਆਸੀ ਐਂਗਲ ਜ਼ਰੂਰ ਆ, ਮਤਲਬ ਕਿ ਬੀਬੀ ਜੀ ਨੂੰ ਵਰਤਿਆ ਗਿਆ, ਕੁਝ ਸਿਆਸੀ ਧਿਰਾਂ ਇਹਦੇ ਪਿੱਛੇ ਹੋ ਸਕਦੀ ਆ। ਪਰ ਉਹਨਾਂ ਨੇ ਕਿਹਾ ਕਿ ਨਹੀਂ, ਮੇਰਾ ਕਿਸੇ ਪੋਲੀਟੀਕਲ ਤਨਜ਼ੀਮ ਦੇ ਨਾਲ ਕੋਈ ਕੰਸਰਨ ਨਹੀਂ ਹੈਗਾ, ਕੋਈ ਮੇਰਾ ਸਬੰਧ ਨਹੀਂ ਹੈ। ਤਾਂ ਉਹਨਾਂ ਨੇ ਕਿਹਾ ਕਿ ਇਲੈਕਸ਼ਨ ਦੇ ਮੌਕੇ ਤੇ ਤੁਸੀਂ ਕਹਿੰਦੇ ਹੋ ਕਿ ਮੈਂ ਕਿਉਂ ਆਈ ਹਾਂ, ਤੇ ਤੁਸੀਂ ਮੈਨੂੰ ਟਾਈਮ ਦੱਸੋ ਫਿਰ ਮੈਂ ਕਦੋਂ ਬੋਲਦੀ, ਕਿਉਂਕਿ ਸਿੱਧੂ ਨੇ ਤੇ ਕਦੇ ਸਾਡੀ ਗੱਲ ਸੁਣੀ ਹੋਈ ਨਹੀਂ। ਜੀ, ਇਹ ਹੁਣ ਨਵੀਂ ਕੱਸ 'ਚੋਂ ਮੂੰਗਲੀ ਕੱਢ ਵੱਜੀ ਆ, ਨਿਕਲੀ ਆ। ਸੋ ਇਲੈਕਸ਼ਨਾਂ ਤੋਂ ਪਹਿਲਾਂ ਸੋ ਦੇਖੋ ਕੀ ਸ਼ੈਰੀ ਔਨ ਟਾਪ ਹੁਣ ਅੱਗੇ ਕੀ ਆਖਦਾ ਆ, ਕੀ ਇਸ ਦੇ ਬਾਰੇ ਆਪਣਾ ਦੱਸਦਾ ਆ। ਮਜੀਠਾ ਸੀਟ ਤੋਂ ਨਾਮਜ਼ਦਗੀ ਭਰਨ ਪਹੁੰਚ ਗਏ ਵਿਕਰਮ ਮਜੀਠੀਆ। ਹਾਂਜੀ, ਨਾਮਜ਼ਦਗੀਆਂ ਹੋ ਗਈਆਂ ਨੇ ਕਾਫੀ, ਮੇਰੇ ਖਿਆਲ ਦੇ ਨਾਲ ਸੈਂਕੜੇ ਤੋਂ ਟੱਪ ਗਿਆ ਸੀ ਕੰਮ ਖਾਲੀ। ਅੱਜ ਤੇ ਮੈਨੂੰ ਲੱਗਦਾ 2 ਸੈਂਕੜੇ ਹੋ ਗਏ ਹੋਣੇ ਆ ਨਾਮਜ਼ਦਗੀ ਦੇ, ਯਾਨੀ 200-250 ਨਾਮਜ਼ਦਗੀ ਫਾਈਲ ਹੋ ਗਈ ਆ। ਹੁਣ ਕੁਛ ਦਿਨ ਦਾ ਕੰਮ ਆ, ਫਿਰ ਉਸ ਤੋਂ ਬਾਅਦ ਸਕਰੂਟਨੀ ਤੇ ਉਸ ਤੋਂ ਬਾਅਦ ਕਾਗਜ਼ ਚੁੱਕਣ ਦਾ ਟਾਈਮ, ਤੇ ਉਸ ਤੋਂ ਬਾਅਦ ਫਿਰ ਦੇ ਦਨਾਦਨ ਚੱਲੇਗਾ ਕੰਮ ਵੋਟਾਂ ਵਾਲਾ। ਤਾਂ ਖੈਰ ਦੇਖੋ, ਵਿਕਰਮ ਸਿੰਘ ਮਜੀਠੀਆ ਨੇ ਸਵੇਰੇ ਜਾ ਕੇ ਮਜੀਠੇ ਤੋਂ ਪਹਿਲਾਂ ਕਾਗਜ਼ ਭਰੇ ਔਰ ਉਸ ਤੋਂ ਬਾਅਦ ਫਿਰ ਅੰਮ੍ਰਿਤਸਰ ਦੀ ਜਿਹੜੀ ਹੈਗੀ ਆ ਅੰਮ੍ਰਿਤਸਰ ਈਸਟ ਸੀਟ, ਉਹਦੇ ਤੋਂ ਜਾ ਕੇ ਕਾਗਜ਼ਾਤ ਭਰ ਦਿੱਤੇ। ਕਾਗਜ਼ ਭਰਨ ਦਾ ਮਤਲਬ ਕਿ ਨਾਮਜ਼ਦਗੀ ਫਾਈਲ ਹੋ ਗਈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਹਾਲੇ ਕਾਗਜ਼ ਭਰਨ ਵਾਲਾ ਕੰਮ ਬਕਾਇਆ ਪਿਆ। ਇਸ ਮੌਕੇ ਤੇ ਮਜੀਠੀਆ ਨੇ ਖੁੱਲ ਕੇ ਸ਼ਬਦੀ ਵਾਰ ਵੀ ਕੀਤੇ, ਨਾਲ ਕੁਝ ਬੰਦੇ ਜਿਹੜੇ ਆ ਸ਼ਾਮਲ ਵੀ ਕੀਤੇ, ਤੇ ਬਹੁਤ ਕੌਨਫੀਡੈਂਟ ਨਜ਼ਰ ਆਏ ਕਿ ਅਸੀਂ ਇਹ ਬਾਜੀ ਜਾਂ ਕਹਿ ਲਓ ਅਸੀਂ ਇਹ ਜੰਗ ਜਿਹੜੀ ਆ ਉਹ ਜਿੱਤ ਲੈਣੀ ਆ। ਜਿੱਤ ਹਾਰ ਤਾਂ ਹਾਲੇ ਆਪਾਂ ਨਹੀਂ ਕਹਿ ਸਕਦੇ ਕਿ ਕਿਹਦੇ ਪੱਖ 'ਚ ਜਿੱਤ ਚੁੱਕੇਗੀ, ਕਿਹਦੇ ਪੱਖ ਦੇ ਵਿੱਚ ਹਾਰ ਆਏਗੀ, ਕਿਹਦੇ ਹਿੱਸੇ 'ਚ
ਖੁਸ਼ੀ ਆਉਂਦੀ ਹੈ, ਕਿਤੇ ਹਿੱਸੇ 'ਚ ਮਾਯੂਸੀ ਆਉਂਦੀ ਆ, ਪਰ ਇਹ ਤੈਅ ਆ ਕਿ ਦੇਖੋ ਜੇ ਨਵਜੋਤ ਸਿੰਘ ਸਿੱਧੂ ਹਾਰਦਾ ਤੇ ਪੱਲੇ ਕੱਖ ਨਹੀਂ ਲੈਣਾ ਉਹਦਾ ਸਿਆਸੀ ਕੈਰੀਅਰ। ਕਿਉਂਕਿ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਿੱਧੂ ਸੈਲੀਬ੍ਰਿਟੀ ਹੈ, ਸਿੱਧੂ ਕੋਈ ਨੇਤਾ ਨਹੀਂ ਹੈ। ਹਾਲ ਦੀ ਘੜੀ ਨੇਤਾ ਉਹਨੇ ਬਣਨਾ ਹੈ, ਔਰ ਨੇਤਾ ਬਣ ਲਈ ਨਵਜੋਤ ਸਿੰਘ ਸਿੱਧੂ ਜੀ ਤੋੜ ਯਤਨ ਕਰ ਰਿਹਾ ਹੈ। ਪੰਜਾਬ ਮਾਡਲ ਉਹਦਾ ਹੀ ਹਿੱਸਾ ਹੈ ਕਿ ਉਹਨੂੰ ਵੀ ਗੰਭੀਰ ਰਾਜਨੇਤਾ ਦੇ ਤੌਰ ਤੇ ਜਾਣਿਆ ਜਾਵੇ, ਜਿਹੜਾ ਕਿ ਹਾਲੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਤਰ੍ਹਾਂ ਕਹਿ ਕੇ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ ਕਿ ਤੇ ਛੜੱਪੇ ਮਾਰਨ ਵਾਲਾ ਹੈ, ਤੇ ਕਮੇਡੀਅਨ ਨੇ ਫਲਾ 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 ਗੱਲਾਂ ਕੀਤੀਆਂ ਜਾਂਦੀਆਂ। ਸੋ ਜੇ ਮੰਨ ਲਓ ਹਾਰ ਹੁੰਦੀ ਹੈ, ਡਿਫੀਟ ਹੁੰਦੀ ਹੈ, ਤਾਂ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੈਰੀਅਰ ਦਾਅ ਤੇ ਲੱਗ ਜਾਏਗਾ। ਜੇ ਮਜੀਠੀਆ ਹਾਰਦਾ ਤਾਂ ਫੇਰ ਆਪਾਂ ਨੂੰ ਪਤਾ ਹੀ ਹੈ ਉਹ ਤੇ 2 ਥਾਵਾਂ ਤੋਂ ਆ, ਤੇ ਨਾਲੇ ਉਹਨੂੰ ਕੋਈ ਪ੍ਰਵਾਹ ਵੀ ਨਹੀਂ ਹੋਣੀ ਮੈਨੂੰ ਲੱਗਦਾ ਜਿੱਤ ਹਾਰ ਦੀ। ਤੇ ਉਹਨੇ ਦੇਖ ਕਹਿਣਾ ਵੇਖਿਆ ਜੇ ਮੈਂ ਲੀਕਾਂ ਕਢਾ ਦਿੱਤੀਆਂ ਨਾ, ਮੇਰਾ ਤੇ ਕੰਮ ਹੀ ਇਹ ਸੀ, ਮੈਂ ਜ਼ੋਰ ਲਵਾਉਣਾ ਸੀਗਾ। ਖੈਰ ਹੁਣ ਇੱਕ ਚੀਜ਼ ਹੋਰ ਵੇਖਣ ਵਾਲੀ ਆ, ਜਿਹੜੀ ਮੈਂ ਕਈ ਦਿਨਾਂ ਤੋਂ ਕਈ ਪਲੇਟਫਾਰਮਸ ਤੇ ਕਹਿ ਚੁੱਕਾ ਵਾਂ ਕਿ ਜਿਹੜਾ ਉੱਥੇ ਭਾਰਤੀ ਜਨਤਾ ਪਾਰਟੀ ਦਾ ਇੱਕ ਰੋਲ ਸਮਝਿਆ ਜਾਂਦਾ ਜਿੱਤ ਹਾਰ ਦੇ ਵਿੱਚ ਜੀ ਉਹ ਕੈਸਾ ਹੈ, ਤੇ ਉਹਦੇ ਪਿੱਛੇ ਦੀ ਕਹਾਣੀ ਜਿਹੜੀ ਕੀ ਹੈ ਉਹ ਇਹ ਆ ਕਿ ਇਹਨਾਂ ਨੇ ਇੱਥੋਂ ਟਿਕਟ ਜਿਹੜੀ ਆ ਅਮਰਿੰਦਰ ਸਿੰਘ ਨੂੰ ਨਹੀਂ ਦਿੱਤੀ। ਅਮਰਿੰਦਰ ਸਿੰਘ ਨੇ ਆਖਿਆ ਸੀਗਾ ਕਿ ਮੈਂ ਨਵਜੋਤ ਸਿੰਘ ਸਿੱਧੂ ਦੇ ਬਰੋਬਰ ਤਗੜਾ ਉਮੀਦਵਾਰ ਠੱਲਾਂਗਾ। ਉਹਨਾਂ ਨੇ ਉਹ ਕੋਟੇ ਦੀ ਟਿਕਟ ਜਿਹੜੀ ਸੀਗੀ ਅਮਰਿੰਦਰ ਸਿੰਘ ਕਰ ਰਹੇ ਸੀਗੇ ਕੋਸ਼ਿਸ਼, ਉਹਨਾਂ ਨੇ ਆਪਣੇ ਪਾਸ ਰੱਖੀ, ਔਰ ਜੋ ਉਮੀਦਵਾਰ ਐਲਾਨਿਆ ਵਾ ਉਹ ਇਹਨਾਂ ਨੇ ਬਿਊਰੋਕਰੇਟ, ਇੱਕ ਸਾਬਕਾ ਬਿਊਰੋਕਰੇਟ ਜਿਹੜਾ ਹੈ ਉਹ ਮੈਦਾਨ ਚ ਉਤਾਰ ਦਿੱਤਾ, ਜਿਹਨੂੰ ਉੱਥੇ ਕੋਈ ਨਹੀਂ ਜਾਣਦਾ ਔਰ ਜਿਹਨੂੰ ਸਫਾਈ ਦੇਣੀ ਪੈ ਰਹੀ ਹੈ। ਹਿਸਾਬ ਲਾ ਲਓ, ਇਹ ਕਹਿਣਾ ਪੈ ਰਿਹਾ ਵਾ ਕਿ ਜੀ ਮੈਂ ਵੀ ਟੱਕਰ ਦੇ ਵਿੱਚ ਹਾਂ, ਮਤਲਬ ਕਿ ਦੱਸਣਾ ਪੈ ਰਿਹਾ ਕਿ ਲੋਕ ਇਹ ਗਲਤ ਕਹਿ ਰਹੇ ਆ ਕਿ ਮੈਂ ਅਣਜਾਣ ਆ ਫਲਾ ਫਲਾ। ਤਾਂ ਇਹਦਾ ਮਤਲਬ ਕੀ ਨਿਕਲਦਾ, ਇਹਦਾ ਅਰਥ ਕੀ ਨਿਕਲਦਾ? ਜੋ ਗੱਲ ਅਸੀਂ 15-20 ਦਿਨ ਤੋਂ ਮੁਸਲਸਲ ਕਹਿ ਰਹੇ ਹਾਂ ਕਿ ਦਰਅਸਲ ਇਉਂ ਜਾਪਦਾ ਵਾ ਕਿ ਮਾਝੇ ਤੋਂ ਲੈ ਕੇ ਦੁਆਬੇ ਤੱਕ ਜਾਂ ਮਾਲਵੇ ਤੱਕ ਹੋ ਸਕਦਾ ਕਿ ਭਾਰਤੀ ਜਨਤਾ ਪਾਰਟੀ ਕੁਝ ਸੀਟਾਂ ਤੇ ਅਕਾਲੀਆਂ ਨੂੰ ਇੱਕ ਹਮਾਇਤ, ਜਿਹਨੂੰ ਆਪਾਂ ਲੁਕਵੀਂ ਕਹਿ ਲਓ ਜਾਂ ਕਹਿ ਲਓ ਕਿ ਟੇਢੇ ਢੰਗ ਦੇ ਨਾਲ ਹਮਾਇਤ ਕਰੇ, ਤੇ ਕੁਝ ਥਾਵਾਂ ਤੇ ਅਕਾਲੀ ਦਲ ਬਸਪਾ ਉਹਨਾਂ ਨੂੰ ਸਪੋਰਟ ਕਰੇ। ਸੋ ਐਸਾ ਹੋ ਸਕਦਾ। ਰਾਜਨੀਤੀ 'ਚ ਇਹ ਅੱਜ ਦਾ ਨਹੀਂ, ਇਹਦਾ ਇੱਕ ਇਤਿਹਾਸ ਹੈ। ਜਦੋਂ ਤੋਂ ਇਹ ਸਭ ਕੁਝ ਹੁੰਦਾ ਆਇਆ ਤਾਂ ਕਮਜ਼ੋਰ ਕੈਂਡੀਡੇਟ ਉਤਾਰਿਆ ਗਿਆ, ਬਿਲਕੁਲ ਕਮਜ਼ੋਰ। ਕਿਉਂਕਿ ਦੇਖੋ ਉੱਥੇ ਤਾਂ ਇਹ ਕੋਸ਼ਿਸ਼ ਹੋਣੀ ਚਾਹੀਦੀ ਸੀ, ਹਾਲਾਂਕਿ ਆਮ ਆਦਮੀ ਪਾਰਟੀ ਦਾ ਵੀ ਕੈਂਡੀਡੇਟ ਕੋਈ ਇੰਨਾ ਵੱਡਾ ਕੈਂਡੀਡੇਟ ਨਹੀਂ, ਬੀਬੀ ਜੀਵਨਜੋਤ ਕੌਰ ਆ, ਹਾਲਾਂਕਿ ਉਹਨਾਂ ਦੀ ਐਕਟੀਵਿਟੀ ਹੈ। ਪਰ ਜੇ ਆਪਾਂ ਦੇਖੀਏ ਭਾਰਤੀ ਜਨਤਾ ਪਾਰਟੀ, ਜਿਹਨੂੰ ਕਿ ਸਿੱਧੂ ਉਹ ਸ਼ਖਸ ਜਿਹੜਾ ਅੱਜ ਲਲਕਾਰ ਰਿਹਾ ਵਾ, ਤਾਂ ਜਿਨ੍ਹਾਂ ਨੇ ਸਿੱਧੂ ਨੂੰ ਬਣਾਇਆ ਸੀਗਾ, ਤਾਂ ਉਹ ਸਿੱਧੂ ਨੂੰ ਕਿਉਂ ਇੱਥੋਂ ਤੱਕ ਜਾਣ ਦੇਣਗੇ? ਉਹ ਤਾਂ ਘੇਰ ਦੇਣਗੇ। ਹੋ ਸਕਦਾ ਕਿ ਸੋਚਿਆ ਜਾਂਦਾ ਕਿ ਆਹ ਸੈਲੀਬ੍ਰਿਟੀ ਦੇ ਬਰੋਬਰ ਸੈਲੀਬ੍ਰਿਟੀ ਕੋਈ ਲਿਆਂਦਾ ਜਾਵੇ, ਔਰ ਤੁਹਾਡੇ ਕੋਲ ਦਲੇਰ ਮਹਿੰਦੀ ਵੀ ਹੈ, ਤੁਹਾਡੇ ਕੋਲ ਹੋਰ ਹੰਸਰਾਜ ਵਰਗੇ ਵੀ ਹੈ, ਤੁਹਾਡੇ ਕੋਲ ਉੱਥੇ 17-18 ਹਜ਼ਾਰ ਵੋਟ ਪੱਕੀ ਹੈ, ਜਿਹੜੀ ਕਿ ਇਸ ਵਾਰੀ ਵਧਣ ਦੀ ਸੰਭਾਵਨਾ ਸੀਗੀ। ਤਾਂ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਆਪਾਂ ਦੇਖ ਸਕਦੇ ਹਾਂ ਕਿ ਇਸ ਟੱਕਰ ਦੇ ਵਿੱਚ ਨਵਾਂ ਟਵਿਸਟ ਹੈ। ਹਾਲਾਂਕਿ ਔਨ ਦਾ ਰਿਕਾਰਡ ਤੇ ਕੋਈ ਨਹੀਂ ਮੰਨੇਗਾ, ਪਰ ਆਫ ਦਾ ਰਿਕਾਰਡ ਕਿਤੇ ਨਾ ਕਿਤੇ ਚੀਜ਼ਾਂ ਕੁਛ ਨਾ ਕੁਛ ਸਾਈਨ ਕਰਦੀਆਂ। ਜੀ ਜੀ। ਅਗਲੀ ਗੱਲ ਕਰੀਏ, ਸੁਖਪਾਲ ਖਹਿਰਾ ਪਟਿਆਲਾ ਜੇਲ੍ਹ ਚੋਂ ਰਿਹਾ ਹੋਏ। ਹਾਂਜੀ, 71 ਦਿਨ ਦੀ ਇਹਨਾਂ ਦੀ ਜੁਡੀਸ਼ੀਅਲ ਕਸਟਡੀ ਬਣਦੀ ਆ। ਟੋਟਲ ਜਿਹੜੀ ਜੁਡੀਸ਼ੀਅਲ ਕਸਟਡੀ ਉਹ 71 ਦਿਨ ਦੀ ਹੈ, 71 ਰੋਜ਼, 71 ਡੇਜ਼। तो 71 डेज एक बड़ा ਵੱਡਾ कह लीए कि समा बन जाता है ਜਦੋਂ ਘਰ ਤੋਂ ਦੂਰ ਰਹਿਣਾ ਹੋਵੇ। ਸੋ ਲਿਹਾਜ਼ਾ ਸੁਖਪਾਲ ਸਿੰਘ ਖਹਿਰਾ 71 ਦਿਨ ਦੀ ਨਜ਼ਰਬੰਦੀ ਤੋਂ ਬਾਅਦ ਰਿਹਾ ਹੋਇਆ। ਗੁਰਦੁਆਰਾ ਭੂਰਾ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਨਤਮਸਤਕ ਹੋਏ ਔਰ ਉਸ ਤੋਂ ਬਾਅਦ ਪੀਸੀ ਕੀਤੀ। ਪੀਸੀ ਕਰਕੇ ਦੋ ਦੁਸ਼ਮਣਾਂ ਦੇ ਨਾਲ ਹੈ, ਦੋ ਦੁਸ਼ਮਣਾਂ ਦੇ ਕਿ ਮੈਨੂੰ ਇੱਥੋਂ ਤੱਕ ਪਹੁੰਚਾਉਣ ਵਿੱਚ ਦੋ ਜਣਿਆਂ ਦਾ ਹੱਥ ਹੈ। ਦਵਿੰਦਰ ਕੋਹਨੂਰ ਦਾ ਗਾਣਾ ਸੀ ਨਾ, ਜਿਵੇਂ ਸਾਡੀ ਬਰਬਾਦੀ ਵਿੱਚ ਅੜੀਏ ਕੁਛ ਤੇਰਾ ਵੀ ਹੱਥ ਲੱਗਦਾ। ਇੱਥੇ ਹੱਥ ਨਹੀਂ, ਇੱਥੇ ਦੋ ਹੱਥ। ਦੋ ਹੱਥ ਕਿਹੜੇ ਕਿਹੜੇ? ਕਹਿੰਦੇ ਕਿ ਇੱਕ ਤੇ ਅਰਵਿੰਦ ਕੇਜਰੀਵਾਲ ਨੇ ਮਰਵਾਇਆ। ਇਹ ਝੂਠੇ ਬੰਦੇ ਨੇ, ਮਕਾਰ ਬੰਦੇ ਨੇ, ਇਹ ਫਰਾਡ ਬੰਦੇ ਨੇ। ਮਤਲਬ ਕਿ ਮੈਂ
ਇਹਨਾਂ ਵਾਸਤੇ ਯੂਐਸ ਦੇ ਵਿੱਚ ਜਾ ਕੇ ਜਾਂ ਹੋਰ ਵੀ ਕੁਝ ਜਗ੍ਹਾ ਦਾ ਨਾਂ ਲਿਆ ਸੀ ਉਹਨਾਂ ਨੇ ਕਿ ਉੱਥੇ ਜਾ ਕੇ ਅਸੀਂ ਕੰਪੇਨ ਕੀਤਾ, ਇਹਨਾਂ ਵਾਸਤੇ ਫੰਡ ਰੇਜ਼ ਕੀਤਾ, ਪਰ ਇਹਨਾਂ ਨੇ ਐਨ ਮੌਕੇ ਤੇ ਜਾ ਕੇ ਈਡੀ ਕੋਲ ਚੱਕਰੀ ਕਮਾ ਦਿੱਤੀ ਕਿ ਸਾਡੇ ਕੋਲੇ ਕੁਛ ਨਹੀਂ ਆਇਆ, ਜਦਕਿ ਇਹਨਾਂ ਨੇ ਉਹ ਸਾਰਾ ਫੰਡ ਲਿਆ ਸੀ। ਫਿਰ ਦੂਸਰੀ ਗੱਲ ਕਹੀ ਕਿ ਰਾਣਾ ਗੁਰਜੀਤ ਨੇ ਇਸ ਖੇਡ ਦੇ ਵਿੱਚ ਵੀ ਇੱਕ ਰੋਲ ਅਦਾ ਕੀਤਾ। ਉਹਨਾਂ ਨੇ ਦੱਸਿਆ ਕਿ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਬਣ ਗਈ ਤਾਂ ਉਦੋਂ ਰਾਣਾ ਗੁਰਜੀਤ ਨੇ ਇੱਕ ਰੋਲ ਪਲੇ ਕੀਤਾ ਇਸ ਮਾਮਲੇ ਦੇ ਵਿੱਚ ਕਿ FIR ਚੱਕ ਕੇ ਉਹ ਜਿਹੜੀ ਸੀਗੀ ਉਹਦੇ ਵਿੱਚੋਂ ਅਦਾਲਤ ਰਾਹੀਂ ਮੈਨੂੰ ਸੰਮਨ ਕਰਵਾਇਆ, ਔਰ ਉਸੇ FIR ਦੇ ਵਿੱਚੋਂ ਹੀ ਗਾ ਫਿਰ ਈਡੀ ਨੇ ਇਹ ਲਿੰਕ ਕੀਤਾ। ਈਡੀ ਨੇ ਕਹਿੰਦੇ ਕਿ ਮੀਡੀਆ ਨੂੰ ਕੁਝ ਹੋਰ ਦੱਸਿਆ, ਜਦ ਕਿ ਚਲਾਨ ਦੇ ਵਿੱਚ ਇਹ ਚੀਜ਼ ਆ ਕਿ ਮਤਲਬ ਕਿ ਆਮਦਨ ਤੋਂ ਵੱਧ ਤੁਸੀਂ ਬਈ 3 ਕਰੋੜ ਤੇ 80 ਲੱਖ ਰੁਪਇਆ ਖਰਚ ਕੀਤਾ। ਤੇ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਦੱਸਿਆ ਕਿ ਭਾਈ ਮੇਰੀ ਐਗਰੀਕਲਚਰ ਦੀ ਕਮਾਈ, ਕੁਛ ਠੇਕਾ, ਕੁਛ ਮੇਰੀਆਂ ਲਿਮਟਸ ਜਿਹੜੀਆਂ ਬਣਦੇ ਨੇ ਅੱਜ ਕੱਲ ਬੈਂਕ ਲਿਮਟਾਂ ਸੀਗੀਆਂ ਜਿਹੜੀਆਂ ਉਹ ਬੰਨੀਆਂ ਹੋਈਆਂ ਨੇ, ਪਰ ਉਹਨਾਂ ਨੇ ਉਹ ਚੀਜ਼ਾਂ ਰਿਕਾਰਡ ਤੇ ਲਈਆਂ ਹੀ ਨਹੀਂ। ਤੋ ਸਾਫ਼ ਤੌਰ ਤੇ ਕਹਿ ਸਕਦੇ ਹਾਂ ਕਿ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਸਫਾਈ ਜਿਹੜੀ ਉਹ ਪੇਸ਼ ਕਰ ਦਿੱਤੀ ਹੈ ਕਿ ਇਹਦੇ ਵਿੱਚ ਮੇਰਾ ਕੋਈ ਬਹੁਤਾ ਕਸੂਰ ਨਹੀਂ ਹੈ। ਹਾਂ, ਪਾਰਟੀ ਤੇ ਗੁੱਸਾ ਜ਼ਾਹਰ ਕੀਤਾ ਉਹਨਾਂ ਨੇ ਕਿ ਪਾਰਟੀ ਮੇਰੇ ਨਾਲ ਨਹੀਂ ਖਲੋਤੀ, ਪਰ ਧੰਨਵਾਦ ਕੀਤਾ ਉਹਨਾਂ ਆਖਿਆ ਕਿ ਗੁੱਸਾ ਕਾਫੂਰ ਹੋ ਗਿਆ ਜਦੋਂ ਇਹਨਾਂ ਨੇ ਜੇਲ੍ਹ 'ਚ ਬੈਠੇ ਨੂੰ ਟਿਕਟ ਦੇ ਦਿੱਤੀ ਆ। ਉਹ ਕਹਿੰਦੇ ਕਿ ਸਭ ਗਿਲੇ ਸ਼ਿਕਵੇ ਬੁਲਾ ਦਿਏ ਹੈ, ਸੋ ਉਹ ਕਹਿੰਦੇ ਕਿ ਹੁਣ ਨਵੀਂ ਸ਼ੁਰੂਆਤ ਕਰਨ ਜਾ ਰਹੇ ਆ। ਸੋ ਸੁਖਪਾਲ ਸਿੰਘ ਖਹਿਰਾ 71 ਦਿਨ ਦੀ ਨਜ਼ਰਬੰਦੀ ਤੋਂ ਬਾਅਦ ਰਿਹਾ ਹੋਏ ਆ, ਔਰ ਇਸ ਤੋਂ ਬਾਅਦ ਹੁਣ ਫਿਰ ਭਲੱਥ ਦੇ ਵਿੱਚ ਇੱਕ ਹੋਰ ਤਗੜੀ ਟੱਕਰ ਦਾ ਮੁੱਢ ਵੱਜੇਗਾ। ਇੱਕ ਪਾਸੇ ਬੀਬੀ ਜਗੀਰ ਕੌਰ ਔਰ ਦੂਜੇ ਪਾਸੇ ਸੁਖਪਾਲ ਖਹਿਰਾ ਔਰ ਤੀਜੇ ਪਾਸੇ ਮੁੱਛਕੁੰਡੀ ਹੈ ਰਾਣਾ ਗੁਰਜੀਤ ਦੀ। ਕਹਿੰਦੇ ਗੱਲ ਹੁੰਦੀ ਹੈ ਰਾਣਾ ਗੁਰਜੀਤ ਦੀ। ਸੋ ਰਾਣਾ ਗੁਰਜੀਤ ਵੀ ਇੱਕ ਤਰ੍ਹਾਂ ਨਾਲ ਸੁਖਪਾਲ ਸਿੰਘ ਖਹਿਰੇ ਦੇ ਉਲਟ ਹੋਏਗਾ। ਬੇਸ਼ੱਕ ਇਹਨਾਂ ਦੀ ਪਾਰਟੀ ਦੇ ਵਿੱਚੋਂ, ਪਰ ਜਿਸ ਤਰ੍ਹਾਂ ਇਹਨਾਂ ਨੇ ਅੱਜ ਹਮਲਾ ਕੀਤਾ ਕਿ ਉਹ ਕਾਇਰ ਆਦਮੀ ਆ, ਸਿੱਧਾ ਤੇ ਕਦੇ ਉਹ ਹਮਲਾ ਕਰਦਾ ਹੀ ਨਹੀਂ, ਪਿੱਠ ਪਿੱਛੇ ਹੀ ਹਮਲਾ ਕਰਦਾ ਆ, ਤਾਂ ਮੈਨੂੰ ਲੱਗਦਾ ਕਿ ਰਾਣਾ ਗੁਰਜੀਤ ਸੁਖਪਾਲ ਸਿੰਘ ਖਹਿਰੇ ਦੇ ਮਾਮਲੇ 'ਚ ਠੀਕ ਉਸੇ ਤਰ੍ਹਾਂ ਹੀ ਸਿੱਧਾ ਹੋ ਕੇ ਆਏਗਾ ਜਿਸ ਤਰੀਕੇ ਦੇ ਨਾਲ ਨਵਤੇਜ ਸਿੰਘ ਚੀਮਾ ਨੂੰ ਸਿੱਧਾ ਹੋ ਕੇ ਟੱਕਰ ਰਿਹਾ, ਕਿਉਂਕਿ ਟੱਕਰ ਹੁਣ ਲੁਕੀ ਛਿਪੀ ਨਹੀਂ, ਹੁਣ ਇਹ ਸਿੱਧੀ ਟੱਕਰ ਹੀ ਚੱਲੇਗੀ ਮੇਰੇ ਖਿਆਲ ਦੇ ਨਾਲ। ਜੀ ਜੀ। ਅਗਲੀ ਗੱਲ ਕਰੀਏ ਡੇਰਾ ਮੁਖੀ ਸਿਰਸੇ ਵਾਲੇ ਦੇ ਕੁੜਮ ਹਰਮਿੰਦਰ ਜੱਸੀ, ਇਹ ਹੁਣ ਆਜ਼ਾਦ ਲੜਨਗੇ ਜੀ ਚੋਣ, ਇਹਨਾਂ ਨੂੰ ਨਹੀਂ ਟਿਕਟ ਦਿੱਤੀ ਕਿਸੇ ਨੇ? ਦੇਖੋ, ਹਰਮਿੰਦਰ ਜੱਸੀ ਉਹੀ ਹੈ ਜਿਹਦੀ ਰੈਲੀ ਦੇ ਵਿੱਚ ਮੌੜ ਬੰਬ ਧਮਾਕਾ ਹੋਇਆ ਸੀਗਾ। ਮੌੜ ਤੋਂ ਇਲੈਕਸ਼ਨ ਫਿਰ ਇਹ ਹਾਰ ਗਿਆ ਸੀਗਾ, ਤੇ ਮੌੜ ਦੇ ਵਿੱਚੋਂ ਤਾਂ ਮੈਨੂੰ ਲੱਗਦਾ ਕਿ ਕਮਾਲੂ ਜਿੱਤੇ ਸਨ, ਤੇ ਐਤਕੀ ਉਹਨਾਂ ਨੂੰ ਵੀ ਟਿਕਟ ਕੋਈ ਨਹੀਂ ਮਿਲੀ ਹੈਗੀ ਮੌੜ ਦੇ ਵਿੱਚ। ਤੇ ਇਹਨਾਂ ਨੇ ਕਾਂਗਰਸੀਆਂ ਨੇ ਵੀ ਉਮੀਦਵਾਰ ਬਹੁਤ ਕਮਜ਼ੋਰ ਦਿੱਤਾ, ਲੱਖਾ ਸਿਧਾਣਾ ਦੇ ਬਰੋਬਰ ਜਗਮੀਤ ਬਰਾੜ ਉਹ ਵੀ ਇੱਕ ਨਾਮ ਆ, ਬੜਾ ਕਮਜ਼ੋਰ ਕੈਂਡੀਡੇਟ ਨਜ਼ਰ ਆ ਰਿਹਾ। ਤੇ ਲੋਕੀ ਕਿਤੇ ਕਿਤੇ ਗੱਲਾਂ ਵੀ ਕਰਦੇ ਆ ਕਿ ਲੱਖਾ ਸਿਧਾਣਾ 2-3 ਵਾਰੀ ਸਿੱਧੂ ਕੋਲ, ਚੰਨੀ ਕੋਲ ਜਾ ਆਇਆ, ਕਿਤੇ ਕੁਛ ਸੈਟਿੰਗ ਵੈਟਿੰਗ ਤੇ ਨਹੀਂ ਹੈ। ਬਾਈ ਦੇਖੋ, ਹੁਣ ਕਹਿੰਦੇ ਨੇ ਲੋਕ, ਕੀ ਹੁੰਦਾ ਪਤਾ ਨਹੀਂ, ਆਪਾਂ ਦੇ ਰਾਜਨੀਤੀ ਦੇ ਵਿੱਚ ਕੀ ਕੁਝ ਚੱਲਦਾ ਪਰਦੇ ਦੇ ਅੰਦਰ। ਸੋ ਐਸੀਆਂ ਵੀ ਗੱਲਾਂ ਚੱਲ ਰਹੀਆਂ ਨੇ। ਬਹਰਹਾਲ ਜੇ ਆਪਾਂ ਦੇਖੀਏ ਰਾਜਨੀਤੀ ਦੇ ਰੰਗ ਨੇ, ਤਾਂ ਜਿਹੜਾ ਇਹ ਜੱਸੀ ਆ, ਹਰਮਿੰਦਰ ਜੱਸੀ ਆ, ਉਹ ਐਤਕੀ ਮਤਲਬ ਕਿ ਕਿਸੇ ਵੀ ਟਿਕਟ ਤੋਂ ਇਲੈਕਸ਼ਨ ਨਹੀਂ ਲੜੇਗਾ। ਟਿਕਟ ਤੇ ਉਹਨੂੰ ਮਿਲਣੀ ਨਹੀਂ ਸੀ, ਮੌੜ ਤੋਂ ਤਾਂ ਕੰਮ ਖਰਾਬ ਹੋ ਗਿਆ, ਮੌੜ ਤੋਂ ਉਹਨਾਂ ਨੇ ਟਿਕਟ ਦੇ ਦਿੱਤੀ ਇੱਕ ਬੀਬੀ ਨੂੰ। ਬਟ ਇਹਦੀ ਅੱਖ ਸੀਗੀ ਤਲਵੰਡੀ ਸਾਬੋ ਵਾਲੀ ਸੀਟ ਤੇ, ਉੱਥੇ ਖੁਸ਼ਬਾਜ਼ ਜਟਾਣਾ ਦਾ ਹੱਥ ਚੰਗਾ ਪੈਂਦਾ ਹਾਈ ਕਮਾਂਡ ਤੱਕ, ਔਰ ਇਥੋਂ ਦੀ ਲੋਕਲ ਲੀਡਰਸ਼ਿਪ ਦੇ ਵਿੱਚ ਵੀ ਹੁਣ ਤੇ ਪੈਟ ਬਣਾ ਗਿਆ, ਨੌਜਵਾਨ ਆਗੂ ਸੀਗਾ। ਸੋ ਕਾਂਗਰਸ ਦੀ ਟਿਕਟ ਉਹ ਲੈ ਗਿਆ ਖੁਸ਼ਬਾਜ਼ ਜਟਾਣਾ, ਪਿਛਲੀ ਵਾਰੀ ਉਹ ਹਾਰ ਗਿਆ ਸੀਗਾ, ਪਰ ਐਤਕੀ ਫੇਰ ਉਹ ਹੈਰਾਨੀਜਨਕ ਢੰਗ ਦੇ ਨਾਲ ਇਹਨਾਂ ਨੂੰ ਪਿਛਾੜ ਕੇ ਟਿਕਟ ਲੈ ਗਿਆ। ਸੋ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਹਰਮਿੰਦਰ ਜੱਸੀ ਕਿਤੇ ਨਾ ਕਿਤੇ ਆਜ਼ਾਦ ਖੜ ਕੇ ਇੱਕ ਦਾਅ ਲਾਉਣ ਨੂੰ ਫਿਰਦਾ ਹੈ। ਇੱਕ ਤੇ ਇਹ ਆ ਕਿ ਡੇਰੇ ਦੀ ਵੋਟ ਮੇਰੇ ਖਿਆਲ ਦੇ ਨਾਲ ਨਾ ਅਕਾਲੀਆਂ ਨੂੰ ਪੈਣੀ ਆ, ਨਾ ਐਤਕੀ ਕਾਂਗਰਸ ਨੂੰ ਪੈਣੀ ਆ, ਉਹ ਪੈਣੀ ਆ ਭਾਜਪਾ। ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਤਾਂ ਡੇਰੇ ਦੀ ਵੋਟ ਬਚਵੀਂ ਹਾਸਲ ਕੀਤੀ ਜਾਵੇ, ਔਰ ਦੂਸਰਾ ਫਿਰ ਆਪਣਾ ਰਸੂਖ ਵਰਤ ਕੇ ਕਾਂਗਰਸ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਜਾਵੇ। ਸੋ ਦੇਖਦੇ ਆ ਕਿ ਭਾਈ ਇਹ ਮਾਮਲਾ ਹੁਣ ਕਿੱਧਰ ਨੂੰ ਜਾਏਗਾ, ਪਰ ਮੇਰੇ ਖਿਆਲ ਦੇ ਨਾਲ ਖਾਸੇ ਆਜ਼ਾਦ ਹੋ ਗਏ ਨੇ ਹੁਣ। ਉਹ ਗਾਣਾ ਸੀ ਨਾ, ਸੋਚਦੀ ਹੋ ਕੇ ਬਰਬਾਦ ਹੋ ਗਿਆ, ਉਹ ਕੀ ਜਾਣੇ
ਕਿ ਗੱਭਰੂ ਆਜ਼ਾਦ ਹੋ ਗਿਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਗਮੋਹਨ ਸਿੰਘ ਕੰਗ ਵੱਲੋਂ ਵੀ ਆਜ਼ਾਦ ਚੋਣ ਲੜਨ ਦਾ ਐਲਾਨ ਹੋ ਗਿਆ। ਅੱਜ ਬਸੀ ਪਠਾਣਾ ਚ ਜਿਹੜੇ ਚੰਨੀ ਜੀ ਦੇ ਭਰਾਤਾ ਨੇ ਮਨੋਹਰ ਸਿੰਘ ਜੀ, ਉਹ ਵੀ ਆਜ਼ਾਦ ਉਮੀਦਵਾਰ ਹੋ ਗਏ ਨੇ। ਮਤਲਬ ਕਿ ਖਾਸੇ ਬਣ ਜਾਣੇ ਨੇ। ਅਮਰੀਕ ਸਿੰਘ ਢਿੱਲੋਂ ਪਹਿਲਾਂ ਹੀ ਹੋ ਚੁੱਕੇ ਆ। ਇਹਦਾ ਮਤਲਬ ਕੀ ਹੈ ਕਿ ਬਹੁਤ ਸਾਰੀਆਂ ਸੀਟਾਂ ਤੇ ਸ਼ਾਇਦ ਕੱਲ ਨੂੰ ਤ੍ਰਿਪਤਰਜਿੰਦਰ ਸਿੰਘ ਬਾਜਵਾ ਉਹ ਵੀ ਆਜ਼ਾਦ ਖੁੱਦ ਪੈਣ ਮੈਦਾਨ ਦੇ ਵਿੱਚ, ਜਾਂ ਉਹਨਾਂ ਦੇ ਬੇਟੇ। ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਹੋਰ ਵੀ ਕਈ ਪਰ ਤੋਲ ਰਹੇ ਆ। ਇਹਦਾ ਮਤਲਬ ਇਹ ਆ ਕਿ ਤਕਰੀਬਨ 15 ਦੇ ਕਰੀਬ ਸੀਟਾਂ ਇਸ ਤਰ੍ਹਾਂ ਦੀਆਂ ਹੈਗੀਆਂ ਜਿੱਥੇ ਕਾਂਗਰਸ ਬਗਾਵਤ ਦੇ ਨਾਲ ਬੁਰੀ ਤਰ੍ਹਾਂ ਜੂਝ ਰਹੀ ਹੈ। 15 ਸੀਟਾਂ। ਸੋ ਤੁਸੀਂ ਦੇਖ ਲਓ ਕਿ ਬੈਲੈਂਸ ਸ਼ੀਟ ਤੋਂ ਕਿੰਨਾ ਕੁਝ ਹਟਦਾ, ਰਾਈਟ ਆਫ ਕੀਤਾ ਜਾ ਸਕਦਾ ਹੈ ਇਸ ਮਾਮਲੇ 'ਚ ਕਿ ਕਾਂਗਰਸ ਜਿਹੜੀ 77 ਸੀਟਾਂ ਲਿਜਾਂਦੀ ਹੈ, ਉਹਨੂੰ ਜੇ ਤੁਸੀਂ ਬੈਲੈਂਸ ਸ਼ੀਟ ਤੇ ਸਾਰਾ ਕੁਝ ਬੈਲੈਂਸ ਕਰਕੇ ਦੇਖੋਗੇ, ਜੋੜ ਘਟਾਓ ਕਰਕੇ ਦੇਖੋਗੇ, ਤਾਂ ਕਾਫੀ ਕੁਝ ਰਾਈਟ ਆਫ ਕਰਨਾ ਪਏਗਾ। ਜੀ, ਜੀ। ਅਗਲੀ ਗੱਲ ਕਰੀਏ ਬਟਾਲੇ ਤੋਂ ਟਿਕਟ ਮਿਲਣ ਦੀ ਖੁਸ਼ੀ ਤੇ ਅਸ਼ਵਨੀ ਸੇਖੜੀ ਉਹਨਾਂ ਦੀ ਜ਼ੁਬਾਨ ਥਿੜਕੀ। ਹਾਂਜੀ, ਪਤਾ ਨਹੀਂ ਹੁਣ ਲੀਡਰਾਂ ਦੀ ਜ਼ੁਬਾਨ ਕਾਹਤੋਂ ਥਿੜਕਦੀ ਆ, ਪਰ ਜ਼ੁਬਾਨ ਦਾ ਥਿੜਕਣਾ ਵੀ ਕਈ ਵਾਰ ਨਾ ਬਹੁਤ ਵੱਡੀ ਖਬਰ ਬਣ ਜਾਂਦਾ ਆ। ਇੱਥੇ ਤੁਹਾਨੂੰ ਪਤਾ ਹੀ ਆ, ਕਈਆਂ ਦੀਆਂ ਜ਼ੁਬਾਨਾਂ ਥਿੜਕੀਆਂ ਤੇ ਫਿਰ ਉਹਨਾਂ ਦੀਆਂ ਵੀਡੀਓ ਬਣ ਜਾਂਦੀਆਂ, ਟਿਕਟੌਕ ਬਣ ਜਾਂਦੀ, ਪਤਾ ਨਹੀਂ ਕਿਆ ਕਿਆ ਬਣ ਜਾਂਦਾ ਹੈ। ਤਾਂ ਇਹਨਾਂ ਨੇ ਖੁਸ਼ੀ ਸ਼ਾਇਦ ਕਈ ਵਾਰ ਬੰਦੇ ਨੂੰ ਜ਼ਿਆਦਾ ਹੋ ਜਾਂਦੀ ਹੈ ਨਾ। ਅਸ਼ਵਨੀ ਸੇਖੜੀ ਦੀ ਟਿਕਟ ਤੇ ਵੀ ਬੜਾ ਜ਼ੋਰ ਪਿਆ ਹੋਇਆ ਸੀ, ਬੜਾ ਜ਼ੋਰ ਲੱਗਾ ਹੋਇਆ ਸੀਗਾ। ਜੀ। ਤੇ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਅੰਮ੍ਰਿਤਸਰ ਈਸਟ ਚੋਂ ਕੌਣ ਜਿੱਤੇਗਾ, ਤੇ ਕਹਿੰਦੇ ਕਿ ਮਜੀਠੀਆ ਪੂਰੀ ਸ਼ਾਨ ਦੇ ਨਾਲ ਜਿੱਤੇਗਾ। ਚਲੋ ਜਦੋਂ ਵੀਡੀਓ ਵਾਇਰਲ ਹੋ ਗਈ, ਪੇਜਾਂ ਤੇ ਪੈ ਗਈ, ਫਿਰ ਇਹਨਾਂ ਨੂੰ ਸਫਾਈ ਦੇਣੀ ਪਈ। ਉਹ ਤਾਂ ਤੇਰੇ ਕੀ ਵੀ ਇਹ ਤੇ ਗਲਤ ਹੋ ਗਿਆ ਕੰਮ। ਮੈਂ ਤਾਂ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰਨਾ ਸੀ ਕਿ ਨਵਜੋਤ ਸਿੰਘ ਸਿੱਧੂ ਇੱਥੋਂ ਸ਼ਾਨਾਮਤੀ ਢੰਗ ਦੇ ਨਾਲ ਜਿੱਤੇਗਾ। ਬਈ ਉਹ ਤੇ ਐਵੇਂ ਹੀ ਨਾਲ ਹੈ ਹੋ ਗਿਆ, ਐਵੇਂ ਹੀ ਰੌਲਾ ਪੈ ਗਿਆ। ਜਿਵੇਂ ਇੱਕ ਕੈਸਟ ਆਈ ਸੀ ਨਾ ਰਵਿੰਦਰ ਗਰੇਵਾਲ ਦੀ, ਐਵੇਂ ਹੀ ਰੌਲਾ ਪੈ ਗਿਆ। ਤੇ ਹੁਣ ਫਿਰ ਇਹ ਸਾਰਾ ਕੁਛ ਹੈ ਜਿਹੜਾ ਉਹਨਾਂ ਨੇ ਠੀਕ ਕਰਨ ਦਾ ਯਤਨ ਕੀਤਾ। ਹੋ ਜਾਂਦਾ ਵੈਸੇ, ਕਦੀ ਕਦੀ ਜ਼ੁਬਾਨ ਸਲਿਪ ਕਰ ਜਾਂਦੀ ਹੈ, ਪਰ ਐਸੀ ਸਲਿਪ ਜੇ ਕਿਤੇ ਗਾ ਕੁਛ ਹੋ ਗਿਆ ਤੇ ਸਲਿਪ 'ਚ ਕਿਤੇ ਕੈਚ ਹੀ ਫੜਿਆ ਗਿਆ ਤੇ ਬਹੁਤ ਕੁਛ ਹੋਏਗਾ ਕਿ ਕਾਂਗਰਸੀ ਤੋਂ ਪਹਿਲਾਂ ਹੀ ਮਨੋਕਾਮਨਾਵਾਂ ਜਿਹੜੀਆਂ ਇਹੋ ਜਿਹੀਆਂ ਰੱਖੀ ਬੈਠੇ ਸਨ ਕਿ ਸਿੱਧੂ ਹਾਰ ਜਾਵੇ। ਜੀ, ਦੇਖੋ ਕੀ ਬਣਦਾ ਆ। ਮਿੰਟੂ ਜੀ, ਬਿਹਾਰ ਦੇ ਵਿੱਚ ਰੇਲ ਦੇ ਵੀ ਪ੍ਰੋਟੈਸਟ ਹੋਏ ਆ। ਹੁਣ ਸਟੂਡੈਂਟਸ ਦੇ ਦੁਆਰਾ ਵੀ ਜਿਹੜੇ ਆ ਉਹ ਰੋਡ ਬਲਾਕ ਵਗੈਰਾ ਕੀਤੇ ਗਏ ਆ। ਸੁਣੀ ਜਾ ਰਹੀ ਹੈ ਵਿਚਾਰਿਆਂ ਦੀ ਕਿ ਨਹੀਂ? ਇਹ ਦੇਖੋ, ਬਿਹਾਰ ਦੇ ਵਿੱਚ ਹੁਣ ਤੇ ਠੀਕ ਆ, ਮਤਲਬ ਕਿ ਉਹ ਜਿਹੜਾ ਰਿਜ਼ਲਟ ਆ ਰੇਲਵੇ ਦਾ ਉਹ ਦੁਬਾਰਾ ਕਰੂਗੇ। ਉਹ ਤਾਂ ਖਾਸੀ 26 ਜਨਵਰੀ ਦੀ ਗੱਲ ਹੈ ਜੀ ਜਿਹੜੀ ਤੁਸੀਂ ਕਰ ਰਹੇ ਹੋ। ਉਦਣ ਵਾਇਲੈਂਸ ਹੋਈ ਸੀ ਥੋੜੀ, ਉਸ ਤੋਂ ਬਾਅਦ ਫਿਰ ਇਹਨਾਂ ਨੇ ਉਸੇ ਦਿਨ ਸੇਮ ਡੇ ਡਿਕਲੇਅਰ ਕਰ ਦਿੱਤਾ ਸੀਗਾ ਕਿ ਅਸੀਂ ਉਸ ਰਿਜ਼ਲਟ ਨੂੰ ਰੋਕ ਰਹੇ ਹਾਂ, ਜਿਹੜਾ ਰੇਲਵੇ ਭਰਤੀ ਬੋਰਡ ਨਾਲ ਸੰਬੰਧਿਤ ਸੀਗਾ, ਕਿ ਅਸੀਂ ਉਸ ਰਿਜ਼ਲਟ ਨੂੰ ਦੁਬਾਰਾ ਰਿਵਿਊ ਕਰਾਂਗੇ, ਕਮੇਟੀ ਬਣਾਵਾਂਗੇ। ਤਾਂ ਮੇਰੇ ਖਿਆਲ ਦੇ ਨਾਲ ਹੁਣ ਤੇ ਠੀਕ ਹੈ, ਪਰ ਬੇਰੁਜ਼ਗਾਰੀ ਆਪਣੇ ਆਪ ਦੇ ਵਿੱਚ ਇੱਥੇ ਇੱਕ ਐਟਮ ਬੰਬ ਬਣੀ ਪਈ ਹੈ। ਬਹੁਤ ਸਾਰਾ ਡਾਟਾ ਖੰਗਾਲੋਗੇ ਤੁਸੀਂ ਤਾਂ ਤੁਹਾਨੂੰ ਲੱਗੇਗਾ ਪਤਾ ਕਿ 15 ਤੋਂ 24 ਸਾਲ ਦਾ, 25 ਸਾਲ ਦਾ ਜਿਹੜਾ ਨੌਜਵਾਨ ਹੈ ਉਹ ਤਕਰੀਬਨ 50% ਇਸ ਵੇਲੇ ਹਨੇਰਾ ਹੀ ਟੋ ਰਿਹਾ, ਹਨੇਰਾ ਟੋ ਰਿਹਾ। ਕੁਛ ਵੀ ਨਹੀਂ ਪਤਾ ਲੱਗਦਾ ਕਿ ਜਾਣਾ ਕਿੱਧਰ ਆ, ਕੋਈ ਜੌਬ ਵਗੈਰਾ ਨਹੀਂ ਹੈਗੀ। ਪਰ ਜੇ ਤੁਸੀਂ ਉਸ ਅੰਦੋਲਨ ਦੀ ਗੱਲ ਕਰਦੇ ਹੋ, ਵਿਦਿਆਰਥੀ ਅੰਦੋਲਨ ਦੀ, ਤਾਂ ਉਹ ਰੇਲਵੇ ਦੀ ਭਰਤੀ ਨੂੰ ਲੈ ਕੇ ਸੀਗਾ, ਜਿਹਦੇ ਵਿੱਚ ਇਹਨਾਂ ਨੇ ਭਰੋਸਾ ਦਿੱਤਾ ਸੀਗਾ ਕਿ ਅਸੀਂ ਦੁਬਾਰਾ ਰਿਜ਼ਲਟ ਬਣਾਵਾਂਗੇ। ਜੀ। ਸੋ ਹੈ ਤਾਂ ਵੈਸੇ ਬਹੁਤ ਵੱਡੀ ਜਿਹੜੀ ਸਮੱਸਿਆ ਇਸ ਟਾਈਮ ਬੇਰੁਜ਼ਗਾਰੀ ਦੀ। ਦੇਖੋ ਕੋਈ ਬਣਦਾ ਇਹਨਾਂ ਦਾ ਜਾਂ ਨਹੀਂ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਟਿਕਟਾਂ ਦੀ ਵੰਡ ਨੂੰ ਲੈ ਕੇ ਮਹਿਲਾ ਕਾਂਗਰਸ ਦੀ ਕਮੇਟੀ ਦੇ ਵਿੱਚ ਵੀ ਚੰਗਾ ਰੋਸ। ਹਾਂਜੀ, ਦੇਖੋ, ਟਿਕਟਾਂ ਦੀ ਵੰਡ ਨੂੰ ਲੈ ਕੇ ਰੋਸ ਇਹ ਆ ਕਿ ਅਸਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜੀ ਕਾਂਗਰਸ ਹੈ ਨਾ, ਵੈਸੇ ਵੀ ਠੀਕ ਹੈ, ਕੋਈ ਲਾਈਕ ਕਰੇ ਜਾਂ ਨਾ ਲਾਈਕ ਕਰੇ, ਇਹ ਵੀ ਗੁਲਦਸਤੇ ਦੇ ਤਰ੍ਹਾਂ ਇੱਕ ਕਾਂਗਰਸ ਜਿਹੜੀ ਹੈ ਵਿਚਾਰ ਹੈ। ਆਪਾਂ ਨੂੰ ਪਤਾ ਹੀ ਹੈ ਨਾ, ਪੂਰੇ ਵਰਲਡ ਦੇ ਵਿੱਚ ਵਿਚਾਰ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਆਈਡੀਓਲੋਜੀ ਕਹਿੰਦੇ ਆ, ਕਿ ਵੱਖ-ਵੱਖ ਪਾਰਟੀਆਂ ਦੀ ਜਿਹੜੀ ਆਈਡੀਓਲੋਜੀ ਹੁੰਦੀ ਹੈ। ਤਾਂ ਇੱਕ ਸਿਧਾਂਤ ਹੈ ਕਾਂਗਰਸ ਜਿਹਦਾ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਰੋਲ ਸੀਗਾ। ਔਰ ਜੇ ਆਪਾਂ ਦੇਖੀਏ
ਜਦ ਅੰਗਰੇਜ਼ ਗਏ ਨੇ, ਵੈਸੇ ਤੇ ਅੱਜ ਕੱਲ ਨਹਿਰੂ ਦੇ ਨਾਮ ਤੋਂ, ਗਾਂਧੀ ਦੇ ਨਾਮ ਤੋਂ ਬਹੁਤ ਸਾਰੇ ਲੋਕਾਂ ਨੂੰ ਛੇੜਿਆ। ਜਦੋਂ ਗੋਰੇ ਇੱਥੋਂ ਗਏ ਨੇ ਤਾਂ GDP ਕਿੱਥੇ ਸੀ, ਸਭ ਕੁਝ ਬੇਕਾਰ ਸੀਗਾ। ਬਥੇਰਾ ਕੁਝ ਕੀਤਾ ਵੀ ਤੇ ਬਥੇਰਾ ਕੁਝ ਇਹਨਾਂ ਨੇ ਕਰਾਇਆ ਵੀ, ਬਥੇਰਾ ਕੁਝ ਆਪ ਵੀ ਮਤਲਬ ਕਿ ਹੜੱਪਿਆ, ਕਪਲੇ ਵੀ ਹੋਏ, ਸਭ ਕੁਝ ਹੋਇਆ। ਉਹ ਇਸ ਦੇਸ਼ ਦਾ ਆਜ਼ਾਦੀ ਤੋਂ ਬਾਅਦ ਦਾ ਦੋ ਪਾਸਿਆਂ ਵਾਲਾ ਪੱਖ ਹੈ। ਪਰੰਤੂ ਜੇ ਤੁਸੀਂ ਦੇਖੋਗੇ ਤਾਂ ਮੈਂ ਓਵਰਆਲ ਜਿਹੜੀ ਗੱਲ ਕਹਿ ਰਿਹਾ ਵਾਂ ਕਾਂਗਰਸ ਦੀ, ਕਿ ਉਹ ਇੱਕ ਗੁਲਦਸਤੇ ਦੀ ਤਰ੍ਹਾਂ ਹੈ, ਉਹਦੇ ਚ ਵੱਖ-ਵੱਖ ਅੱਗੇ ਆ ਜਾਂਦੀਆਂ ਜਿੱਦਾਂ ਬਣ ਗਈਆਂ। ਤਾਂ ਇਸੇ ਤਰ੍ਹਾਂ ਇਹਨਾਂ ਦੀ ਇੱਕ ਕਹਿ ਲਓ ਕਿ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਹੈ ਜਿਵੇਂ, ਤਾਂ ਇਹਨਾਂ ਦੀ ਇਸ ਤਰ੍ਹਾਂ ਪ੍ਰਦੇਸ਼ਿਕ ਮਹਿਲਾ ਕਮੇਟੀ ਵੀ ਹੁੰਦੀ ਹੈ ਜਿਹਦੇ ਵਿੱਚ ਅਹੁਦੇਦਾਰੀਆਂ ਜਿਹੜੀਆਂ ਹੁੰਦੀਆਂ ਨੇ ਉਹ ਬੀਬੀਆਂ ਹੁੰਦੀਆਂ ਨੇ। ਤਾਂ ਮਸਲਾ ਕੀ ਹੈ ਕਿ ਜਿੰਨੀਆਂ ਵੀ ਹੁਣ ਤੱਕ ਇਹਨਾਂ ਨੇ ਟਿਕਟਾਂ ਦਿੱਤੀਆਂ, ਬਾਕੀ ਟਿਕਟਾਂ ਤੇ ਸਾਰੀਆਂ ਤਕਰੀਬਨ ਆ ਹੀ ਗਈਆਂ, ਕੋਈ 8-10 ਹੀ ਰਹਿੰਦੀਆਂ ਹੁੰਦੀਆਂ ਬਕਾਇਆ, ਪਰ ਇਹਨਾਂ ਨੇ ਬਹੁਤ ਘੱਟ ਬੀਬੀਆਂ ਨੂੰ, ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ ਤੇ ਹੁਣ ਤੱਕ ਜਿੰਨੀਆਂ ਵੀ ਟਿਕਟਾਂ ਇਹਨਾਂ ਨੇ ਦਿੱਤੀਆਂ, ਕੋਈ 8-10 ਮਹਿਲਾਵਾਂ ਬੀਬੀਆਂ ਹੋਣੀਆਂ ਨੇ, ਕੋਈ ਜ਼ਿਆਦਾ ਨਹੀਂ ਹੈਗੀਆਂ। ਤਾਂ ਇਹਨਾਂ ਦੀ ਜਿਹੜੀ ਪ੍ਰਦੇਸ਼ ਦੀ ਹੈਡ ਹੈ ਬੀਬੀ ਬਲਵੀਰ ਰਾਣੀ ਸੋਢੀ, ਉਹਨੇ ਕਾਫੀ ਸ਼ਿਕਵਾ ਜ਼ਾਹਰ ਕੀਤਾ ਹੈ ਕਿ ਯੂਪੀ ਦੇ ਵਿੱਚ ਤਾਂ ਤੁਸੀਂ ਔਰਤਾਂ ਦੇ ਨਾਮ ਤੇ ਹੀ ਇਲੈਕਸ਼ਨ ਲੜ ਰਹੇ। ਉਥੇ ਪ੍ਰਿयंका ਨੇ ਨਾਰਾ ਦਿੱਤਾ ਸੀਗਾ ਨਾ ਕਿ ਲੜਕੀ ਹੂੰ ਤਾਂ ਲੜ ਸਕਤੀ ਹੂੰ, ਤਾਂ ਉਹਨਾਂ ਨੇ 40% ਉੱਥੇ ਟਿਕਟਾਂ ਜਿਹੜੀਆਂ ਉਹ ਬੀਬੀਆਂ ਨੂੰ ਦੇਣ ਦਾ ਤਹਈਆ ਕੀਤਾ ਸੀਗਾ। ਤਾਂ ਕਹਿਣ ਦਾ ਮਤਲਬ ਹੈ ਉਹ ਕਹਿੰਦੇ ਕਿ ਸਾਡੀ ਇਹ ਜਿਹੜੀ ਪੰਜਾਬ ਪ੍ਰਦੇਸ਼ ਮਹਿਲਾ ਕਮੇਟੀ ਆ, ਇਹਦੇ ਵੱਲੋਂ 12 ਔਰਤਾਂ ਨੇ ਅਪਲਾਈ ਕੀਤਾ ਸੀਗਾ, 12 ਜਣੀਆਂ ਨੇ ਅਪਲਾਈ ਕੀਤਾ ਸੀਗਾ, ਪਰ ਕਿਸੇ ਵੀ ਅਹੁਦੇਦਾਰ ਨੂੰ ਟਿਕਟ ਨਹੀਂ ਦਿੱਤੀ ਗਈ, ਜੋ ਕਿ ਬਹੁਤ ਗਲਤ ਗੱਲ ਹੈ। ਮਤਲਬ ਕਿ ਸਿੱਧੇ ਤੌਰ ਤੇ ਕਹਿ ਲਓ ਕਿ ਹੁਣ ਬੀਬੀਆਂ ਨੇ ਵੀ ਟਿਕਟ ਵੰਡ ਦੇ ਵਿੱਚ ਕਾਂਗਰਸ ਪਾਰਟੀ ਤੇ ਸਵਾਲ ਖੜੇ ਕਰ ਦਿੱਤੇ ਆ ਕਿ ਭਾਈ ਅਸੀਂ ਕਹਿਣ ਨੂੰ ਤਾਂ ਕੁਝ ਹੋਰ ਆ ਤੇ ਕਰਦੇ ਅਸੀਂ ਕੁਝ ਹੋਰ ਵਾਂ। ਐਸਾ कह लो कि दोहरा पैमाना, ऐसा डबल स्टैंडर्ड जिहड़ा है वो नहीं होना चाहिए। तो मेरे ख्याल दे नाल इह गल जायज़ है जी। देखो मैं कहा कि पार्टी पसंद ना पसंद वगैरह सारा कुछ हो सकता है, परंतु तुसी देखो जिहड़ियां बीबियां अपने गृहस्थी जीवन का त्याग करके जां कुछ हद तक प्रभावित करके वो तुहाडे वास्ते काम करदियां ने अपने बच्चों नूं छड्ड के, तां उन्हां नूं उन्हां दा हक मिलना चाहिए। सतविंदर बिट्टी वो भी पिटी जाती है इत्थे, मेरे ख्याल दे नाल दामन बाजवा जिहड़ी सनाम वाली, वैसे सत्कार कौर लई तां कोई सत्कार ते मैं करदा उहदा, पर मेरी कोई हमदर्दी नहीं है क्योंकि बहुत तगड़ा मौका मिलिया सी। असीं सारे जाणदे आ, मैं ते खास तौर ते जाणदा इस एरिए दी हां, असीं एक तरह नाल फिरोजपुर एरिए दे कि कित्थों उठ के कित्थों तक चले गए, पर उन्हां ने 5 सालां च जो कीता उन्हां दी टिकट मैनूं नहीं लगदा कि जायज़ बनदी सीगी। पर दामन बाजवा वर्गी कुड़ी जिन्हें बहुत मेहनत की है कांग्रेस वास्ते, वो पिछली बार हार गई सी, उसकी टिकट कट दी, तो खुशबाज जताड़ा पिछली बार हार गया सी, वो टिकट लै गया। कोई मतलब कि स्टैंडर्ड इन्होंने तय रखिया ही नहीं है। हर एक मामले च दो गलापन है। एक फैमिली नूं 2 टिकटां नहीं, पर मैं तुहानूं गिना सकदा कि किद्दां दित्तियां गईयां ने टिकटां फैमिली दे विच। सो इस करके दोहरा चरित्र पार्टियां नूं नहीं रखना चाहिए, और बीबियां जो काम करदियां ने किसी भी संगठन वास्ते, किसी भी पार्टी वास्ते, दल वास्ते, उन्हां नूं उन्हां दा हक मिलना चाहिए। जी, जी, बिल्कुल। ਤੇ ਮਿੰਟੂ ਜੀ ਆਪਾਂ ਇੱਥੇ ਇੱਕ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਸਰੋਤਿਓ ਅਸੀਂ ਵਾਪਸ ਹਾਜ਼ਰ ਹੁੰਦੇ ਹਾਂ ਤੇ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮਿੰਟੂ ਜੀ ਆਪਣੇ ਨਾਲ ਜੁੜੇ ਰਹਿਣਗੇ। ਤੇ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਨੰਬਰ 408 272 5200 408272 5200, ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਤੁਸੀਂ ਜਿਹੜੇ ਉਹ ਸਵਾਲ ਪੁੱਛ ਸਕਦੇ ਆ 408272 5200। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਮਾਪੇ ਹੋਣ ਦੇ ਨਾਤੇ ਅਸੀਂ ਇਸ ਮਹਾਮਾਰੀ ਦੌਰਾਨ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਸਭ ਕੁਝ ਕੀਤਾ ਹੈ, ਅਤੇ ਹੁਣ ਸਾਡੇ ਕੋਲ ਉਹਨਾਂ ਨੂੰ ਹੋਰ ਵੀ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸਭ ਤੋਂ ਵਧੀਆ ਸਾਧਨ ਹੈ। ਸਭ ਤੋਂ ਮਹੱਤਵਪੂਰਨ ਕੰਮ ਜੋ ਅਸੀਂ ਕਰ ਸਕਦੇ ਹਾਂ
ਉਹ ਹੈ ਆਪਣੇ ਬੱਚਿਆਂ ਨੂੰ ਕੋਵਿਡ-19 ਤੋਂ ਬਚਾਉਣ ਲਈ ਟੀਕਾਕਰਨ। ਵੈਕਸੀਨ 5 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਆਪਣੇ ਨੇੜੇ ਟੀਕਾ ਲੱਭਣ ਲਈ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ ਜਾਂ myturn.ca.gov ਤੇ ਜਾਓ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਦੁਆਰਾ ਤੁਹਾਡੇ ਲਈ ਲਿਆਂਦਾ ਗਿਆ ਹੈ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਿਆ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਇੰਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕੁਏਟ ਹਾਲ ਨਾਓ ਅੰਡਰ ਨਿਊ ਮੈਨੇਜਮੈਂਟ, ਜਿਨ੍ਹਾਂ ਕੋਲ ਹਨ 2 ਬੈਂਕੁਏਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਨੰਬਰ 1 ਕੇਟਰਿੰਗ ਇਨ ਕੈਲੀਫੋਰਨੀਆ, ਬੈਸਟ ਸਵੀਟਸ ਅਤੇ ਤੁਹਾਡੇ ਫੰਕਸ਼ਨ ਦੇ ਲਈ ਬੈਸਟ ਐਂਬੀਐਂਸ। ਫॉर ਮੋਰ ਇਨਫੋਰਮੇਸ਼ਨ ਕਾਲ ਰਾਜਾ ਸਿੰਘ 9168656659 916 865 6659। ਮਿਰਾਜ ਬੈਂਕੁਏਟ ਹਾਲ ਨਾਓ ਅੰਡਰ ਨਿਊ ਮੈਨੇਜਮੈਂਟ। ਵਾਹ ਸ਼ੀਤਲ, ਇੰਨੇ ਸੋਹਣੇ ਝੁਮਕੇ ਕਿੱਥੋਂ ਬਣਵਾਏ ਆ? ਇਹ ਝੁਮਕੇ ਕਸਟਮ ਮੇਡ ਨੇ, ਬਣਵਾਏ ਨੇ ਸਪੈਸ਼ਲੀ ਨੂਰ ਮਹਿਲ ਜੁਐਲਰਸ ਤੋਂ, ਜਿਹੜੇ ਮਾਡਰਨ ਤੇ ਐਂਟੀਕ ਜੁਐਲਰੀ ਚ ਨੰਬਰ 1 ਨੇ। ਹਾਂਜੀ, ਨੂਰ ਮਹਿਲ ਜੁਐਲਰਸ ਜੋ 1990 ਤੋਂ ਆਪਣੇ ਗਹਿਣਿਆਂ ਦੇ ਨਾਲ ਲੋਕਾਂ ਨੂੰ ਸਜਾ ਰਹੇ ਨੇ, ਜਿਨ੍ਹਾਂ ਦੇ ਨਾਮ ਵਿੱਚ ਹੀ ਹੈ ਸ਼ਿਓਰਿਟੀ। ਹਰ ਤਰ੍ਹਾਂ ਦੇ ਸੋਨੇ, ਚਾਂਦੀ, ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਤੇ ਸਿੱਕੇ ਵੀ ਖਰੀਦੋ ਤੇ ਤੁਸੀਂ ਕਸਟਮਾਈਜ਼ ਡਿਜ਼ਾਈਨ ਵੀ ਇਹਨਾਂ ਕੋਲੋਂ ਗਹਿਣਿਆਂ ਦੇ ਬਣਵਾ ਸਕਦੇ ਹੋ। ਰਾਸ਼ੀ ਨਗ ਵਾਲੀਆਂ ਰਿੰਗਸ ਵੀ ਇਹਨਾਂ ਕੋਲ ਅਵੇਲੇਬਲ ਨੇ। ਤੁਸੀਂ ਆਪਣੇ ਪੁਰਾਣੇ ਗਹਿਣੇ ਵੀ ਇਹਨਾਂ ਨੂੰ ਵੇਚ ਸਕਦੇ ਹੋ। ਓਪਨ ਸਵੇਰੇ 10:30 ਤੋਂ ਸ਼ਾਮ 7 ਵਜੇ ਤੱਕ। ਵਧੇਰੀ ਜਾਣਕਾਰੀ ਲਈ ਕਾਲ ਕਰੋ 916 692 8121 916 692 8121। Nurmel Jewelers, Sacramento, 2840 Del Paso Road, Suite 200. Nurmel Jewelers, Sacramento, Yuba City ਵਾਲੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 4082725200 408 272 5200। ਉਹ ਭਗਵਾਨੇ, ਮੈਂ ਬੜਾ ਖੁਸ਼ ਹਾਂ ਅੱਜ, ਕਿਉਂਕਿ ਅੱਜ ਮੇਰਾ ਲੱਗ ਗਿਆ ਇੰਕਰੀਮੈਂਟ ਤੇ ਅੱਜ ਕੁਝ ਵਧੀਆ ਜੀ ਡਿਸ਼ ਬਣਾ ਖਾਣੇ ਚ। ਇੰਕਰੀਮੈਂਟ ਲੱਗਾ ਤੇ ਉਹ ਵੀ ਮੈਂ ਘਰ ਦੇ ਵਿੱਚ ਬਣਾਵਾਂ। ਮੈਂ ਘਰ ਕੁਝ ਨਹੀਂ ਬਣਾਉਣਾ, ਮੈਂ ਤਾਂ ਲੈਣੀ ਹੈ ਤੁਹਾਡੇ ਤੋਂ ਅੱਜ ਪੀਜ਼ਾ ਪਾਰਟੀ, ਤੇ ਉਹ ਵੀ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲ ਗਰੋਵ ਵਾਲਿਆਂ ਦੇ ਜਾ ਕੇ। ਤੂੰ ਖਾਏਂਗੀ ਪੀਜ਼ਾ ਤੇ ਮੈਂ ਕੀ ਖਾਵਾਂਗਾ? ਤੁਸੀਂ ਖਾਈਓ ਆਪਣੇ ਪਸੰਦ ਦੇ ਪਨੀਰ ਦੇ ਪਕੌੜੇ ਤੇ ਛੋਲੇ ਭਟੂਰੇ, ਤੇ ਨਾਲੇ ਟਿੱਕੀਆਂ ਵੀ ਮਿਲਦੀਆਂ ਨੇ। ਤਾਂ ਓਰੀਜਨਲ ਸ਼ਿਕਾਗੋ ਪੀਜ਼ਾ ਐਂਡ ਕਰੀ, ਜਿੱਥੇ ਤੁਹਾਨੂੰ ਮਿਲਣਗੇ ਚਿਕਨ ਪੀਜ਼ਾ, ਦੇਸੀ ਸਟਾਈਲ ਪੀਜ਼ਾ, ਮੀਟ ਪੀਜ਼ਾ, ਵੈਜੀ ਪੀਜ਼ਾ, ਪਨੀਰ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਤੁਸੀਂ ਖਾ ਸਕਦੇ ਹੋ। ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਜਾਂ ਫਿਰ ਟੇਕ ਆਊਟ ਵੀ ਲੈ ਸਕਦੇ ਹੋ। ਇਸ ਤੋਂ ਇਲਾਵਾ ਇਹ ਡਿਲੀਵਰੀ ਵੀ ਕਰਦੇ ਨੇ। ਓਪਨ ਹਫਤੇ ਦੇ 7 ਦਿਨ ਸਵੇਰੇ 11 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 9164784444 916 478 4444 ਤੇ। ਇਹ ਸਾਰੇ ਇਵੈਂਟਸ ਦੇ ਲਈ ਕੈਟਰਿੰਗ ਵੀ ਕਰਦੇ ਨੇ। ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ, ਐਲਕ ਗਰੋਵ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ-ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ।
ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਜੇਕਰ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 4082725200। ਤੇ ਆਓ ਆਪ ਆਪਣੇ ਕਾਲਰਸ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਦੀਪ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨਿੱਕੇ ਨਿੱਕੇ ਦੋ ਕੁਐਸਚਨ ਨੇਗੇ ਜੀ। ਪਹਿਲਾ ਮੇਰਾ ਸਵਾਲ ਹੈਗਾ ਵੀ ਪਹਿਲਾਂ ਕਾਂਗਰਸ ਨੇ 2012 ਦੇ ਵਿੱਚ ਮੌਕਾ ਮੰਗਿਆ ਤੇ 4.5 ਸਾਲਾਂ ਬਾਅਦ ਦੁਬਾਰੇ ਉਹ ਕਹਿੰਦੇ ਸਾਨੂੰ 111 ਦਿਨਾਂ ਲਈ ਦੁਬਾਰੇ ਫਿਰ ਉਹਨਾਂ ਕੋਲੇ ਮੌਕਾ ਸੀਗਾ ਤੇ ਉਹ 111 ਦਿਨਾਂ ਦੇ ਵਿੱਚ ਉਹਨਾਂ ਨੇ ਕੋਈ ਵਿਜ਼ਨ ਨਹੀਂ ਪੇਸ਼ ਕੀਤਾ, ਉਹ ਵੀ ਐਂ ਪਾਸ ਕਰਤਾ, ਲੜਦੇ ਰਹੇ ਤੇ ਜਿਹੜੇ ਐਲਾਨ ਕੀਤੇ ਉਹ ਲਾਗੂ ਨਹੀਂ ਹੋਏ। ਬਾਅਦ 'ਚ ਕਹਿੰਦੇ ਅਸੀਂ ਨੋਟੀਫਿਕੇਸ਼ਨ ਜਾਰੀ ਕਰਤਾ, ਨੋਟੀਫਿਕੇਸ਼ਨ ਤੋਂ ਬਾਅਦ ਵੀ ਉਹ ਗਰਾਊਂਡ 'ਤੇ ਲਾਗੂ ਨਹੀਂ ਹੋਏ ਤੇ ਹੁਣ ਤੀਜਾ ਮੌਕਾ ਫਿਰ ਮੰਗ ਰਹੇ ਨੇ। ਜਦੋਂ ਕਿ ਦਿੱਲੀ ਦੇ ਵਿੱਚ 49 ਦਿਨਾਂ ਦੀ ਸਰਕਾਰ ਆਈ ਸੀ ਤੇ ਉਹਨਾਂ ਨੇ ਇੱਕ ਵਿਜ਼ਨ ਦੇਤਾ ਸੀਗਾ ਵੀ ਕਰਪਸ਼ਨ ਰੋਕ ਕੇ 49 ਦਿਨਾਂ 'ਚ ਕੰਮ ਕਰਕੇ ਇੱਕ ਵਿਜ਼ਨ ਦਿੱਤਾ ਸੀ ਉਹਨਾਂ ਨੇ। ਕਾਂਗਰਸ 111 ਦਿਨਾਂ ਦੇ ਵਿੱਚ ਵਿਜ਼ਨ ਨਹੀਂ ਦੇ ਸਕੀ ਤੇ ਹੁਣ ਦੁਬਾਰੇ ਕਿਵੇਂ ਮੌਕਾ ਮੰਗ ਰਹੇ ਨੇ। ਤੇ ਮੇਰਾ ਦੂਜਾ ਨਹੀਂ, ਕੁਐਸਚਨ ਉਹ ਪੰਜਾਬ ਮਾਡਲ ਦੇ ਰਹੇ ਨੇ, ਉਹ ਕਹਿੰਦੇ ਪੰਜਾਬ ਮਾਡਲ ਲੈ ਲਓ ਸਰ, ਇੱਕ ਮੌਕਾ ਦੇ ਦਿਓ, ਪੰਜਾਬ ਮਾਡਲ ਦੇਾਂਗੇ ਅਸੀਂ ਤੁਹਾਨੂੰ। ਉਹਨਾਂ ਨੇ ਵਿਜ਼ਨ, ਤੁਸੀਂ ਵਿਜ਼ਨ ਕਿਹਾ, ਉਹਨਾਂ ਨੇ ਮਾਡਲ ਦੇ ਦਿੱਤਾ ਹੈ। ਹੁਣ ਮੌਕਾ ਦੇਣ ਵਾਲਿਆਂ ਦੇ ਸਾਥ ਮੌਕਾ ਦੇਣਾ ਆ, ਨਾ ਹੀ ਦੇਣ ਵਾਲਿਆਂ ਨੇ ਨਹੀਂ ਦੇਣਾ। ਪਰ ਉਹ ਮੰਗ ਰਹੇ ਨੇ ਅੱਜ ਦੀ ਤਰੀਕ 'ਚ ਸਿੱਧੂ ਸਾਹਿਬ ਪੰਜਾਬ ਮਾਡਲ ਦੇ ਆਧਾਰ ਤੇ ਕਿ ਮੇਰੇ ਕੋਲ ਪੰਜਾਬ ਮਾਡਲ ਹੈ ਬਾਈ ਜੀ, ਤੁਸੀਂ ਮੈਨੂੰ ਪਾਵਰਫੁਲ ਕਰੋ ਤੇ ਆਪਾਂ ਪੰਜਾਬ ਮਾਡਲ ਲਾਗੂ ਕਰਾਂਗੇ। ਜੀ, ਦੂਸਰਾ ਸਵਾਲ ਵੀ ਪੁੱਛ ਲਿਓ ਜੀ ਆਪਣਾ। ਜੀ ਹਾਂਜੀ, ਮੇਰਾ ਦੂਸਰਾ ਸਵਾਲ ਸੀਗਾ ਜੀ, ਮੈਂ ਕੈਨੇਡਾ ਤੋਂ ਅੱਜ ਆਪਦੇ ਘਰ ਫੋਨ ਕੀਤਾ ਤੇ ਜਿਵੇਂ ਆਪਾਂ ਨਸ਼ੇ ਦਾ ਬਹੁਤ ਕੁਝ ਸੁਣਦੇ ਹਾਂ ਤੇ ਮੇਰੀ ਮਾਤਾ ਨੇ ਦੱਸਿਆ ਵੀ ਆਪਣੇ ਪਿੰਡ 'ਚ ਨਸ਼ਾ ਬਹੁਤ ਹੈਗਾ ਤੇ ਉਹ ਕਹਿੰਦੇ ਜਿਵੇਂ ਆਪਣੇ ਆਮ ਹੀ ਕਹਿੰਦੇ ਨੇ ਵੀ ਫਲਾਨਿਆਂ ਦੀ ਬਹੂ ਨੇ ਕਿ ਸਲਫਾਸ ਦੀਆਂ ਗੋਲੀਆਂ ਰੱਖ ਰੱਖੀਆਂ ਵੀ ਉਹਦਾ ਘਰ ਵਾਲਾ ਨਸ਼ਾ ਬਹੁਤ ਕਰਦਾ ਤੇ ਉਹ ਇੰਨਾ ਵੀ ਦੁਖੀ ਸੀ ਵੀ ਉਹਨੇ ਸਲਫਾਸ ਦੀਆਂ ਗੋਲੀਆਂ ਖਾ ਲੈਣੀਆਂ ਤੇ ਵੀ ਨਸ਼ਾ ਕਰਦਾ ਉਹ ਮੁੰਡਾ। ਤੇ ਉਹ ਕਹਿੰਦੇ ਵੀ ਹੁਣ ਕਹਿੰਦੇ ਨੇ ਭਗਵੰਤ ਮਾਨ ਆਊਗਾ ਉਹ ਨਸ਼ਾ ਰੋਕ ਦੂਗਾ। ਉਹਨਾਂ ਨੇ ਇਹ ਗੱਲ ਪੁੱਛੀ ਜਦੋਂ ਮੇਰੇ ਕੋਲ ਕੋਈ ਆਨਸਰ ਨਹੀਂ ਸੀਗਾ, ਇਹਦਾ ਆਨਸਰ ਦੇ ਸਕਦੇ ਹੋ ਤੁਸੀਂ? ਨਹੀਂ ਸਰ, ਤੁਸੀਂ ਕੈਨੇਡਾ 'ਚ ਰਹਿੰਦੇ ਹੋ, ਕੀ ਕੈਨੇਡਾ 'ਚ ਡਰੱਗ ਨਹੀਂ ਹੈ? ਮਾਫ ਕਰਨਾ, ਮੈਂ ਤੁਹਾਨੂੰ ਮਤਲਬ ਕਿ ਕੋਈ ਕਾਊਂਟਰ ਨਹੀਂ ਕਰ ਰਿਹਾ, ਮੈਂ ਤੁਹਾਨੂੰ ਇਸ ਤੋਂ ਅਗਲੀ ਗੱਲ ਦੱਸਣ ਵਾਸਤੇ ਜਾਂ ਕਰਨ ਵਾਸਤੇ ਕਹਿ ਰਿਹਾ ਕਿ ਡਰੱਗ ਨਹੀਂ ਹੈ ਕੈਨੇਡਾ 'ਚ ਜਾਂ US ਦੇ ਵਿੱਚ ਡਰੱਗ ਨਹੀਂ ਹੈ। ਇਮਾਨਦਾਰੀ ਨਾਲ ਕਿਹੋ, ਇੱਥੇ ਬੱਚੇ ਨਹੀਂ ਮਰ ਰਹੇ, ਇੱਥੇ ਪੰਜਾਬੀ ਤੇ ਗੈਂਗਵਾਰਾਂ 'ਚ ਮਰ ਰਹੇ ਨੇ। ਇੱਥੇ ਤੇ ਬਾਰਡਰ ਕ੍ਰਾਸਿੰਗ ਦੇ ਵਿੱਚ ਕਿੰਨਾ ਨਸ਼ਾ ਫੜਿਆ ਜਾਂਦਾ ਹੈ। ਆ ਪਿੱਛੇ ਜੇ ਇੱਕ ਇਹਨਾਂ ਨੇ ਮੁਹਿੰਮ ਚਲਾਈ ਸੀ ਸੌਫਟਵੇਅਰ ਦੇ ਜ਼ਰੀਏ, ਰਾਜਕਰਨਵੀਰ ਸਿੰਘ ਜੀ ਤੁਹਾਨੂੰ ਯਾਦ ਹੋਣਾ, ਬਹੁਤ ਹੈਵੀ ਰਿਕਵਰੀਆਂ ਕੀਤੀਆਂ ਸੀ ਇਹਨਾਂ ਨੇ ਆਸਟ੍ਰੇਲੀਆ ਤੋਂ ਲੈ ਕੇ US ਤੱਕ। ਬਿਲਕੁਲ ਯਾਦ ਹੈ ਨਾ ਤੁਹਾਨੂੰ, ਗਲੋਬਲੀ ਗ੍ਰਿਫਤਾਰੀਆਂ ਕੀਤੀਆਂ ਸੀ ਤੇ ਮੈਂ ਕਹਿੰਦਾ ਕਿ ਮਨਾ ਮੋਹੀ ਟਣਾ ਮੋਹੀ ਨਸ਼ਾ ਬਰਾਮਦ ਕੀਤਾ ਸੀ। ਸੋ ਇਹ ਗਲੋਬਲੀ ਸਮੱਸਿਆ ਹੈ ਭਾਜੀ, ਇਹ ਗਲੋਬਲੀ ਸਮੱਸਿਆ ਹੈ। ਹਾਂ, ਅਸੀਂ ਕਿਤੇ ਇਹਦੇ ਅਸਰ ਨੂੰ ਘੱਟ ਕਰ ਸਕਦੇ ਹਾਂ, ਅਸੀਂ ਇੱਕ ਮਾਰ ਨੂੰ ਘੱਟ ਕਰ ਸਕਦੇ ਹਾਂ। ਉਹਦੇ ਵਾਸਤੇ ਤੁਹਾਨੂੰ ਇੱਕ ਪਾਲਿਸੀ ਲਿਆਉਣੀ ਪਏਗੀ, ਉਹਦੇ ਵਿੱਚ ਬਹੁਤ ਕੁਝ ਕਾਨੂੰਨ 'ਚ ਅਮੈਂਡਮੈਂਟਸ ਕਰਨੀਆਂ ਪੈਣਗੀਆਂ, ਤੁਹਾਨੂੰ ਸੋਸ਼ਲੀ ਅਵੇਅਰਨੈਸ ਕਰਨੀ ਪਏਗੀ। ਉਹ ਬਹੁਤ ਲੰਮੀ ਚੌੜੀ ਕਹਾਣੀ ਹੈ। ਸੋ ਇਹ ਗਲੋਬਲੀ ਸਮੱਸਿਆ ਹੈ ਮੇਰੇ ਵੀਰ, ਇਹ ਕਿਤੇ ਇੱਕ ਥਾਂ ਤੇ ਨਹੀਂ। ਕੋਈ ਮੈਨੂੰ ਇੱਕ ਖਿੱਤਾ ਦੱਸ ਦਿਓ ਦੁਨੀਆ ਦਾ, ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ। ਦੁਨੀਆ ਦਾ ਕੋਈ ਖਿੱਤਾ ਦੱਸ ਦਿਓ ਜਿਹੜਾ ਕਹਦੇ ਕਿ ਅਸੀਂ ਡਰੱਗ ਫ੍ਰੀ ਹਾਂ। ਜੀ ਬਿਲਕੁਲ। ਸੋ ਹੁਣ ਚਾਹੇ ਇੱਥੇ ਬਾਈਡਨ ਆ ਤੇ ਬਾਅਦ 'ਚ ਚਾਹੇ ਟਰੰਪ ਆ ਜੇ ਜਾਂ ਕੋਈ ਹੋਰ ਆ ਜੇ, ਤੇ ਚਾਹੇ ਦੇਖੋ ਕਿੰਨੇ ਇੱਥੇ ਵੀ ਦਹਾਕੇ ਹੋ ਗਏ ਮਿੰਟੂ ਜੀ ਵਾਰਜ਼ ਔਨ ਡਰੱਗ ਨੂੰ ਜਿਹੜੀ ਉਹ ਚੱਲਦੇ ਹੋਏ ਨੂੰ। ਨਤੀਜਾ ਕੀ, ਸਿੱਟਾ ਕੀ, ਉੱਥੇ ਦਾ ਉੱਥੇ ਹੀ ਆ। ਨਾਲੇ ਨਾ ਇਹਨਾਂ ਮੁਲਕਾਂ ਦੀ ਤਕਨੀਕ ਦੇਖੋ, ਪੁਲਿਸ ਦੇਖੋ, ਇਮਾਨਦਾਰੀ ਦੇਖੋ, ਡੈਡੀਕੇਸ਼ਨ ਦੇਖੋ, ਤਾਂ ਵੀ ਉਸ ਦੇ ਬਾਵਜੂਦ ਇਹਨਾਂ ਦੇ ਕੋਲ ਤੇ ਯੰਤਰ ਕਿੰਨੇ ਇਹਨਾਂ ਦੇ ਕੋਲ, ਤਾਂ ਵੀ ਨਸ਼ਾ ਚੱਲੀ ਜਾਂਦਾ ਸੀ। ਸੋ ਇਹ ਬਹੁਤ ਔਖਾ ਹੈ। ਆਪਾਂ ਕਹਿ ਦਈਏ ਕਿ ਕੋਈ ਭਗਵੰਤ ਮਾਨ, ਮੈਂ ਮਾਫ ਕਰਨਾ, ਮੈਂ ਕਿਸੇ ਦਾ ਨਾ ਵਿਰੋਧੀ ਆ ਨਾ ਸਮਰਥਕ ਆ। ਜਦੋਂ ਇਹਨਾਂ ਨੇ ਕਿਹਾ ਸੀਗਾ ਨਾ ਕਿ ਅਸੀਂ 60 ਦਿਨਾਂ ਦੇ ਵਿੱਚ ਜਾਂ 4 ਮਹੀਨਿਆਂ 'ਚ ਕਿਹਾ ਸੀ ਜਾਂ 2 ਮਹੀਨਿਆਂ 'ਚ, ਤੇ ਫਿਰ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ 4 ਹਫ਼ਤਿਆਂ ਦੇ ਵਿੱਚ, ਤੇ ਮੈਂ ਉਸ ਟਾਈਮ ਵੀ ਇਹਨਾਂ ਹੀ ਪਲੇਟਫਾਰਮਸ ਤੇ ਇਹ ਗੱਲ ਕਹੀ ਸੀਗੀ, ਚਾਹੇ ਕੋਈ 2 ਮਹੀਨਿਆਂ 'ਚ ਕਹਿ ਦੇ, ਕੋਈ 4 ਮਹੀਨਿਆਂ 'ਚ ਕਹਿ ਦੇ, ਪੰਜਾਬ ਡਰੱਗ ਫ੍ਰੀ ਨਹੀਂ ਹੋਏਗਾ। ਹਾਂ, ਜੇ ਕੋਈ ਚੰਗਾ ਲੀਡਰ ਆ ਜਾਵੇ, ਇੱਕ ਵਧੀਆ ਪਾਲਿਸੀ ਲਿਆਵੇ, ਪੈਸਾ ਖਰਚ ਕਰੇ, ਇਹਦੇ ਤੇ ਪੈਸਾ ਖਰਚ ਹੋਣਾ ਹੈ ਤੇ ਸੋਸ਼ਲੀ
ਮਤਲਬ ਕਿ ਲੋਕਾਂ ਦਾ ਸਾਥ ਲੈਣਾ ਪਊਗਾ, ਲੋਕਾਂ ਦਾ ਸਾਥ ਦੇਣਾ ਪਊਗਾ, ਤਾਂ ਅਸੀਂ ਇੱਕ ਮਾਰ ਨੂੰ ਘੱਟ ਕਰ ਸਕਦੇ ਹਾਂ। ਮਤਲਬ ਕਿ ਸਿੰਥੈਟਿਕ ਡਰੱਗ ਹੈ ਜਿਹੜਾ, ਸਿੰਥੈਟਿਕ ਡਰੱਗ ਦੀ ਜਿਹੜੀ ਮਾਰ ਹੈ ਉਹ ਕੁਝ ਇਸ ਤਰ੍ਹਾਂ ਦੀ ਹੈ ਕਿ ਬੱਚਾ 14-15 ਸਾਲ ਦੀ ਏਜ ਦੇ ਵਿੱਚ ਜੇ ਉਹ ਡਰੱਗੀ ਬਣ ਗਿਆ ਤੇ ਨਾ ਉਹ ਜਿਉਂਦਿਆਂ ਚੋਂ ਨਾ ਮਰਿਆ ਚੋਂ, ਕਿਸੇ ਨੂੰ ਨਮਰਦੀ ਦੀ ਸਮੱਸਿਆ ਆ ਜਾਂਦੀ ਹੈ, ਕਿਸੇ ਨੂੰ ਲੀਵਰ ਦੀ ਸਮੱਸਿਆ ਆ ਜਾਂਦੀ ਹੈ, ਤੇ ਜਾਂ ਫਿਰ ਉਹ ਜੇ ਇੰਜੈਕਟ ਕਰਨਾ ਸਟਾਰਟ ਕਰ ਦਿੰਦਾ ਫਿਰ ਤੇ ਜਿਉਂਦਾ ਹੀ 2-3 ਸਾਲ ਆ। ਤੇ ਮਾਪੇ ਕੀ ਕਰਨਗੇ ਕਿ ਇੱਕ ਗਾਂ ਬੱਚਾ ਵਾ ਜੇ ਚੱਲ ਵਸਿਆ ਬਸ ਕਹਾਣੀ ਖਤਮ ਹੈ। ਸੋ ਇਹ ਜਿਹੜੀ ਮਾਰ ਹੈ ਕਿ ਪਹਿਲਾਂ ਹੀ ਬੱਚਾ ਇੱਕ ਆ, ਜ਼ਿਆਦਾਤਰ ਸਾਡੇ ਬੱਚੇ ਜਾ ਵੀ ਬਾਹਰ ਰਹੇ ਆ, ਜਿਹੜੇ ਇੱਧਰ ਨੇ ਤਾਂ ਉਹ ਤੇ ਬਿਲਕੁਲ ਹੀ ਇੱਕ ਸ਼ਾਰਟ ਜ਼ਿੰਦਗੀ ਜੀਣ ਲੱਗ ਪਏ ਨੇ। ਤੋ ਇਹ ਇੱਕ ਸਾਡਾ ਸੋਸ਼ਲ ਕ੍ਰਾਈਸਿਸ ਹੈ। ਅਸੀਂ ਇਹਨੂੰ ਆਪਣੀ ਮਤਲਬ ਕਿ ਇੱਕ ਖੇਤਰੀ ਕਹਿ ਲੋ ਜਾਂ ਆਪਣੀ ਖਿੱਤੇ ਦੀ ਇੱਕ ਸਮੱਸਿਆ ਨਾ ਮੰਨੀਏ, ਇਹਨੂੰ ਗਲੋਬਲੀ ਸਮੱਸਿਆ ਮੰਨ ਕੇ ਇਹ ਕਹਿ ਸਕਦੇ ਹਾਂ ਕਿ ਜੋ ਸਾਡੇ ਤੇ ਮਾਰ ਹੈ ਅਸੀਂ ਉਹਨੂੰ ਕਾਊਂਟਰ ਕਿੱਦਾਂ ਕਰਨਾ, ਉਹਦੇ ਵਾਸਤੇ ਸਾਡੇ ਕੋਲ ਇੱਕ ਠੋਸ ਕੰਕਰੀਟ ਪਾਲਿਸੀ ਹੋਣੀ ਚਾਹੀਦੀ ਹੈ। ਜੀ ਜੀ ਬਿਲਕੁਲ। ਹੁਣ ਤੁਸੀਂ ਦੇਖ ਲਓ, ਚਾਹੇ ਸੁਖਬੀਰ ਬਾਦਲ ਵੀ ਆ ਜਾਵੇ ਤਾਂ ਉਹਦੇ ਰਾਜ 'ਚ ਵੀ ਇਦਾਂ ਸੀ, ਤੇ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਬਣਨਾ। ਅਗਲੇ ਕਾਲਰ ਨੇ ਮਿੰਟੂ ਜੀ ਆਪਣੇ ਨਾਲ, ਰਾਜ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣਾ ਇੱਕ ਦਾ ਕੁਐਸਚਨ ਆ ਜੀ ਮੇਰਾ, ਆਪਣਾ ਮਿੰਟੂ ਜੀ, ਜਿਹੜੀ ਆਪਣੇ ਸਿੱਧੂ ਵਾਲੀ ਸੀਟ ਹੈ ਜੀ, ਹਮੇਸ਼ਾ ਇਹ ਹੁੰਦਾ ਹੈ ਜਿਹੜੇ ਏ ਕਲਾਸ ਦੇ ਜਿਹੜੇ ਲੀਡਰ ਹੁੰਦੇ ਨਾ, ਉਹਦੇ ਜਦੋਂ ਇਲੈਕਸ਼ਨ ਲੜਦੇ ਆ ਦੂਜੀ ਪਾਰਟੀ ਉਹਦੇ ਉਲਟ ਕਮਜ਼ੋਰ ਲੀਡਰ ਖੜਾ ਕਰਦੀ ਹੈ, ਤੇ ਮਜੀਠੀਆ ਸਿੱਧੂ ਦੇ ਮੂਹਰੇ ਖੜਾ ਕੀਤਾ। ਔਰ ਦੂਜਾ ਜਿਵੇਂ ਅੱਜ ਤੁਸੀਂ ਦੱਸਿਆ ਵੀ ਕਮਜ਼ੋਰ ਲੀਡਰ ਆਮ ਪਾਰਟੀ ਨੇ ਤੇ ਬੀਜੇਪੀ ਨੇ ਕੀਤਾ, ਉਹਦਾ ਫਾਇਦਾ ਕਿਹਨੂੰ ਹੋਊਗਾ, ਮਜੀਠੀਏ ਨੂੰ ਜਾਂ ਸਿੱਧੂ ਨੂੰ? ਜੇ ਉਹਦਾ ਫਾਇਦਾ ਮਜੀਠੀਏ ਨੂੰ ਹੁੰਦਾ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਸਿੱਧੂ ਭੀੜ ਦੇ ਵਿੱਚ ਭਲਾ ਆਪਦੀ ਪਾਰਟੀ ਭਲਾ ਦੂਜੀਆਂ ਪਾਰਟੀਆਂ ਦੇ ਵਿੱਚ ਬਿਲਕੁਲ ਇਕੱਲਾ, ਤੇ ਉਹਨੂੰ ਸਾਰੇ ਹਰਾਉਣ ਦੀ ਕੋਸ਼ਿਸ਼ ਕਰਨਗੇ, ਈਵਨ ਕਾਂਗਰਸ ਵਾਲੇ ਵੀ? ਇੱਕ ਇਹ ਮੇਰਾ ਸਵਾਲ ਆ। ਦੂਜਾ ਜਿਹੜਾ ਮੈਂ ਸਵਾਲ ਪੁੱਛਣਾ ਸੀਗਾ ਵੀ ਜਿਹੜੀ ਪੰਜਾਬ ਆਮ ਪਾਰਟੀ ਤੇ ਦਿੱਲੀ ਆਮ ਪਾਰਟੀ, ਇਹ ਅਲੱਗ-ਅਲੱਗ ਯੂਨਿਟ ਆ ਜਾਂ ਇੱਕ ਯੂਨਿਟ ਆ? ਪਰ ਇੱਥੋਂ ਤੱਕ ਪਤਾ ਲੱਗਾ ਵੀ ਜਿਹੜੀ ਪੰਜਾਬ ਆਮ ਪਾਰਟੀ ਉਹਦੇ ਕੋਲੇ ਆਪਣਾ ਬੈਂਕ ਅਕਾਊਂਟ ਵੀ ਆਪਣਾ ਨੀਗਾ, ਫੰਡਿੰਗ ਵੀ ਦਿੱਲੀ ਦੇ ਥਰੂ ਉਹਨਾਂ ਨੂੰ ਹੁੰਦੀ ਹੈ। ਹਾਂਜੀ ਹਾਂਜੀ। ਦੂਜਾ ਮੇਰਾ ਇੱਕ ਸੁਣਦੇ ਤੋਂ ਇੱਕ ਕਾਲਰ ਬਹੁਤ ਨੇ ਰਾਜ ਜੀ, ਮਾਫੀ ਚਾਹੁੰਦਾ ਆ, ਕਾਲਰ ਬਹੁਤ ਨੇ, ਅੱਜ ਆਪਾਂ ਥੋੜੀਆਂ ਗੱਲਾਂ ਦੇ ਵਿੱਚ ਜੇ ਕਰੀਏ ਕੋਈ ਨਹੀਂ। ਆਪਾਂ ਦੇਖੋ ਪੰਜਾਬ ਦੀ ਇਕਾਈ ਦਾ ਅਕਾਊਂਟ ਨਹੀਂ ਹੈ, ਤਾਂ ਮੇਰੇ ਖਿਆਲ ਦੇ ਨਾਲ ਇਹ ਐਸਾ ਤਾਂ ਮੈਨੂੰ ਲੱਗਦਾ ਕਿ ਕਾਂਗਰਸ ਨਾਲ ਵੀ ਹੈ। ਕਾਂਗਰਸ ਦਾ ਵੀ ਇੱਥੇ ਮੈਨੂੰ ਨਹੀਂ ਲੱਗਦਾ, ਕਿਉਂਕਿ ਇੱਕ ਵਾਰੀ ਰੌਲਾ ਪੈ ਗਿਆ ਸੀਗਾ ਕਿ ਇਹਨਾਂ ਨੇ, ਮੈਂ ਤੁਹਾਨੂੰ ਯਾਦ ਕਰਾਉਣਾ ਮਿਸਾਲ ਦੇ ਕੇ ਸਰ, ਕਿਉਂਕਿ ਮੈਂ ਤੱਥਹੀਨ ਗੱਲ ਨਹੀਂ ਕਰਦਾ, ਪਿੱਛੇ ਜੇ ਰੌਲਾ ਪੈ ਗਿਆ ਸੀ ਕਿ ਕਾਂਗਰਸ ਨੇ ਜਿਹੜੇ ਨਿੱਜੀ ਥਰਮਲ ਲੱਗੇ ਆ ਇਹਨਾਂ ਕੰਪਨੀਆਂ ਤੋਂ ਫੰਡਿੰਗ ਲਈ ਹੋਈ ਹੈ, ਤਾਂ ਅਮਰਿੰਦਰ ਸਿੰਘ ਨੂੰ ਸਟੇਟਮੈਂਟ ਦੇਣੀ ਪਈ ਸੀ ਕਿ ਭਾਈ ਦੇਖੋ ਉਹ ਜਿਹੜਾ ਫੰਡ ਗਿਆ ਉਹ ਸਾਡਾ ਜਿਹੜਾ ਕੌਮੀ ਮਤਲਬ ਕਿ ਹੁੰਦਾ ਹੈ ਖਜ਼ਾਨਾ ਕਹਿ ਲੋ ਕਿ ਸਾਡਾ ਉਹਦੇ ਚ ਗਿਆ ਹੈ, ਸਾਡੀ ਪਾਰਟੀ ਜੋ ਵੀ ਫੰਡ ਇਕੱਠਾ ਕਰਦੀ ਡੋਨੇਸ਼ਨ ਕਰਦੀ ਹੈ ਉਹਨਾਂ ਦਾ ਹਿਸਾਬ ਕਿਤਾਬ ਹੈ, ਨਾ ਕਿ ਸਾਡੀ ਲੋਕਲ ਇਕਾਈ ਨੇ ਅਕਾਊਂਟ ਚ ਕਿਤੋਂ ਲਿਆ ਹੈ। ਇਹਦਾ ਮਤਲਬ ਹੈ ਕਿ ਉਹਨਾਂ ਦਾ ਵੀ ਅਕਾਊਂਟ ਇੱਕ ਹੈ। ਇਹ ਗੱਲ ਕਲੀਅਰ ਹੋ ਗਈ। ਦੂਸਰੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੈ, ਮੈਨੂੰ ਉਹ ਵਿਸਰ ਗਈ ਆ, ਹਾਲੇ ਹੋਰ ਗੱਲ ਕਹਿੰਦੇ ਸੀਗੇ, ਮੈਨੂੰ ਯਾਦ ਨਹੀਂ ਆ ਹੁਣ ਕਿ ਦੂਜੀ ਗੱਲ ਇਹਨਾਂ ਨੇ ਕਿਹੜੀ ਕੀਤੀ ਹੈ, ਸ਼ਾਇਦ ਮਜੀਠੇ ਵਾਲੀ। ਦੇਖੋ ਜਿਹੜੀ ਗੱਲ ਇਹ ਆ ਕਿ ਉਹਦਾ ਨਾਮ ਹਮੇਸ਼ਾ ਦੇਖੋ ਭਾਜਪਾ ਦੀ ਉੱਥੇ 20,000 ਵੋਟ ਪੱਕੀ ਹੈ। ਮੈਂ ਸਾਰੀ ਕਦੀ ਗੱਲ ਦੱਸ ਦਿੱਤੀ ਹੈ ਕਿ 20,000 ਵੋਟ ਪੱਕੀ ਹੈ। ਪਿਛਲੇ ਵਾਰ ਦੇ ਅੰਕੜੇ ਨੂੰ ਦੇਖੀਏ ਤਾਂ ਜਿਹੜੀ ਐਤਕੀ ਵਧੇਗੀ। ਤਾਂ ਜਿਹੜੀ ਗੱਲ ਹੈ ਆਮ ਆਦਮੀ ਪਾਰਟੀ ਦੀ, ਸਰ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਬਹੁਤ ਪਹਿਲਾਂ ਹੀ ਦੇ ਦਿੱਤਾ ਸੀਗਾ, ਮਜੀਠੇ ਦੇ ਅਨਾਉਂਸਮੈਂਟ ਤੋਂ ਪਹਿਲਾਂ ਹੀ, ਕਿਉਂਕਿ ਉਹ ਬੀਬੀ ਉੱਥੇ ਬਹੁਤ ਜ਼ਿਆਦਾ ਐਕਟਿਵ ਹੈ ਉਸ ਏਰੀਆ ਦੇ ਵਿੱਚ। ਉਹਨੂੰ ਟਿਕਟ ਮੈਂ ਨਹੀਂ ਕਹਿੰਦਾ ਕਿ ਨਜਾਇਜ਼ ਮਿਲੀ ਹੈ। ਔਰ ਦੂਸਰਾ ਭਗਵੰਤ ਮਾਨ ਤਾਂ ਹੁਣ ਉੱਥੋਂ ਲੜਨ ਹੋ ਰਿਹਾ। ਤਾਂ ਦੂਜੀ ਗੱਲ ਜਿਹੜੀ ਹੈ ਕਿ ਕਮਜ਼ੋਰ ਕੈਂਡੀਡੇਟ ਭਾਜਪਾ ਨੇ ਦਿੱਤਾ ਹੈ। ਔਰ ਭਾਜਪਾ ਵਾਲਾ ਜਿੱਥੋਂ ਤੱਕ ਮਸਲਾ ਹੈ ਕਿ ਦੇਖੋ ਕਾਂਗਰਸੀਆਂ ਨੇ ਵੀ ਜ਼ੋਰ ਲਾਉਣਾ, ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਸਿੱਧੂ ਨੂੰ ਘੇਰਿਆ ਜਾਏਗਾ ਬਹੁਤ ਬੁਰੀ ਤਰ੍ਹਾਂ। ਔਰ ਭਾਜਪਾ ਦੇ ਨਾਲ ਜੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ, ਕੋਈ ਮਤਲਬ ਕਿ ਸੈਟਿੰਗ ਹੋਈ, ਤਾਂ ਇੱਕ ਸੀਟ ਤੇ ਨਹੀਂ ਤੁਸੀਂ ਦੇਖਿਓ, ਫਿਰ ਤਾਂ ਅਕਾਲੀਆਂ ਦੀ ਗੇਮ ਜਿਹੜੀ ਆ ਪੂਰੀ ਲੱਗੇਗੀ, ਉਹ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ। ਜੀ ਜੀ। ਸੋ ਪਿਛਲੀ ਵਾਰੀ ਵੀ ਬੜੀਆਂ ਗੇਮਾਂ ਲੱਗੀਆਂ, ਇਸ ਵਾਰ ਦੇਖੋ ਕਿੱਦਾਂ ਦੀ ਲੱਗਦੀ ਆ। ਗੁਰਮੋਹਨ ਜੀ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਮੇਰਾ ਸਵਾਲ ਵੱਖਰਾ ਹੈ ਕਿ ਵੀ ਜਿਹੜੇ ਅਵਾਰਾ ਡੰਗਰ ਫਿਰਦੇ ਇਹਨਾਂ ਬਾਰੇ ਵੀ ਕਿਸੇ ਦਾ ਧਿਆਨ ਹੈ, ਵੋਟਰਾਂ ਦਾ ਜਾਂ ਉਮੀਦਵਾਰਾਂ ਦਾ, ਜਾਂ ਕਿ 5 ਸਾਲ ਫਿਰ ਏਦਾਂ ਹੀ ਮੋੜਾਂਗੇ? ਮੇਰਾ ਸੁਣ ਲੈਣ ਦਿਓ ਜੀ।
ਨਹੀਂ ਸਾਡੇ ਤਾਂ ਕੋਈ ਮਸਲਾ ਨਹੀਂ, ਯੂਪੀ ਦੇ ਵਿੱਚ ਅਵਾਰਾ ਪਸ਼ੂਆਂ ਦਾ ਮਸਲਾ ਹੈ ਜੀ। ਤੇ ਇੱਥੇ ਆਪਣੇ ਪੰਜਾਬ ਦੇ ਵਿੱਚ ਨੁਕਸਾਨ ਤੇ ਕਰਦੇ ਨੇ ਡੰਗਰ, ਜਾਨ ਦਾ ਵੀ ਕਰਦੇ ਨੇ, ਮਾਲ ਦਾ ਵੀ ਕਰਦੇ ਨੇ। ਵੈਸੇ ਡੰਗਰਾਂ ਨੂੰ ਮਾਲ ਵੀ ਆਪਾਂ ਕਹਿ ਦਿੰਦੇ ਆ, ਪੰਜਾਬੀ ਦਾ ਠੇਠ ਸ਼ਬਦ ਹੈ ਮਾਲ ਡੰਗਰ। ਤਾਂ ਉਹ ਸਾਡਾ ਮਾਲ ਅਸਬਾਬ ਹੁੰਦਾ ਜਿਹੜਾ, ਜੋ ਸਾਡਾ ਫਸਲ ਵਗੈਰਾ ਜੋ ਉਹਦਾ ਵੀ ਨੁਕਸਾਨ ਕਰਦੇ ਆ, ਜਾਨੀ ਨੁਕਸਾਨ ਵੀ ਕਰਦੇ ਆ। ਪਰੰਤੂ ਮਾਫ ਕਰਨਾ, ਚੋਣਾਂ ਦੇ ਵਿੱਚ ਕੋਈ ਇਹੋ ਜਿਹੀ ਕੋਈ ਡਿਬੇਟ ਜਾਂ ਇਸ ਮੁੱਦੇ ਤੇ ਕੋਈ ਬਹਿਸ ਜਾਂ ਇਸ ਮੁੱਦੇ ਨੂੰ ਕੋਈ ਹਾਈਲਾਈਟ ਕੋਈ ਕਰੇ, ਐਸਾ ਕੁਝ ਵੀ ਨਹੀਂ ਵੇਖਿਆ ਗਿਆ ਜੀ। ਜਿੱਥੇ ਸੂਬੇ ਦੇ ਅਧਿਕਾਰ ਖੋਏ ਜਾਣ ਦੇ ਉੱਤੇ ਉਹਦੇ ਤੇ ਕੋਈ ਡਿਬੇਟ ਨਹੀਂ ਆ, ਤੇ ਅਵਾਰਾ ਪਸ਼ੂਆਂ ਤੇ ਇਹਨਾਂ ਨੇ ਕਾਦੀ ਡਿਬੇਟ ਕਰਨੀ ਜੀ। ਅਜੇ ਵੀਰ, ਹੈਲੋ, ਸਤਿ ਸ਼੍ਰੀ ਅਕਾਲ ਜੀ। ਅਜੇ ਵੀਰ ਬੋਲ ਰਿਹਾ ਟੈਕਸਸ ਤੋਂ ਜੀ। ਮਿੰਟੂ ਵੀਰ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ। ਤੁਸੀਂ ਬਹੁਤ ਵਧੀਆ ਮਤਲਬ ਨਿਊਜ਼ ਦਿੰਦੇ ਆ। ਤੇ ਹਾਂ ਜੀ, ਤੇ ਮੇਰਾ ਸਵਾਲ ਇਹ ਸੀਗਾ ਵੀ ਨਵਜੋਤ ਸਿੰਘ ਸਿੱਧੂ ਦੀ ਸਿਸਟਰ ਦੀ ਇੰਟਰਵਿਊ 2-3 ਵਾਰੀ ਮੈਂ ਸੁਣੀ ਆ। ਬਹੁਤ ਦੁਖੀ ਦਿਲ ਦੇ ਵਿੱਚੋਂ ਰੋ ਕੇ ਗੱਲਾਂ ਦੱਸਦੀ ਆ। ਏਦਾਂ ਦੇ ਮਤਲਬ ਜਿਵੇਂ ਨਵਜੋਤ ਸਿੰਘ ਸਿੱਧੂ ਹੀ ਹੈਗੇ ਨੇ ਵੀ ਕਦੇ ਪੱਤਰਕਾਰਾਂ ਦੀ ਬੇਇੱਜ਼ਤੀ ਕਰਦੇ ਆ, ਦਵਾਂਗ ਸੀਨੀਅਰ ਪੱਤਰਕਾਰ ਦੀ ਵੀ ਉਹਨਾਂ ਨੇ ਬੇਇੱਜ਼ਤੀ ਕੀਤੀ ਉੱਥੇ, ਤੇ ਨਿਊਜ਼ 18 ਦੇ ਜਿਹੜੇ ਪ੍ਰੈਸ ਰਿਪੋਰਟਰ ਨੇ ਉਹਨਾਂ ਦੀ ਵੀ ਇੰਟਰਵਿਊ ਦੇ ਵਿੱਚ ਬੇਇੱਜ਼ਤੀ ਕਰਦਾ, ਚੱਡੀਆਂ ਤੱਕ ਹੋ ਜਾਂਦੇ ਆ। ਮਤਲਬ ਏਦਾਂ ਲੱਗਦਾ ਵੀ ਉਹ ਸੰਜੀਦਾ ਬੰਦੇ ਨਹੀਂ ਹੈਗੇ। ਇਹਦੇ ਨਾਲੋਂ ਤਾਂ ਜੇ ਮਤਲਬ ਜਿਹੜੀ ਪਾਰਟੀ ਦੇ ਵਿੱਚ, ਜਿੱਦਾਂ ਉਹ ਕਾਂਗਰਸ ਪਾਰਟੀ ਦੇ ਬਾਕੀ ਦੇ ਹੋਰ ਲੀਡਰ ਨੇ, ਉਹ ਬੜੀ ਸਿਆਣੀ ਗੱਲ ਕਰਦੇ ਨੇ, ਪਰ ਇਹ ਏਦਾਂ ਦੀ ਗੱਲ ਕਰਦੇ ਨਹੀਂ ਵੀ ਇਹ ਕੀ ਰਾਈਟ ਰੱਖਦੇ ਨੇ ਵੀ ਇਹਨਾਂ ਨੂੰ ਆਪਾਂ ਮੁੱਖ ਮੰਤਰੀ ਦੇ ਲਈ ਸਪੋਰਟ ਕਰੀਏ ਜਾਂ ਉੱਥੋਂ ਇਹਨਾਂ ਦੀ ਇਲੈਕਸ਼ਨ ਦੇ ਵਿੱਚ ਸਪੋਰਟ ਕਰੀਏ ਜੀ। ਥੈਂਕ ਯੂ ਜੀ। ਕਮਜ਼ੋਰ ਪੱਖ ਹੈ ਜੀ ਇਹ ਨਵਜੋਤ ਸਿੰਘ ਸਿੱਧੂ ਦਾ, ਕਮਜ਼ੋਰ ਪੱਖ ਹੈ। ਕਿਉਂ? ਕਿਉਂਕਿ ਦੇਖੋ, ਤੁਹਾਡੇ ਕੋਲ ਵਿਜ਼ਨ ਹੋਵੇ, ਤੁਹਾਡੇ ਕੋਲ ਪੜ੍ਹਾਈ ਹੋਵੇ, ਤੁਹਾਡੇ ਕੋਲ 36 ਗੁਣ ਹੋਣ, ਤੇ ਜੇ ਤੁਸੀਂ ਕਿਸੇ ਦੀ ਗੱਲ ਨਾ ਸੁਣੋ, ਅੱਗੋਂ ਉੱਡ ਕੇ ਪੈ ਜਾਓ, ਵੱਡੇ ਛੋਟੇ ਨੂੰ ਤੂੰ ਤੜਕ ਕਰੋ। ਮੈਂ ਇਹਦੇ ਤੇ ਇੱਕ ਦਿਨ ਬਹੁਤ ਖੁੱਲ ਕੇ ਬੋਲਿਆ ਸਾਂ ਖਬਰਾਂ ਦੇ ਵਿੱਚ ਕਿ ਉਹ ਕਹਿੰਦੇ ਨੇ ਕਿ ਜੱਟ ਤਾਂ ਐਂ ਹੀ ਬੋਲਦੇ ਹੁੰਦੇ ਨੇ, ਤੇ ਬਾਬੇ ਨਾਨਕ ਨੇ ਰੱਬ ਨੂੰ ਵੀ ਤੂੰ ਕਿਹਾ, ਇਹ ਮੇਰੀ ਫਿਤਰਤ ਆ, ਬਘਿਆੜ ਦੇ ਦੰਦ ਟੁੱਟ ਜਾਣ ਉਹ ਮੀਟ ਖਾਣਾ ਥੋੜੀ ਛੱਡਦਾ, ਵਗੈਰਾ ਵਗੈਰਾ। ਅੱਛਾ, ਗੱਲ ਇਹ ਆ, ਮੈਂ ਕਿਹਾ ਵੀ ਠੀਕ ਆ, ਚਲੋ ਜੇ ਇਹ ਆ ਕਿ ਤੂੰ ਤੜਕ ਵੀ ਠੀਕ ਆ, ਤੇ ਜੇ ਸਿੱਧੂ ਨੂੰ ਉੱਠ ਕੇ ਉਹਦਾ ਨੌਕਰ ਕਵੇ, ਓਏ ਸਿੱਧੂ ਪਿਆਰ ਰੋਟੀ ਲਿਆਵਾਂ, ਤੇ ਮੈਂ ਕਿਹਾ ਫਿਰ ਉੱਥੇ ਵੀ ਜਾਂ ਤੇ ਕਹਿਣਾ ਕਿ ਠੀਕ ਹੈ ਮੈਂ ਲੋਕਾਂ ਨੂੰ ਇਸ ਤਰ੍ਹਾਂ ਬੋਲਦਾ ਤੇ ਕੋਈ ਗੱਲ ਨਹੀਂ। ਡਰਾਈਵਰ ਤੇਰਾ ਕਹੇ, ਓ ਸਿੱਧੂ ਤੂੰ ਕਿੱਧਰ ਮੂੰਹ ਚੱਕਿਆ, ਆ ਜਾ ਗੱਡੀ 'ਚ ਬੈਠ, ਮੈਂ ਤੈਨੂੰ ਉੱਥੇ ਛੱਡ ਆਵਾਂ। ਕੀ ਚਰਚ? ਮਤਲਬ ਕਿ ਤੁਸੀਂ ਦੂਜੇ ਤੋਂ ਤਾਂ ਕਹਿੰਦੇ ਹੋ ਕਿ ਤੁਹਾਨੂੰ ਸਾਹਿਬ ਕਹਿਣ, ਸਿੱਧੂ ਜੀ ਕਹਿਣ, ਤੇ ਤੁਸੀਂ ਅੱਗੋਂ ਤੂੰ ਤੜਕ ਕਹੋ, ਇੱਕ ਪੱਤਰਕਾਰ ਨੂੰ ਕਹੋ। ਸੋ ਮਾਫ ਕਰਨਾ, ਮੈਂ ਤੇ ਬਿਲਕੁਲ ਇਹ ਗਿਣਦਾ ਵਾ ਕਿ ਲੀਡਰ ਦੀ ਜਿਹੜੀ ਕੁਆਲਿਟੀ ਹੁੰਦੀ ਆ, ਉਹਦੇ ਵਿੱਚ ਉਹਦਾ ਜਿਹੜਾ ਬੋਲ ਬਾਣੀ ਜਾਂ ਉਹਦੀ ਲਿਆਕਤ ਜਿਹੜੀ ਹੈ ਉਹ ਗਿਣੀ ਜਾਂਦੀ ਹੈ, ਜੋ ਉਹਦੇ ਚ ਕੁਆਲਿਟੀਜ਼ ਹੁੰਦੀਆਂ ਨੇ। ਹਾਲਾਂਕਿ ਮੈਂ ਮੰਨਦਾ ਨਿੱਜੀ ਜ਼ਿੰਦਗੀ ਚ ਭਗਵੰਤ ਮਾਨ ਕੀ ਪੀਂਦਾ, ਕੀ ਖਾਂਦਾ, ਕੀ ਉਹ ਪਹਿਨਦਾ, ਜਾਂ ਕੋਈ ਹੋਰ ਲੀਡਰ ਆ ਉਹਦੇ ਫੈਮਿਲੀ ਮੈਟਰ ਕੀ ਹੈ, ਮੈਨੂੰ ਤਾਂ ਇਉਂ ਲੱਗਦਾ, ਮਾਫ ਕਰਨਾ ਮੈਂ ਬਹੁਤ ਨਿੱਕਾ ਇਨਸਾਨ ਆ, ਮੇਰੀ ਸੋਚ ਛੋਟੀ ਹੋ ਸਕਦੀ ਆ, ਕਿ ਨਿੱਜੀ ਜ਼ਿੰਦਗੀ ਚ ਝਾਕਣਾ ਸਾਨੂੰ ਛੱਡਣਾ ਚਾਹੀਦਾ ਹੈ। ਉਹ ਕਿਸ ਧਰਮ ਨੂੰ ਫੋਲੋ ਕਰਦਾ, ਗੁੱਟ ਤੇ ਮੌਲੀਆਂ ਬੰਨਦਾ, ਆਪਦੀ ਉਂਗਲਾਂ ਚ ਨਗ ਪਾਉਂਦਾ, ਗਲ ਚ ਗਾਨੀਆਂ ਪਾਉਂਦਾ, ਕੈਂਠੇ ਪਾਉਂਦਾ, ਕੰਨਾਂ ਚ ਮੁਰਕੀਆਂ ਪਾਉਂਦਾ, ਸਾਨੂੰ ਕੀ ਹੈ? ਆਹੀ ਚੀਜ਼ਾਂ ਸਾਨੂੰ, ਆਹ ਕੁਆਲਿਟੀਜ਼ ਦੇਖਣੀਆਂ ਚਾਹੀਦੀਆਂ ਕਿ ਉਹ ਆਦਮੀ ਸਿਧਾਂਤਕ ਤੌਰ ਤੇ ਕਿਹੋ ਜਿਹਾ ਹੈ, ਉਹਦੀ ਆਈਡੀਓਲੋਜੀ ਕਿਸ ਤਰ੍ਹਾਂ ਦੀ ਹੈ, ਉਹਦੇ ਅਸੂਲ ਕਿਸ ਤਰ੍ਹਾਂ ਦੇ ਨੇ, ਉਹਦਾ ਵਿਜ਼ਨ ਕਿਸ ਤਰ੍ਹਾਂ ਦਾ ਹੈ, ਉਹਦੀ ਸਮਾਜ ਨੂੰ ਸਮਝਣ ਦੀ, ਪੰਜਾਬੀ ਢਾਂਚੇ ਨੂੰ, ਵਿਰਾਸਤ ਨੂੰ, ਇਤਿਹਾਸ ਨੂੰ ਸਮਝਣ ਦੀ ਸੂਝ ਕਿਹੋ ਜਿਹੀ ਆ, ਸਭ ਨੂੰ ਨਾਲ ਲੈ ਕੇ ਚੱਲਣ ਦਾ ਗੁਣ ਕਿਹੋ ਜਿਹਾ, ਸਭ ਤੋਂ ਵੱਡੀ ਕਿ ਉਹਦੇ ਚ ਸ਼ਾਇਸਤਗੀ ਕਿਹੋ ਜਿਹੀ ਆ, ਉਹਦੇ ਚ ਸਹਿਜਤਾ ਕਿਹੋ ਜਿਹੀ ਆ, ਉਹਦੇ ਚ ਸ਼ਾਲੀਨਤਾ ਕਿਹੋ ਜਿਹੀ ਆ। ਮੈਨੂੰ ਤਾਂ ਇਹੀ ਲੱਗਦਾ ਕਿ ਉਹੀ ਲੀਡਰ ਆਈਡੀਅਲ ਹੈ ਜਿਹਦੇ ਚ ਸਾਰੀਆਂ ਕੁਆਲਿਟੀਆਂ ਹੋਣ ਜੀ। ਅਗਲੇ ਕਾਲਰ ਜੋਗਾ ਸਿੰਘ। ਜੀ ਸਤਿ ਸ੍ਰੀ ਅਕਾਲ ਜੀ। ਜੀ ਮੇਰਾ ਸਵਾਲ ਇਹ ਹੈ ਜੀ, ਕਹਿਣਾ ਵਾਲੇ ਸਾਰੀਆਂ ਫਿਰ ਨਾਰੇ ਦੇ ਜਾਣੀਆਂ ਵੀ ਅਸੀਂ 33 ਸੀਟਾਂ ਜੀ ਜ਼ਿਆਦਾ ਕਰੇ, ਔਰਤਾਂ ਦੇ ਬਹੁਤ ਕਰ ਰਹੇ ਆ। ਭਾਰਤੀ ਜਨਤਾ ਪਾਰਟੀ ਨੇ ਔਰਤਾਂ ਕਿੰਨੀਆਂ ਟਿਕਟ ਤੇ, ਅਕਾਲੀਆਂ ਨੇ ਕਿੰਨੀਆਂ ਔਰਤਾਂ ਟਿਕਟ ਦਿੱਤੇ, ਸੁਨਸੁਨ ਮੋਰਚੇ ਨੇ ਕਿੰਨੇ ਟਿਕਟ ਤੇ, ਆਮ ਪਾਰਟੀ ਨੇ ਜਿਹਨਾਂ ਨੇ ਕਿੰਨੇ ਟਿਕਟ ਤੇ, ਮੈਂ ਇਹ ਸਵਾਲ ਕਰਨਾ ਚਾਹੁੰਦਾ ਜੀ। ਇਹ ਟਿਕਟਾਂ ਸਾਰੇ ਹੀ ਦਿੰਦੇ ਨੇ ਜੀ, ਮਤਲਬ ਕਿ ਥੋੜੀਆਂ ਹੀ ਟਿਕਟਾਂ ਦਿੰਦੇ ਆ। ਪਿਛਲੀ ਵਾਰੀ ਵੀ
ਅਕਾਲੀ ਦਲ, ਆਮ ਆਦਮੀ ਪਾਰਟੀ ਜਾਂ ਕਾਂਗਰਸ ਨੇ ਥੋੜੀਆਂ ਟਿਕਟਾਂ ਦਿੱਤੀਆਂ ਸਨ। ਗੱਲ ਸਰ ਇਹ ਆ ਕਿ ਜਦੋਂ ਤੁਸੀਂ ਇੱਕ ਸੂਬੇ ਦੇ ਵਿੱਚ ਔਰਤਾਂ ਦੇ ਨਾਮ ਤੇ, ਅੱਛਾ ਅਸੀਂ ਇਹ ਕਿਉਂ ਕਹਿੰਦੇ ਕਿ ਕਿੰਨੀਆਂ ਦਿੱਤੀਆਂ, ਕਿੰਨੀਆਂ ਦਾ ਤਾਂ ਸਵਾਲ ਹੀ ਨਹੀਂ ਉੱਠਣਾ ਚਾਹੀਦਾ। ਜਦ ਅਸੀਂ ਕੰਮ ਤੇ ਜਾਂਦੇ ਆ ਤਾਂ ਘਰ ਵਾਲੀ ਸਾਡਾ ਘਰ ਸਾਂਭਦੀ, ਅਸੀਂ ਤਾਂ ਹੀ ਘਰ ਵਾਲੀ ਕਹਿੰਦੇ ਆ। ਬਰੋਬਰ ਦਾ ਮਤਲਬ ਅੱਜ ਦੀ ਜ਼ਿੰਦਗੀ 'ਚ ਬਰੋਬਰ ਦਾ ਕੰਮ ਕਰਦੀ ਹੈ ਔਰਤ। ਦੇਖੋ ਇੱਕ ਬੰਦਾ ਕਮਾਉਂਦਾ, ਸਾਰੇ ਪਿਛਲੇ ਕੰਮ ਜਿਹੜੇ ਔਰਤ ਦੇ ਹਿੱਸੇ ਆ, ਬੱਚੇ ਨੂੰ ਸਕੂਲ ਭੇਜਣ ਤੋਂ ਲੈ ਕੇ ਬੈਂਕਾਂ ਦੀ ਟ੍ਰਾਂਜੈਕਸ਼ਨ ਤੱਕ, ਬਿੱਲਾਂ ਦੀ ਪੇਮੈਂਟ ਤੱਕ ਦੇਖੋਗੇ ਤਾਂ ਆਮ ਘਰਾਂ ਦੀਆਂ ਔਰਤਾਂ ਕਰ ਰਹੀਆਂ ਨੇ। ਆਨਲਾਈਨ ਕਲਾਸਾਂ, ਸਾਡੇ ਵਰਗਾ ਤਾਂ 5 ਮਿੰਟ ਨਹੀਂ ਬੈਠ ਸਕਦਾ ਮੱਥਾ ਮਾਰ ਲਈ ਬੱਚੇ ਦੇ ਨਾਲ, ਕਿ ਸਾਰਾ ਕੁਝ ਰੋਟੀ ਟੁੱਕ ਕਰਨ ਤੋਂ ਬਾਅਦ 5 ਪੜ੍ਹੀਆਂ ਔਰਤਾਂ ਵੀ ਆਨਲਾਈਨ ਕਲਾਸਾਂ ਲਵਾ ਰਹੀਆਂ, ਕਿਹਨਾਂ ਦੇ ਨਾਲ, ਜਿਹੜੀਆਂ ਅੱਗੋਂ ਡਿਗਰੀ ਹੋਲਡਰ ਬੀਬੀਆਂ ਨੇ, ਟੀਚਰਾਂ ਨੇ, ਉਹ ਵਿਚਾਰੀਆਂ, ਉਹਨਾਂ ਦੇ ਨਾਲ ਵੀ। ਅੱਛਾ ਫਿਰ ਇਹ ਕੋਟੇ ਕਿਉਂ? ਕੀ ਅਸੀਂ ਸਵੇਰੇ ਉੱਠ ਕੇ ਕਹਿੰਦੇ ਆ ਕਿ ਹਾਂ ਬਈ ਤੂੰ ਏਦਾਂ ਕਰੀ, ਅੱਧੇ ਘਰ ਦਾ ਝਾੜੂ ਤੂੰ ਲਾ ਦੀ ਤੇ ਅੱਧਾ ਕੋਟਾ ਮੇਰਾ ਬਣਦਾ, ਮੈਂ ਚੱਕੂੰਗਾ ਗਾਰਬੇਜ? ਅਸੀਂ ਕਹਿੰਦੇ ਆ ਇਹ ਗੱਲ? ਕੋਟਾ ਕਿਉਂ ਔਰਤ ਦਾ ਕੋਟਾ? ਔਰਤ ਨੂੰ ਉਹੀਓ ਹੀ ਜੋ ਉਹਦੀ ਬਰੋਬਰਤਾ ਬਣਦੀ ਹੈ 50% ਉਹ ਦੇਣੀ ਚਾਹੀਦੀ ਹੈ। ਕਿ ਇੱਕ ਯੂਪੀ 'ਚ ਤਾਂ ਤੁਸੀਂ ਔਰਤ ਦੇ ਨਾਮ ਤੇ ਇਲੈਕਸ਼ਨ ਲੜ ਰਹੇ ਹੋ, ਤਾਂ ਇੱਥੇ ਤੁਹਾਡੀਆਂ ਜਿਹੜੀਆਂ ਅਹੁਦੇਦਾਰ ਦੀਆਂ ਜਿਹੜੀਆਂ ਅਪਲਾਈ ਕਰ ਰਹੀਆਂ, ਤੁਸੀਂ ਉਹਨਾਂ ਨੂੰ ਕੱਟ ਕਰ ਰਹੇ ਹੋ ਔਰ ਤੁਹਾਡਾ ਕੋਈ ਲੀਡਰ ਬੋਲ ਨਹੀਂ ਰਿਹਾ। ਇਹਨੂੰ ਦੋਗਲਾ ਨਹੀਂ ਤੇ ਹੋਰ ਕੀ ਕਹੀਏ, ਦੋਗਲਾਪੰਤੀ ਹੈ। ਜੀ ਅਗਲੇ ਕਾਲਰ ਗਗਨਦੀਪ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਮਿੱਟੀ ਜੀ, ਮੈਂ ਤਾਂ ਛੋਟੀ ਜਿਹੀ ਗੱਲ ਹੀ ਪੁੱਛਣੀ ਸੀ ਵੀ ਮੈਂ ਕਈ ਪੱਤਰਕਾਰਾਂ ਨੂੰ ਜਦੋਂ ਆਪਾਂ ਟੀਵੀ ਤੇ ਵੇਖਦੇ ਆ, ਉਹ ਮਜੀਠੀਆ ਸਾਹਿਬ ਨੂੰ ਕਹਿੰਦੇ ਮਾਝੇ ਦਾ ਜਰਨੈਲ। ਵੀ ਆਪਣੇ ਪੱਤਰਕਾਰਾਂ ਨੂੰ ਇਹ ਨਹੀਂ ਪਤਾ ਵੀ ਜਰਨੈਲ ਦਾ ਮਤਲਬ ਕੀ ਹੁੰਦਾ, ਤੇ ਵੀ ਮਜੀਠੀਆ ਸਾਹਿਬ ਕਿਹੜਾ ਉੱਥੇ ਲੜਾਈਆਂ ਲੜਦੇ ਰਹੇ ਵੀ ਜਰਨੈਲ ਆ। ਹਾਂ ਚਲੋ ਮਜੀਠਾ ਜੀ ਜਾਂ ਮਜੀਠਾ ਸਾਹਿਬ ਕਹਿਣਾ ਉਹ ਇੱਕ ਵੱਖਰੀ ਗੱਲ ਆ। ਤੇ ਦੂਜੀ ਛੋਟੀ ਜਿਹੀ ਗੱਲ ਆ ਵੀ ਚੰਨੀ ਸਾਹਿਬ ਕਹਿੰਦੇ ਵੀ ਅਸੀਂ ਦਲਿਤ ਆ ਜਾਂ ਮੈਂ ਦਲਿਤ ਆ, ਏਦਾਂ ਹੀ ਮਾਇਆਵਤੀ ਕਹਿੰਦੀ ਹੁੰਦੀ ਸੀ। ਪਰ ਫਿਰ ਰਿਸ਼ਤੇਦਾਰਾਂ ਦੇ ਇੰਨੀਆਂ ਪ੍ਰਾਪਰਟੀਆਂ ਕਿੱਦਾਂ ਵੱਧ ਜਾਂਦੀਆਂ ਇਹਨਾਂ ਦੀਆਂ, ਉਦੋਂ ਤੇ ਕੋਈ ਨਹੀਂ ਕਹਿੰਦਾ ਵੀ ਹਾਂ ਅਸੀਂ ਇਨਫਲੂਐਂਸ ਕਰਦੇ ਹਾਂ ਵੀ ਕਿਉਂਕਿ ਮੈਂ ਚੀਫ ਮਿਨਿਸਟਰ ਹਾਂ। ਹਾਂਜੀ ਭਾਜੀ, ਬਸ ਆਹੀ ਦੋ ਗੱਲਾਂ ਪੁੱਛਣੀਆਂ। ਥੈਂਕ ਯੂ। ਨਹੀਂ ਦੇਖੋ, ਜਿੱਥੋਂ ਤੱਕ ਸਵਾਲ ਹੈ ਨਾ, ਇਹ ਐਵੇਂ ਇੱਕ ਨਾ ਜਿੱਦਾਂ ਕਹਿ ਲਈਏ ਰਾਜਨੀਤੀ ਦਾ ਚੱਲਣ ਹੈਗਾ ਆ। ਫਲਾਣਾ ਜੀ ਕਿਸਾਨਾਂ ਦਾ ਮਸੀਹਾ, ਕਿਸਾਨਾਂ ਦਾ ਲਹੂ ਪੀ ਕੇ ਧਰਨਿਆਂ ਤੇ ਬੰਦੇ ਮਾਰਨ ਵਾਲੇ ਲੀਡਰਾਂ ਨੂੰ ਵੀ ਇੱਥੇ ਕਿਸਾਨਾਂ ਦਾ ਮਸੀਹਾ ਕਹੀ ਜਾਂਦੇ ਨੇ। ਆ ਫਲਾਣਾ ਜੀ ਜਰਨੈਲ, ਠੀਕ ਹੈ ਤੁਹਾਡੀ ਗੱਲ, ਕਿ ਕਿਹੜਾ ਭਾਈ ਜੰਗ ਲੜਦੇ ਇੱਥੇ? ਹੁਣ ਕਿਹੜਾ ਕੋਈ ਦੌਰ ਆ, ਕੋਈ ਰਾਜਵਟਸ਼ਾਹੀਆਂ ਵਾਲਾ ਕੋਈ ਦੌਰ ਆ ਕਿ ਜਿਹੜੀਆਂ ਰਿਆਸਤਾਂ ਨੇ ਇੱਕ ਦੂਜੇ ਨਾਲ ਲੜ ਕੇ ਜਿੱਤ ਕੇ ਤੇ ਇਸ ਤਰ੍ਹਾਂ ਰਾਜ ਕਾਇਮ ਕੀਤੇ ਜਾਂਦੇ? ਵੋਟ ਦਾ ਰਾਜ ਆ। ਤੇ ਚਲੋ ਜੇ ਕੋਈ ਕਹੀ ਵੀ ਜਾਂਦਾ, ਆਪਾਂ ਨੂੰ ਕੀ ਫਰਕ ਆ? ਠੀਕ ਗੱਲ ਇਹ ਆ ਕਿ ਚੰਗੀਆਂ ਨੀਤੀਆਂ ਕੋਈ ਲੈ ਕੇ ਆਵੇ, ਚੰਗਾ ਸਮਾਜ ਦੇ ਭਲੇ ਦਾ ਕੰਮ ਕਰੇ, ਆਪਣੇ ਆਪ ਨੂੰ ਭਾਵੇਂ ਓਬਾਮਾ ਵੀ ਅਖਵਾਈ ਜਾਵੇ, ਸਾਨੂੰ ਕੀ ਆ ਉਹਦੇ ਨਾਲ। ਪਰ ਠੀਕ ਹੈ ਤੁਹਾਡੀ ਗੱਲ ਕਿ ਕੁਝ ਸ਼ਬਦਾਂ ਦੀ ਚੋਣ ਜਿਹੜੀ ਉਹ ਠੀਕ ਹੋਣੀ ਚਾਹੀਦੀ। ਔਰ ਮੈਂ ਤੇ ਪੱਤਰਕਾਰ ਇਹ ਵੀ ਵੇਖੇ ਜਿਹੜੇ ਅੱਜ ਵੀ ਮਹਾਰਾਣੀ ਕਹਿੰਦੇ ਨੇ ਪ੍ਰਨੀਤ ਕੌਰ ਨੂੰ। ਮੈਨੂੰ ਦੱਸੋ ਕਿ ਕਿਹੜਾ ਇੱਥੇ ਨਿਜ਼ਾਮ ਚੱਲਦਾ ਵੀ ਉਹਨਾਂ ਦਾ, ਦੱਸੋ ਹੈ? ਤੇ ਮਹਾਰਾਜਾ ਕਹਿੰਦੇ ਨੇ ਅਜੇ ਕੋਈ ਮੈਂ ਤਾਂ ਲੜ ਪੈਣਾ ਜੀ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਇਮਾਨਦਾਰੀ ਦੀ। ਮੈਂ ਤਾਂ ਕਈ ਵਾਰ ਫੋਨ ਕਰ ਲੈਣਾ ਉਹਨਾਂ। ਇੱਕ ਦਿਨ ਮੇਨ ਸਟ੍ਰੀਮ ਦੇ ਚੈਨਲ ਨੂੰ ਮੈਂ ਫੋਨ ਕੀਤਾ ਸੀਗਾ, ਮੈਂ ਕਿਹਾ ਯਾਰ ਤੂੰ, ਤੇਰੀ ਪਹੁੰਚ ਸਾਡੇ ਘਰਾਂ ਤੀਕ ਹੈ, ਮਹਾਰਾਣੀ ਫਿਰ ਜਾਂ ਤਾਂ ਤੂੰ ਉੱਥੇ ਘਰੇ ਜਾ ਕੇ ਕਹਿ, ਇੱਕ ਔਨ ਰਿਕਾਰਡ ਤੂੰ ਚੈਨਲ ਤੇ ਕਿੱਦਾਂ ਕਹਿ ਸਕਦਾ ਮਹਾਰਾਣੀ? ਜਦ ਕਿ ਉਹ ਤਾਂ ਵੋਟਾਂ ਵਾਸਤੇ ਗਲੀਆਂ ਦੀ ਖਾਕ ਸ਼ਾਮਦੀ ਹਰੇਕ 5 ਸਾਲਾਂ ਬਾਅਦ, ਮਸੀਂ ਮੈਂਬਰ ਪਾਰਲੀਮੈਂਟ ਬਣਦੀ ਹੈ। ਤਾਂ ਕਹਿਣ ਦਾ ਮਤਲਬ ਕਿ ਜੇ ਕੋਈ ਕਹੀ ਵੀ ਜਾਂਦਾ, ਕੋਈ ਉਹਦੇ ਚ ਉਹ ਨਹੀਂ ਹੈਗਾ। ਅੱਛਾ ਸੌਰੀ, ਦੂਜਾ ਕੀ ਇਹਨਾਂ ਨੇ ਕੀਤਾ ਸੀ ਸਵਾਲ, ਮੈਨੂੰ ਯਾਦ ਨਹੀਂ, ਗੱਲਾਂ ਚ ਵਿਸਰ ਜਾਂਦਾ ਆ। ਚੰਨੀ ਹੋਣਾ ਦਾ ਉਹਨਾਂ ਨੇ ਕਿਹਾ ਸੀਗਾ ਵੀ ਉਹ ਚਲੋ ਹਾਂਜੀ। ਨਹੀਂ ਦੇਖੋ ਗੱਲ ਇਹ ਆ ਕਿ ਚੰਨੀ ਸਾਹਿਬ ਠੀਕ ਆ, ਐਸੀ ਭਾਈਚਾਰੇ ਚੋਂ ਆਉਂਦੇ ਆ ਤੇ ਉਹ ਗਰੀਬ ਹੈ ਨਹੀਂ ਸੀ। ਉਹਨਾਂ ਦੇ ਕਜ਼ਨ ਬ੍ਰਦਰ ਦਾ ਖੁਲਾਸਾ ਹੈ ਜਿਹਨੂੰ ਅੱਜ ਤੱਕ ਇਹਨਾਂ ਨੇ ਡਿਨਾਈ ਨਹੀਂ ਕੀਤਾ, ਜਿਹਦਾ ਖੰਡਨ ਨਹੀਂ ਕੀਤਾ। ਉਹਨੇ ਕਿਹਾ ਕਿ ਇਹ ਗੱਲ ਬਿਲਕੁਲ ਝੂਠ ਹੈ ਕਿ ਸਾਡੇ ਤੇ ਗਰੀਬੀ ਸੀ, ਪਰਮਾਤਮਾ ਦੀ ਸਦੀਵੀ ਮਤਲਬ ਕਿ ਸਦਾ ਹੀ ਸਾਡੇ ਤੇ ਮਿਹਰ ਰਹੀ ਹੈ ਕਿ ਅਸੀਂ ਆਪਣਾ ਜੀਵਨ ਜਿਹੜਾ ਬਹੁਤ ਸ਼ਾਨਦਾਰ ਢੰਗ ਨਾਲ ਗੁਜ਼ਰ ਬਸਰ ਕੀਤਾ। ਇੱਕ ਭਰਾ ਇਹਨਾਂ ਦਾ ਮੇਰੇ ਖਿਆਲ ਦੇ ਨਾਲ ਜਿਹੜਾ ਨਿਗਮ ਦਾ ਸੁਪਰਡੈਂਟ ਉਹਦੇ ਚ ਸੀ, ਜਿਹੜਾ ਨਿਗਮ ਦੇ ਹੁੰਦੇ ਆ ਸਥਾਨਕ ਸਰਕਾਰਾਂ ਦੇ ਵਿੱਚ ਆ ਕੇ ਲੋਕਲ ਬਾਡੀਜ਼ ਚ, ਤੇ ਉਹਦਾ ਹੀ ਚੱਕਰ ਸੀਗਾ ਨਾ।
ਤੇ ਇਹਨਾਂ ਦੇ ਆਪਣੇ ਕਾਂਗਰਸੀ ਵੀ ਦੋਸ਼ ਲਾਉਂਦੇ ਆ ਕਿ ਆਪਣੇ ਭਰਾ ਨੂੰ ਬਚਾਉਣ ਵਾਸਤੇ ਚੰਨੀ ਨੇ ਕਿਤੇ ਕਾਂਗਰਸ ਜੁਆਇਨ ਕੀਤੀ ਸੀਗੀ। ਅੱਛਾ, ਸੈਕਿੰਡ ਚੀਜ਼ ਜਿਹੜੀ ਹੈ, ਸੈਕਿੰਡ ਇਹ ਆ ਕਿ ਇਹਨਾਂ ਦਾ ਭਰਾ ਇੱਕ SMO ਸੀਗਾ ਜਿਹੜਾ ਕਿ ਹੁਣ ਆਜ਼ਾਦ ਲੜਨ ਜਾ ਰਿਹਾ ਬੱਸੀ ਪਠਾਣਾ ਤੋਂ। ਤਾਂ ਤੀਸਰਾ ਜਾਨੀ 1990 ਦੇ ਵਿੱਚ ਹੀ ਖਰੜ ਦਾ ਕਾਉਂਸਲਰ ਬਣ ਗਿਆ ਸੀ ਚਰਨਜੀਤ ਸਿੰਘ ਚੰਨੀ, ਤੇ ਮਤਲਬ ਚੰਨੀ ਜੀ ਦੀ ਵਾਈਫ ਮਤਲਬ ਉਹ ਸ਼ੁਰੂ ਤੋਂ ਡਾਕਟਰ ਨੇ। ਜਿਸ ਘਰ ਦੇ ਵਿੱਚ ਇੰਨੇ ਮੁਲਾਜ਼ਮ ਹੋਣ, ਉਹ 30 ਸਾਲਾਂ ਬਾਅਦ 35 ਸਾਲਾਂ ਬਾਅਦ ਵੀ ਕਵੇ ਕਿ ਮੈਂ ਗਰੀਬ ਆ, ਤੇ ਜਿਹਦੀ ਰਿਟਰਨ ਜਿਹੜੀ ਆ ਉਹ ਦੱਸਦੀ ਹੋਵੇ ਕਿ ਉਹਦੇ ਕੋਲ ਕਰੋੜਾਂ ਦੇ ਐਸੈਟਸ ਨੇ, ਉਹ ਤਾਂ ਠੀਕ ਨਹੀਂ। ਹਾਂ, ਇੱਕ ਚੀਜ਼ ਅੱਛੀ ਹੁੰਦੀ ਹੈ, ਕੀ ਹੈ ਕਿ ਕਈ ਵਾਰ ਜਿਹੜੇ ਦਬੜੇ ਮਤਲਬ ਕਿ ਦੱਬੇ ਕੁਚਲੇ ਕਹਿ ਲਓ ਲੋਕ, ਜਾਂ ਵਰਗ ਜਿਹੜੇ ਹੁੰਦੇ ਨੇ, ਜਾਂ ਜਿਹੜੀਆਂ ਬਰਾਦਰੀਆਂ ਰਾਜਨੀਤੀ ਚ ਹਾਸ਼ੀਏ ਤੇ ਹੁੰਦੀਆਂ ਨੇ, ਉਹਨਾਂ ਦਾ ਬੰਦਾ ਜਦੋਂ ਇੱਕ ਉੱਚੇ ਮਰਾਤਬੇ ਤੇ ਪਹੁੰਚਦਾ ਤਾਂ ਸਭ ਇੱਕ ਪ੍ਰਾਈਡ ਫੀਲ ਹੁੰਦਾ ਹੈ, ਇੱਕ ਸਵੈਮਾਨ ਜਾਗਦਾ ਹੈ। ਉਹ ਚੰਨੀ ਨੇ ਜ਼ਰੂਰ ਜਗਾਇਆ ਗਰੀਬਾਂ ਚ। ਮੈਂ ਉਹ ਚੀਜ਼ ਜ਼ਰੂਰ ਨੋਟ ਕਰਦਾ ਕਿ ਅਗਲਾ ਕਹਿੰਦਾ ਸਾਡਾ ਬੰਦਾ ਵੀ CM ਹੋਏ, ਹਟ ਪਿੱਛੇ। ਜੀ, ਅਗਲੇ ਕਾਲਰ ਜਗਵੀਰ। ਹਾਂਜੀ ਭਾਈ, ਦੋਨੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੱਟੂ ਭਾਈ, ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਹੈ ਵੀ ਜਿਹੜੇ ਕੁਛ ਗਿਣਵੇਂ ਹੀ ਨੇ ਜਿਹੜੇ ਪੱਤਰਕਾਰ ਨੇ, ਜਿਹੜੇ ਪੰਜਾਬ ਦੇ ਲਈ, ਪੰਜਾਬ ਦੀ ਕੌਮੀਅਤ ਲਈ, ਪੰਜਾਬੀ ਲਈ ਸਿਰਦ ਨੇ, ਉਹ ਆਪਾਂ ਜਿਹੜੇ ਪੋਲੀਟੀਕਲ ਬੰਦੇ ਉਹਨਾਂ ਤੋਂ ਆਸ ਹੀ ਛੱਡੀ ਹੋਈ ਆ। ਉਹਨਾਂ ਨੇ ਵੀ ਪੰਜਾਬ ਦੇ ਕਿਸੇ ਮੁੱਦੇ ਉੱਤੇ ਕਿਸੇ ਵੀ ਪਾਰਟੀ ਨੂੰ ਨਹੀਂ ਕਿਹਾ ਵੀ ਤੁਸੀਂ ਕਿਉਂ ਵਿਸਾਰ ਦਿੱਤੇ ਆ ਸਾਰੇ। ਪਾਣੀਆਂ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ, ਜਿਹੜਾ ਸਾਡਾ ਇਲੈਕਟ੍ਰਿਕ ਦਾ ਮੁੱਦਾ, ਸਾਡੇ ਵੱਧ ਅਧਿਕਾਰਾਂ ਦਾ ਮੁੱਦਾ, ਜਿੰਨੇ ਵੀ ਸੀਗੇ ਉਹ ਸਾਰੇ ਰੱਦੀ ਦੀ ਟੋਕਰੀ ਸਿੱਟ ਦਿੱਤੇ ਆ ਵੀਰ ਜੀ। ਤੇ ਤੁਹਾਡਾ ਤਾਂ ਘੱਟੋ ਘੱਟ ਜਿਹੜੇ ਤੁਸੀਂ, ਮੈਂ ਤੁਹਾਨੂੰ ਖਾਸ ਤੌਰ ਤੇ ਕਹਿ ਰਿਹਾ, ਜੇ ਤੁਸੀਂ 4-5 ਬੰਦੇ ਪੰਜਾਬ ਦੇ ਵਿੱਚ ਜਿਹੜੇ ਮਾੜਾ ਮਨੁੱਖਤਾ ਦੀ ਜਿਹੜੀ ਗੱਲ ਕਰਦੇ ਹੋ, ਉਹਨਾਂ ਨੇ ਵੀ ਮੈਨੂੰ, ਜੇ ਸ਼ਾਇਦ ਮੈਂ ਵਿਸਰ ਗਿਆ ਹਾਂ, ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਏਦਾਂ ਦੀ ਗੱਲ ਕੀਤੀ ਹੋਵੇ ਜੀ। ਦੇਖੋ, ਗੱਲ ਇਹ ਹੁੰਦੀ ਹੈ ਸਰ ਕਿ ਅਸੀਂ ਫ੍ਰੀਲਾਂਸ ਕੰਮ ਕਰਦੇ ਆ। ਗੱਲ ਸੁਣੀ ਜਾਇਓ, ਫ੍ਰੀਲਾਂਸ ਕੰਮ ਕਰਦੇ ਆ, ਸਾਰਾ ਦਿਨ ਘਰ ਦਾ ਕੰਮ ਵੀ ਨਾਲ ਕਰਦੇ ਆ। ਮੈਂ ਤਾਂ ਕੋਈ ਫੁੱਲ ਟਾਈਮ ਮੈਂ ਜਰਨਲਿਸਟ ਨਹੀਂ ਹੈਗਾ, ਇਮਾਨਦਾਰੀ ਨਾਲ ਗੱਲ ਕਵਾਂ, ਮੈਂ ਤਾਂ ਟਿੱਪਣੀਕਾਰ ਆ। ਜੇ ਮੇਰੀ ਜੌਬ ਦੇਖੋਗੇ ਤਾਂ ਮੈਂ ਇੱਕ ਟਿੱਪਣੀਕਾਰ ਆ। ਮੈਂ ਕੋਈ ਨਿਊਜ਼ ਰੀਡਰ ਨਹੀਂ ਹੈ, ਮੈਂ ਕੋਈ ਫੀਲਡ ਕਵਰ ਨਹੀਂ ਕਰਦਾ। ਹਾਂ, ਮੈਂ ਮਿਹਨਤ ਕਰਦਾ, ਮੇਰੀ ਮਤਲਬ ਕਿ ਮੇਰੀ ਰਿਸਰਚ ਹੈ, ਖਬਰਾਂ ਪਿੱਛੋਂ ਖਬਰ ਕੱਢ ਲਈਦੀ ਹੈ, ਵਿੱਚੋਂ ਗੱਲ ਕੱਢ ਲਈਦੀ ਹੈ, ਬਥੇਰਾ ਕੁਛ ਮਿਹਨਤ ਹੈ ਮੇਰੀ। ਬਟ ਮੈਂ ਇਹ ਕੰਮ ਹੁੰਦਾ ਜਿਹੜੇ ਜਾ ਕੇ ਉੱਥੇ PC ਜੁਆਇਨ ਕਰਦੇ ਆ, ਐਕ੍ਰੀਏਟਡ ਪੱਤਰਕਾਰ ਹੁੰਦੇ ਆ, ਜਿਨ੍ਹਾਂ ਦੀ ਉੱਥੇ ਦਰਬਾਰੇ ਸਰਕਾਰੇ ਪਹੁੰਚ ਹੁੰਦੀ ਹੈ ਸਰ। ਸੋ ਪਹਿਲੀ ਗੱਲ ਤੇ ਨਖੇੜਾ ਕਰੋ ਕਿ ਅਸੀਂ ਪੱਤਰਕਾਰ ਜਿਹੜੇ ਆ ਉਹ ਵੱਖ-ਵੱਖ ਕੈਟਾਗਰੀਆਂ 'ਚ ਆ, ਤੇ ਉਹਨਾਂ ਦਾ ਫਰਜ਼ ਬਣਦਾ ਹੈ ਤੁਸੀਂ ਉਹਨਾਂ ਨੂੰ ਫੋਨ ਕਰੋ, ਨੰਬਰ ਚੱਕੋ, ਜਿਹੜੇ ਮੇਨ ਸਟ੍ਰੀਮ ਦੇ ਜਾਂਦੇ ਆ, ਅਸੀਂ ਤੁਹਾਡੇ ਤੱਕ ਸੂਚਨਾਵਾਂ ਪਹੁੰਚਾਉਨੇ ਆ। ਹਾਂ, ਇਹ ਹੈ ਕਿ ਜੋ ਇਨਫੋਰਮੇਸ਼ਨ ਹੁੰਦੀ ਹੈ ਐਕਸਟਰਾ ਉਹ ਦਈਦੀ ਹੈ, ਜੇ ਕੋਈ ਤੁਹਾਡੀ ਕੁਐਰੀ ਹੁੰਦੀ ਹੈ ਉਹਦਾ ਹੱਲ ਕਰੀਦਾ, ਜੇ ਕੋਈ ਤੁਹਾਡਾ ਸਵਾਲ ਹੁੰਦਾ ਉਹ ਕਰੀਦਾ, ਤੇ ਬਾਕੀ ਜਿੱਥੇ ਗੱਲ ਆਵੇ ਪੰਜਾਬ ਦੀ, ਜਿੱਥੇ ਗੱਲ ਆਵੇ ਮੁੱਦਿਆਂ ਦੀ, ਠੋਕ ਕੇ ਕਰੀਦੀ ਹੈ। ਤੇ ਜੇ ਕਿਤੇ ਮੰਨ ਲਓ ਮੌਕਾ ਮਿਲੇ ਕਿਤੇ ਆਫ ਦੀ ਰਿਕਾਰਡ ਕਿਸੇ ਕੋਲ ਲੀਡਰ ਕੋਲ ਬਹਿਣ ਦਾ, ਤੇ ਪੂਰੀ ਬੈਂਡ ਵਜਾ ਦਿੱਤੀ ਹੈ। ਤੋ ਇਹ ਗੱਲ ਆ ਕਿ ਦੇਖੋ ਭਾਜੀ, ਤੁਸੀਂ ਸਾਡੇ ਤੇ ਮਾਣ ਕਰਦੇ ਹੋ, ਇਹ ਮਾਣ ਵਾਲੀ ਗੱਲ ਆ ਵਾਕਿਆ ਸਾਡੇ ਵਾਸਤੇ, ਪਰੰਤੂ ਇਹ ਸਮਝੋ ਕਿ ਅਸੀਂ ਉਹ ਪੱਤਰਕਾਰ ਨਹੀਂ ਹੈ ਕਿ ਜਿਹੜੇ ਅਰਲੀ ਜੀ ਚੱਕ ਕੇ ਤੇ ਅਸੀਂ ਅਮਰਿੰਦਰ ਦੀ ਕੋਠੀ 'ਚ ਵੀ ਵੜ ਜਾਈਏ, ਅਸੀਂ ਬਾਦਲਾਂ ਦੀ ਕੋਠੀ 'ਚ ਵੜ ਜਾਈਏ। ਸਾਨੂੰ ਵੇਖ ਕੇ ਤੇ ਮੈਨੂੰ ਵੇਖ ਕੇ ਤੇ ਜਿਹੜੇ ਛੋਟੇ ਲੀਡਰ ਹੁੰਦੇ ਉਹ ਹੀ ਮੂੰਹ ਪਾਸੇ ਕਰ ਦਿੰਦੇ ਆ ਕਿ ਆ ਗਿਆ, ਇਹਨੇ ਪਤਾ ਨਹੀਂ ਕੀ ਸਿਆਪਾ ਪਾ ਦੇਣਾ, ਇਹਦੇ ਪੁਆੜੇ ਦੀ ਚੜ ਤੁਰਿਆ ਆਉਂਦਾ। ਅਗਲੇ ਕਾਲਰ ਬੂਟਾ ਸਿੰਘ ਜੀ। ਹਾਂਜੀ, ਸਰਦਾਰ ਰਾਜਕਰ ਵੀਰ ਜੀ ਤੇ ਸਰਦਾਰ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪਹਿਲਾਂ 2 ਤੱਕ ਕਰਨੇ ਕਮੈਂਟ ਤੇ ਉਸ ਤੋਂ ਬਾਅਦ ਸਵਾਲ ਆ ਜੀ। ਜਲਦੀ ਕਰਿਓ ਜੀ। ਹਾਂਜੀ, ਜਿਹੜਾ ਕਹਿੰਦੇ ਨਾ ਸਿੱਧੂ ਸਾਹਿਬ ਐ ਬੋਲਦਾ, ਉਹ ਜਿਹੜੇ ਉਹਦੇ ਮਾਹੌਲ 'ਚ ਰਹਿਣਾ ਉਹੋ ਜਿਹਾ ਹੀ ਬੋਲਣਾ, ਤੇ ਜਿਹੜਾ ਉਹਦੇ
ਉਲਟ ਖੜਾ ਮਜੀਠੀਆ ਤੇ ਜਿਹੜਾ ਸੁਖਬੀਰ ਬਾਦਲ ਆ, ਜਿਹੜਾ ਸਿਮਰਜੀਤ ਮਾਨ ਸਾਹਿਬ ਨੂੰ ਤੇ ਉਹ ਜਿਹੜੀ ਵਿਚਾਰੀ ਸੀਗੀ ਭਾਜਪਾ ਦੀ ਬੀਜੇਪੀ ਚ ਕਾਂਤਾ ਚਾਵਲਾ ਨੂੰ, ਉਹਨਾਂ ਨੂੰ ਕਿਵੇਂ ਬੋਲਦਾ ਹੀ ਪੁੱਠਾ। ਤੇ ਹੁਣ ਕਿਹੜਾ ਉਹ ਖੰਡ ਪਾਉਂਦਾ, ਤੇ ਉਹਨੇ ਬੋਲਣਾ ਹੀ ਉਹੋ ਜਿਹਾ ਤਾਂ ਹੀ ਹੈ। ਤੇ ਦੂਜਾ ਨੰਬਰ ਇਹ ਆ ਜੀ ਵੀ ਜਿਹੜਾ ਹੁੰਦੇ ਆ ਸਿਆਣਾ ਬੰਦਾ ਉਹ ਹੁੰਦਾ ਜਿਹੜਾ ਆਪਦੀ ਪੈਂਟ ਰੱਖੇ। ਆ ਬਾਦਲ ਸਾਹਿਬ ਨੂੰ ਜੇ ਭਲਾ ਦੀ ਹਾਰ ਹੋ ਗਈ ਤੇ ਸਾਰੀ ਉਮਰ ਦੀ ਲਾਹਨਤ ਲੈ ਕੇ ਜਾਊ। ਉਹਨੇ ਕੀ ਲੈਣਾ, ਬਥੇਰੇ ਪੈਸੇ, ਬਥੇਰਾ ਸਾਰਾ ਕੁਝ ਲੁੱਟ ਦੁਨੀਆ ਨੂੰ ਖਾ ਲਿਆ। ਅੱਛਾ ਜੀ, ਹੁਣ ਮੇਰਾ ਸਵਾਲ ਆ ਵੀ ਜਿਹੜੀ ਡਰੱਗ ਆ ਨਾ, ਡਰੱਗ ਇਹ ਇੱਕ ਅੱਤਵਾਦ ਬਣ ਗਿਆ। ਅੱਤਵਾਦ ਇਉਂ ਬਣ ਗਿਆ ਵੀ ਜਿਵੇਂ ਭਾਈ ਅੱਗੇ ਉਦੋਂ ਸੀ ਨਾ ਪੁਲਿਸ ਵਾਲੇ ਚੱਕ ਕੇ ਤੇ ਲੀਡਰ ਫੜ ਕੇ, ਜੇ ਕੋਈ ਮਾੜਾ ਜਿਹਾ ਵੀ ਕੋਈ ਹੁੰਦਾ ਸੀ, ਕਿਸੇ ਨੇ ਰੋਟੀ ਵੀ ਖਵਾਤੀ, ਕਿਸੇ ਦੇ ਘਰੇ ਵੀ 2 ਮਿੰਟ ਦੀ ਟੱਪ ਗਏ ਜਾਂ ਖੇਤ ਵਿੱਚ ਦੀ ਟੱਪ ਗਏ, ਉਹਨਾਂ ਨੂੰ ਫੜ ਕੇ ਅੰਦਰ ਕਰਦੇ ਤੇ ਸਾਰਾ ਜੀਆ ਜੰਤ ਇਕੱਠਾ ਕਰ ਲੈਂਦੇ ਸੀ। ਜੇ ਇਉਂ ਕਰਨ ਨਾ ਤਾਂ ਫੇਰ ਹਟੂਗਾ ਇਹ ਵੱਡੇ ਵੱਡੇ ਮਜੀਠੀਆ। ਇਹਨੂੰ ਸਾਰੀ ਦੁਨੀਆ ਜਾਣਦੀ ਆ, ਦੁਨੀਆ ਜਨਾਬ ਡਰੱਗ ਦਾ ਲੈ ਕੇ ਨਾਂ ਲੈਂਦੇ, ਜਿਵੇਂ ਇੱਕ ਮਸੀਕੋ ਵਾਲਿਆਂ ਨੂੰ। ਤੇ ਉਹਦੇ ਵਿੱਚ ਤਾਂ ਫੜਦੇ ਨਹੀਂ ਤੇ ਤਾਂ ਉਹਨਾਂ ਚਿਰ ਮੁੱਕਣਾ ਵੀ ਨਹੀਂ। ਰੌਲਾ ਇਹ ਆ ਵੀ ਜਿੰਨਾ ਚਿਰ ਵੱਡੇ ਵੱਡਿਆਂ ਨੂੰ ਹੱਥ ਨਹੀਂ ਨਾ ਪਾਉਂਦੇ ਵੱਡੀਆਂ ਮੱਛੀਆਂ ਨੂੰ, ਵੱਡੀਆਂ ਮੱਛੀਆਂ ਫੜੀਆਂ ਗਈਆਂ ਤੇ ਛੋਟਿਆਂ ਨੇ ਤਾਂ ਉਹੀ ਛੱਡ ਕੇ ਭੱਜ ਜਾਣਾ। ਤੇ ਕੱਟੋ ਨਾ ਜੀ, ਇਹ ਤੇ ਕੀ ਕਮੈਂਟ ਆਈ ਤੁਹਾਡਾ? ਨਹੀਂ, ਮੇਰਾ ਉਹੀ ਸਵਾਲ ਰਹੇਗਾ ਭਾਜੀ ਕਿ ਵੱਡੀਆਂ ਮੱਛੀਆਂ ਦੁਨੀਆ ਦੇ ਬਹੁਤ ਸਾਰੇ ਦੇਸ਼ ਫੜਦੇ ਨੇ, ਚਲੋ ਇੰਡੀਆ ਨਹੀਂ ਫੜਦਾ ਹੋਏਗਾ, ਇੱਥੋਂ ਦੇ ਪੁਲਿਸ ਸਿਸਟਮ ਦੇ ਵਿੱਚ ਕਰਪਸ਼ਨ ਹੈ, ਇੱਥੋਂ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਕਰਪਸ਼ਨ ਹੈ। ਪਰ ਤੁਸੀਂ ਦੇਖੋ ਨਾ, ਇੰਨੀਆਂ ਹੈਵੀ ਰਿਕਵਰੀਜ਼ ਹੋ ਰਹੀਆਂ ਨੇ। ਇੰਡੀਆ ਦੇ ਵਿੱਚ ਵੀ 550 ਕਿਲੋਗ੍ਰਾਮ ਹੈਰੋਇਨ ਫੜੀ ਜਾਣੀ, ਇੰਡੀਆ ਦੇ ਵਿੱਚ 21 ਟਨ ਹੈਰੋਇਨ ਫੜੀ ਜਾਣੀ। ਇੱਥੋਂ ਵੱਡੇ ਮਗਰਮੱਛ ਕਿਹੜੇ ਹੋ ਸਕਦੇ ਆ? ਮਤਲਬ ਕਿ ਐਡੇ ਵੱਡੇ ਪੈਡਲਰ ਫੜੇ ਜਾਂਦੇ ਆ, ਇੰਡੀਆਂ ਵੱਡੀਆਂ ਕਨਸਾਈਨਮੈਂਟਾਂ ਜਿਹੜੀਆਂ ਉਹ ਰਿਕਵਰ ਹੋ ਜਾਂਦੀਆਂ, ਬਟ ਭਾਜੀ ਫੇਰ ਵੀ ਰੈਗੂਲਰ ਸਪਲਾਈ ਆਈ ਜਾਂਦੀ ਹੈ। ਤਾਂ ਗੱਲ ਇਹ ਹੈ ਕਿ ਸਪਲਾਈ ਲਾਈਨ ਇੱਕ ਤਾਂ ਬ੍ਰੇਕ ਕਰਨ ਦੀ ਜ਼ਰੂਰਤ ਹੈ, ਜਿਹੜੀ ਇੰਡੀਆ 'ਚ ਥੋੜੀ ਔਖੀ ਹੈ। ਅਸੰਭਵ ਕੋਈ ਨਹੀਂ ਹੈ ਕਿ ਜੋ ਵੀ ਸਪਲਾਈ ਲਾਈਨ ਹੈ ਉਹਨੂੰ ਬ੍ਰੇਕ ਕਰ ਦਿੱਤਾ ਜਾਵੇ। ਔਰ ਉਹ ਕੀ ਹੈ ਕਿ ਇੰਟਰਸਟੇਟ ਕੋਆਰਡੀਨੇਸ਼ਨ ਬਣਾਇਆ ਜਾਏਗਾ। ਇਹ ਮੈਂ ਤਾਂ ਹੀ ਕਿਹਾ, ਮੈਂ ਇਸ ਗੱਲ ਨੂੰ ਬਹੁਤ ਵਾਈਡ ਲਿਜਾ ਸਕਦਾ, ਘੰਟੇ ਦਾ ਕੋਈ ਡਿਬੇਟ ਹੋ ਸਕਦਾ ਆਪਣਾ, ਬਟ ਮੈਂ ਉਹਨੂੰ ਬਹੁਤ ਉਹਦੀ ਮਤਲਬ ਕਿ ਸਮਰਾਈਜ਼ ਕਰਕੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਇੱਕ ਠੋਸ ਕੰਕਰੀਟ ਪਾਲਿਸੀ, ਤਾਂ ਕੰਕਰੀਟ ਪਾਲਿਸੀ 'ਚ ਕੀ ਹੋਏਗਾ ਕਿ ਤੁਹਾਡੇ ਸਾਰੀਆਂ ਯਾਨੀ ਇੰਟਰਸਟੇਟ ਕੋਆਰਡੀਨੇਸ਼ਨ ਹੋਵੇ, ਕਿਉਂਕਿ ਭਾਰਤ ਬਹੁਤ ਵੱਡਾ ਹੈ। ਫਿਰ ਜਿਹੜੇ ਮਤਲਬ ਕਿ ਸਮੁੰਦਰ ਦੇ ਰਸਤੇ ਕੋਈ ਟਿਕਾਣੇ ਆ ਉਹ ਸੀਲ ਹੋਣ, ਬਾਰਡਰ ਸੀਲ ਹੋਣ। ਫਿਰ ਜੋ ਇੱਥੇ ਬਣਾਉਂਦੇ ਨੇ ਲੋਕਲ ਸਿੰਥੈਟਿਕ ਡਰੱਗ, ਉਹਨਾਂ ਦੀ ਧਰ ਪਕੜ ਹੋਵੇ, ਫੜੋ ਫੜਾਈ ਹੋਵੇ। ਔਰ ਇਸ ਤੋਂ ਇਲਾਵਾ ਇਹ ਸਾਰਾ ਕੁਝ ਕਰਨ ਤੋਂ ਬਾਅਦ ਤੇ ਜਿਹੜੇ ਪੀੜਤ ਆ ਉਹਨਾਂ ਨੂੰ ਕਿਹੜੇ ਸਮੁੰਦਰ 'ਚ ਸੁੱਟਣਾ, ਇਹ ਵੀ ਤੇ ਸੋਚੋ ਨਾ। ਉਹਨਾਂ ਨੂੰ ਕੀ ਦੇਣਾ ਹੈ? ਫੀਮ ਦੇਣੀ ਹੈ, ਭੁੱਕੀ ਦੇਣੀ ਹੈ, ਕੋਈ ਗੋਲੀ ਦੇਣੀ ਹੈ, ਕੈਪਸੂਲ ਦੇਣਾ ਹੈ, ਕੀ ਥੈਰੇਪੀ ਦੇਣੀ ਹੈ? ਉਹਨਾਂ ਨੂੰ ਵੀ ਤਾਂ ਬਚਾਉਣਾ ਪਏਗਾ ਨਾ। ਜਦੋਂ ਸਪਲਾਈ ਲਾਈਨ ਤੁਸੀਂ ਬ੍ਰੇਕ ਕਰ ਦਿਓਗੇ, ਆਪਣੇ ਬੰਦੇ, ਆਪਣੇ ਬਜ਼ੁਰਗ, ਈਵਨ ਦੈਟ ਕਿ ਹੁਣ ਤਾਂ ਇੱਥੇ ਬੀਬੀਆਂ ਵੀ ਜਿਹੜੀਆਂ ਕੁਝ ਉਹ ਵੀ ਐਡਿਕਟਡ ਨੇ, ਉਹਨਾਂ ਨੂੰ ਕਿੱਧਰ ਤੇ ਜਾਣਾ ਹੈ? ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਠੋਸ ਕੰਕਰੀਟ ਜਿਹੜੀ ਕੌਮੀ ਪਾਲਿਸੀ ਆ, ਮੈਂ ਇਹਨੂੰ ਸਟੇਟ ਪਾਲਿਸੀ ਨਹੀਂ ਮੰਨਦਾ, ਮਾਫ ਕਰਨਾ, ਮੈਂ ਬੜੇ ਵੱਡੇ ਮਤਲਬ ਕਿ ਸਮਾਰੋਹ ਦੇ ਵਿੱਚ ਇਸ ਤਰ੍ਹਾਂ ਦੇ ਯੋਜਨਾ ਦੇ ਵਿੱਚ ਗਿਆ ਔਰ ਹਮੇਸ਼ਾ ਮੇਰੀ ਸੋਚ ਇਹਦੇ ਤੋਂ ਲੱਗ ਰਹੀ ਹੈ, ਮੇਰਾ ਓਪੀਨੀਅਨ ਅਲੱਗ ਰਿਹਾ ਹੈ ਕਿ ਸਪਲਾਈ ਲਾਈਨ ਬ੍ਰੇਕ ਕਰਨ ਤੇ ਸਾਡਾ ਜ਼ੋਰ ਹੁੰਦਾ ਹੈ, ਪਰ ਬ੍ਰੇਕ ਕਰਨ ਤੋਂ ਬਾਅਦ ਜੋ ਸਮਾਜ ਦੇ ਵਿੱਚ ਇੱਕ ਪੀੜਤ ਵਰਗ ਹੈ ਉਹਦੇ ਵਾਸਤੇ ਕੀ ਪਾਲਿਸੀ ਹੋਏਗੀ, ਉੱਥੇ ਸਾਰੇ ਚੁੱਪ ਕਰ ਜਾਂਦੇ। ਜੀ, ਅਗਲੇ ਕਾਲਰ ਬਲਵਿੰਦਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ, ਮੈਂ ਪੁੱਛਣਾ ਸੀ ਰਾਜੂ ਵਾਲੇ ਨੂੰ ਜਿਹੜੀ ਪੈਟਰੋਲ ਮਿਲੀ ਆ ਉਹਨੂੰ ਪੁਲਿਸ ਲੈ ਕੇ ਜਾਊਗਾ, ਖੁੱਲ੍ਹ ਜਾਊਗਾ ਜੀ? ਗਾਰਡ ਲੈ ਕੇ ਜਾਏਗੀ ਜੀ, ਗਾਰਡ ਲੈ ਕੇ ਜਾਏਗੀ ਜੀ, ਪੁਲਿਸ ਲੈ ਕੇ ਜਾਏਗੀ। ਸਿਰਫ 1 ਘੰਟੇ ਵਾਸਤੇ ਦੀ ਉਹ ਪੈਰੋਲ ਆ, ਭੋਗ ਤੇ ਜਾਣਾ ਉਹਨਾਂ ਨੇ ਮੇਰੇ ਖਿਆਲ ਦੇ ਨਾਲ 1 ਤੋਂ 2 ਵਜੇ ਤੱਕ, ਤਾਂ ਗਾਰਡ ਲੈ ਕੇ ਜਾਏਗੀ। ਇਕੱਲੇ ਨੂੰ ਨਹੀਂ ਭੇਜਿਆ ਜਾ ਸਕਦਾ ਜਦੋਂ ਵੀ ਕੋਈ ਜੁਡੀਸ਼ੀਅਲ ਕਸਟਡੀ 'ਚ ਹੁੰਦਾ ਹੈ ਜੀ। ਅਗਲੇ ਕਾਲਰ ਇੰਦਰ। ਹਾਂਜੀ ਇੰਦਰ, ਸਵਾਲ ਪੁੱਛ ਲਿਓ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਭਾਈ ਜੀ, ਮੇਰਾ ਇੱਕ ਸਵਾਲ ਇਹ ਹੈ ਵੀ ਜਦੋਂ ਆਪਾਂ ਬਾਦਲ ਸਾਹਿਬ ਜੀ 94 ਸਾਲਾਂ ਦੇ ਹੋ ਗਏ ਨੇ ਤੇ ਇਹ ਅੱਜ ਵੀ ਇਹ ਕਹੀ ਜਾਂਦੇ ਨੇ ਮੈਨੂੰ ਇੱਕ ਹੋਰ ਮੌਕਾ ਦੇ ਦਿਓ, ਜਦ ਕਿ ਵੀਡੀਓ ਦੇ ਵਿੱਚ ਅਸੀਂ ਦੇਖਦੇ ਹਾਂ ਇਹਨੂੰ 2 ਜਣੇ ਫੜ ਕੇ ਬਿਠਾਉਂਦੇ ਨੇ ਤੇ 2 ਜਣੇ ਫੜ ਕੇ ਉਠਾਉਂਦੇ ਨੇ। ਇਹ ਕੱਲ ਨੂੰ ਕੀ ਇਹ ਆਪਣੇ ਏਰੀਏ ਦਾ ਸੁਧਾਰ ਕਰ ਸਕਣਗੇ? ਕਿ ਇਹੋ ਜਿਹੇ ਬੰਦੇ ਨੂੰ ਜੇ ਅਸੀਂ ਵਿਧਾਨ ਸਭਾ 'ਚ ਚੁਣ ਕੇ ਭੇਜਦੇ ਹਾਂ ਉੱਥੇ ਕੀ ਸਾਡਾ ਭਲਾ ਕਰ ਸਕਣਗੇ?
ਜੀ ਨਹੀਂ ਚਲੋ ਮੈਂ ਉਹ ਭਾਜੀ ਹੋਰਾਂ ਦੀ ਗੱਲ ਤੋਂ ਚੇਤੇ ਆ ਗਿਆ, ਪਿਛਲੇ ਦਿਨ ਜਦੋਂ ਮੈਂ ਫੀਲਡ 'ਚ ਹੁੰਦਾ ਸੀ ਨਾ ਤੇ ਅਸੀਂ ਬਥੇਰੇ ਸਵਾਲ ਕਰਦੇ ਹੁੰਦੇ ਸੀ, ਤੇ ਬਾਦਲ ਸਾਹਿਬ ਨੂੰ ਇੱਕ ਵਾਰੀ ਸਵਾਲ ਕੀਤਾ ਮੈਂ ਕਿਹਾ ਜੀ ਕੈਪਟਨ ਤਾਂ ਕਹਿੰਦਾ ਵੀ ਇਹ ਬੁੱਢਾ ਹੋ ਗਿਆ ਤੇ ਤੂੰ ਉੱਠਿਆ ਨਹੀਂ ਜਾਂਦਾ, ਕਹਿੰਦਾ ਉਹਨੂੰ ਕਹਿ ਆ ਕੇ ਮੇਰੇ ਨਾਲ ਘੁਲ ਕੇ ਦੇਖ ਲੈ ਪਹਿਲਾਂ ਕੀ ਕਰੋਗੇ ਤੁਸੀਂ, ਕਹਿੰਦਾ ਘੁਲ ਕੇ ਦੇਖ ਲਵੇ ਮੇਰੇ ਨਾਲ। ਹੱਦ ਹੋ ਗਈ ਆ। ਖੈਰ ਦੇਖੋ ਜੀ ਇਹ ਡੈਮੋਕ੍ਰੇਸੀ ਆ, ਇਹਦੇ ਵਿੱਚ ਹਰੇਕ ਬੰਦੇ ਦੇ ਅਧਿਕਾਰ ਆ। ਕੋਈ ਬੰਦਾ ਇੱਥੇ ਵੀਲ ਚੇਅਰ ਤੇ ਸਟੇਟ ਵੀ ਚਲਾ ਜਾਂਦਾ ਹੈ ਇੰਡੀਆ ਦੇ ਵਿੱਚ, ਕਰੁਣਾਨਿਧੀ ਉਹਦੀ ਇੱਕ ਮਿਸਾਲ ਹੈ। ਕੋਈ ਇੱਥੇ ਤੇ ਸਰ ਜੇਲ੍ਹਾਂ 'ਚ ਬੈਠੇ ਲੋਕ ਸਟੇਟਾਂ ਚਲਾ ਗਏ ਨੇ, ਲਾਲੂ ਪ੍ਰਸਾਦ ਯਾਦਵ ਵਰਗੇ। ਰਾਬੜੀ ਦੇਵੀ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਸਟੈਂਪ ਮੁੱਖ ਮੰਤਰੀ ਬਣਾ ਕੇ ਉੱਥੇ ਸਟੇਟ ਜੇਲ੍ਹ 'ਚ ਚਲਾ ਗਏ ਨੇ। ਸੋ ਇੱਥੇ ਬਹੁਤ ਕੁਛ ਆ, ਇੱਥੇ ਬਹੁਤ ਕੁਛ ਆ। ਅਸੀਂ ਕਿਸੇ ਨੂੰ ਸਰ ਉਮਰ ਦੇ ਪੈਮਾਨੇ ਤੇ ਜਦੋਂ ਕੋਈ ਲਾਅ ਹੀ ਨਹੀਂ ਹੈ, ਜਦੋਂ ਕੋਈ ਕਾਇਦਾ ਕਾਨੂੰਨ ਹੀ ਨਹੀਂ ਹੈ, ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ। ਲੰਬੀ ਸੀਟ ਤੋਂ ਸੁਖਬੀਰ ਬਾਦਲ ਲੜ ਨਹੀਂ ਰਿਹਾ, ਬੀਬਾ ਹਰਸਿਮਰਤ ਕੌਰ ਬਾਦਲ ਲੜਨਾ ਨਹੀਂ ਚਾਹੁੰਦੀ, ਉਹ ਲੜਾਉਣਗੇ ਕਿਹਨੂੰ? ਔਰ ਲੰਬੀ ਸੀਟ ਨੂੰ ਰਿਸਕ ਤੇ ਨਹੀਂ ਲਿਜਾ ਸਕਦੇ ਕਿ ਜੇ ਅਸੀਂ ਇੱਥੇ ਯਕਦਮ ਕੈਂਡੀਡੇਟ ਬਦਲਦੇ ਆ ਤਾਂ ਫਿਰ ਜੇ ਰਿਜ਼ਲਟ ਬਦਲ ਗਿਆ ਤਾਂ ਪੂਰੀ ਬੈਂਡ ਵੱਜ ਜਾਏਗੀ ਸਾਡੇ ਪੰਜਾਬ 'ਚ। ਸੋ ਇਸ ਕਰਕੇ ਉਹਨਾਂ ਦੀ ਮਜਬੂਰੀ ਹੈ, ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਨੇ ਲਿਆਂਦਾ। ਤੇ ਬਾਕੀ ਮੁਕਾਬਲਾ ਦੇਖੋ, ਮੈਂ ਤਾਂ ਅੱਜ ਵੀ ਕਹਿੰਦਾ ਕਿ ਲੰਬੀ ਦਾ ਠੀਕ ਹੈ, ਤੁਹਾਨੂੰ ਮੁਕਾਬਲਾ ਅੱਛਾ ਲੱਗੇਗਾ, ਪਰ ਮੇਰਾ ਮੰਨਣਾ ਇਹ ਆ ਪ੍ਰਕਾਸ਼ ਸਿੰਘ ਬਾਦਲ ਜਿੱਥੇ ਮਰਜੀ ਬੈਠੇ ਹੋਣ, ਉਹਨਾਂ ਦੀ ਸਥਿਤੀ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹ ਬਿਲਕੁਲ ਹਾਰਨ ਵਾਲੀ ਹੈ ਜਾਂ ਬਹੁਤ ਵੱਡੇ ਮਾਰਜਨ ਦੇ ਨਾਲ ਕਿਤੇ ਹਾਰ ਜਾਣਗੇ। ਰਾਜਨੀਤੀ 'ਚ ਉਲਟ ਫੇਰ ਜ਼ਰੂਰ ਹੁੰਦੇ ਆ। ਹਾਲੇ ਮੁਕਾਬਲਾ ਬਣਦਾ ਪਿਆ, ਜਦੋਂ ਬਣ ਗਿਆ ਤੁਹਾਨੂੰ ਦੱਸਾਂਗੇ। ਪਰ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਇਲੈਕਸ਼ਨ ਤੋਂ ਕਿ ਉਹ 94 ਸਾਲ ਦਾ ਹੈ ਜਾਂ ਉਹ 84 ਸਾਲ ਦਾ ਹੈ, ਉਹਨੂੰ ਖੜੇ ਕਰਦੇ ਆ ਬੰਦੇ। ਮੈਂ ਖੁਦ ਇਸ ਗੱਲ ਦਾ ਹਾਮੀਦਾਰ ਹੈ ਕਿ ਇੱਕ ਉਮਰ ਦਾ ਪੜਾਅ ਹੋਣਾ ਚਾਹੀਦਾ ਰਿਟਾਇਰਮੈਂਟ ਦਾ। ਦੇਖੋ ਮੈਂ ਜ਼ਿੰਦਗੀ ਦੇ ਵਿੱਚ 7-8 ਸਾਲ ਦਾ ਸੀ ਜਦੋਂ ਦਾ ਗਰਾਊਂਡ ਨਾਲ ਜੁੜਿਆ, ਮਾਫ ਕਰਨਾ। ਅੱਜ ਵੀ ਮੈਂ ਗਰਾਊਂਡ ਜਾਂਦਾ, ਰਾਜ ਕਰਨਵੀਰ ਸਿੰਘ ਨੂੰ ਪਤਾ ਕਿ ਮੈਂ ਕਈ ਵਾਰ ਖੇਡਣ ਜਾਣ ਕਰਕੇ ਮੈਂ ਛੁੱਟੀ ਵੀ ਲੈ ਜਾਂਦਾ ਹੁੰਦਾ, ਤਾਂ ਮੇਰੀ ਉਮਰ 45 ਸਾਲ ਹੈ। ਬਟ ਇੱਕ ਉਮਰ ਦਾ ਐਸਾ ਪੜਾਅ ਆ ਗਿਆ ਕਿ ਜਿੱਥੇ ਹੁਣ ਉਹ ਜਿਹੜੇ 20 ਸਾਲ ਦੇ ਬੱਚੇ ਮੇਰੇ ਨਾਲ ਖੇਲਦੇ ਨੇ, ਮੈਂ ਉਹਨਾਂ ਦੇ ਬਰੋਬਰ ਨਹੀਂ ਖੇਲ ਸਕਦਾ। ਬਸ ਹੋ ਗਈ, ਬਸ ਹੋ ਗਈ। ਕਿਉਂ? ਕਿਉਂਕਿ ਕੁਦਰਤ ਨੇ ਸਾਡਾ ਸਰੀਰ ਇਸ ਤਰ੍ਹਾਂ ਦਾ ਹੀ ਬਣਾਇਆ ਕਿ ਅਸੀਂ 20 ਸਾਲ ਦੇ ਬਰੋਬਰ ਨਹੀਂ ਰਹਿ ਸਕਦੇ ਜਾ ਕੇ 45-50 ਸਾਲ ਦੀ ਉਮਰ ਦੇ ਵਿੱਚ। ਇਸੇ ਤਰ੍ਹਾਂ 15 ਸਾਲ ਬਾਅਦ ਜਾ ਕੇ ਮੈਂ ਜਦੋਂ 60 ਸਾਲ ਦਾ ਹੋਊਂਗਾ ਤਾਂ ਮੇਰਾ ਸਰੀਰ ਬਿਲਕੁਲ ਹੰਭ ਜਾਏਗਾ, ਫਿਰ ਮੇਰੇ ਤੋਂ ਸ਼ਾਇਦ ਗਰਾਊਂਡ 'ਚ ਵੀ ਨਹੀਂ ਵੜਿਆ ਜਾਏਗਾ। ਤਾਂ ਇੱਕ ਮੌਕਾ ਇਹੋ ਜਿਹਾ ਹੁੰਦਾ ਜਦੋਂ ਤੁਸੀਂ ਮਾਨਸਿਕ ਤੌਰ ਤੇ ਵੀ ਥੱਕ ਜਾਂਦੇ ਹੋ, ਤੁਹਾਡੇ ਆਈਡੀਆਜ਼ ਤੁਹਾਡੇ ਖਤਮ ਹੋਣ ਲੱਗ ਜਾਂਦੇ ਆ, ਤੁਹਾਡਾ ਐਨਰਜੀ ਲੈਵਲ ਡਿੱਗਣਾ ਸਟਾਰਟ ਹੋ ਜਾਂਦਾ ਹੈ, ਜੋ ਮੈਂਟਲੀ ਆਪਾਂ ਕਹਿੰਦੇ ਆ। ਸੋ ਮੇਰਾ ਮੰਨਣਾ ਇਹ ਆ ਕਿ ਇੱਥੇ ਵੀ ਖੁਦ ਲੀਡਰਾਂ ਨੂੰ ਆਪਣੀ ਇੱਕ ਲੀਕ ਖਿੱਚਣੀ ਚਾਹੀਦੀ ਹੈ ਕਿ ਹਾਂ ਭਾਈ ਮੈਂ 60 ਸਾਲ ਤੱਕ, 65 ਸਾਲ ਤੱਕ, 70 ਸਾਲ ਤੱਕ ਸੇਵਾ ਕਰਾਂਗਾ। ਉਸ ਤੋਂ ਬਾਅਦ ਭਾਈ ਮੈਂ ਆਪਣੀ ਇਸ ਵਿਰਾਸਤ ਨੂੰ ਕਿਸੇ ਦੇ ਹਵਾਲੇ ਕਰਕੇ, ਚਾਹੇ ਧੀ ਦੇ ਕਰੇ, ਚਾਹੇ ਪੁੱਤ ਦੇ ਕਰੇ, ਚਾਹੇ ਕੋਈ ਹੋਰ ਕਿਸੇ ਆਪਣੇ ਸ਼ਾਗਿਰਦ ਦੇ ਕਰੇ, ਭਾਈ ਆਪਾਂ ਰਿਟਾਇਰਮੈਂਟ ਲੈ ਲਾਂਗੇ। ਤਾਂ ਮੇਰੇ ਖਿਆਲ ਦੇ ਨਾਲ ਬੈਸਟ ਵੇ ਹੋਏਗਾ ਕਿ ਸਾਰੇ ਇਹ ਲੀਕ ਖਿੱਚ ਲੈਣ, ਵਧੀਆ ਗੱਲ ਹੋਏ ਜੀ। ਲਾਸਟ ਕਾਲਰ ਨੇ ਅਜੈਬ ਸਿੰਘ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਮਿੰਟੂ ਜੀ, ਤੁਹਾਡਾ ਪ੍ਰੋਗਰਾਮ ਬਹੁਤ ਆਵਾਜ਼ ਕੱਟ ਰਹੀ ਹੈ ਤੁਹਾਡੀ ਅਜੈਬ ਜੀ। ਤੁਹਾਡੀ ਬਹੁਤ ਅਵੇਅਰਨੈਸ ਆਉਂਦੀ, ਇੰਡੀਆ 'ਚ ਵੀ ਬਹੁਤ ਆਉਂਦੀ ਹੈ ਜੀ। ਮੇਰਾ ਇਹ ਸਵਾਲ ਆ ਵੀ ਮੈਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਮੁੱਦੇ ਆ ਉਹ ਲੋਕ ਭੁੱਲ ਹੀ ਗਏ ਆ। ਤੁਸੀਂ ਦਿੱਲੀ ਵਾਲਾ ਵੇਖ ਲਓ, ਉਦੋਂ ਲੋਕਾਂ ਦਾ ਪ੍ਰੈਸ਼ਰ ਸੀਗਾ ਤੇ ਉਹ ਲੀਡਰ ਡਰਦੇ ਹੀ ਉਹ ਮਤਲਬ ਉਹਨਾਂ ਨੇ ਮੋਰਚਾ ਲੜਿਆ ਸਾਲ ਤੇ ਮੋਦੀ ਨੂੰ ਲਿਫਾਇਆ। ਔਰ ਹੁਣ ਮੇਰਾ ਇਹ ਸਵਾਲ ਆ ਵੀ ਜਿੱਦਾਂ ਸਿੱਧੂ ਆ ਇਮਾਨਦਾਰ, ਭਗਵੰਤ ਮਾਨ ਵੀ ਵੀਰਵਾਰ ਦੀ ਤੁਸੀਂ ਗੱਲ ਹੀ ਛੱਡੋ। ਮੈਂ ਜਿੱਦਾਂ ਹੁਣ ਸਿੱਧੂ ਜਾਂ ਭਗਵੰਤ ਮਾਨ ਆ, ਇਹ ਜੇ ਤੇ ਸਿੱਧੂ ਨਾਲ ਚੱਲੂਗਾ ਤੇ ਫਿਰ ਤੇ ਸ਼ਾਇਦ ਪੰਜਾਬ ਬਣ ਜੇ। ਜੇ ਭਗਵੰਤ ਮਾਨ ਨਾਲ ਚੱਲੂਗਾ ਫਿਰ ਤੇ ਪੰਜਾਬ ਬਣ ਜੂਗਾ ਪਹਿਲਾਂ ਵਾਲਾ। ਤੇ ਜੇ ਕੇਜਰੀਵਾਲ ਨਾਲ ਚੱਲੂਗਾ ਭਗਵੰਤ ਮਾਨ ਜਾਂ ਸਿੱਧੂ ਕਾਂਗਰਸ ਨਾਲ ਚੱਲੂਗਾ ਫਿਰ ਨਹੀਂ ਬਣ ਲੱਗਾ ਜੀ। ਬਾਕੀ ਮੈਨੂੰ ਇੱਕ ਹੋਰ ਗੱਲ ਲੱਗਦੀ, ਜਿਹੜਾ ਰਾਜੇਵਾਲ ਆ ਇਹਨੂੰ ਮੋਰਚਾ ਉਠਾਉਣ ਵਿੱਚ ਵੀ ਕੇਜਰੀਵਾਲ ਦਾ ਪੂਰਾ ਹੱਥ ਆ। ਔਰ ਰਾਜੇਵਾਲ ਨੂੰ ਪੂਰਾ ਯੂਜ਼ ਕੀਤਾ ਉਹਨੇ ਔਰ ਕੱਖੋਂ ਹੌਲੇ ਕਰ ਦਿੱਤਾ ਜੀ ਕੇਜਰੀਵਾਲ ਨੇ ਰਾਜੇਵਾਲ ਨੂੰ। ਕੱਖੋਂ ਹੌਲੇ ਕਰ ਨਹੀਂ ਦੇਖੋ, ਜੇ
ਰਾਜੇਵਾਲ ਹੋ ਰਹੀ, ਚਲੋ ਦੂਜੀਆਂ ਗੱਲਾਂ ਤੇ ਹੈ ਕਿ ਕਿਹਦੀ ਸਰਕਾਰ ਬਣੇਗੀ, ਆਪਾਂ ਨੂੰ ਦੇਖਾਂਗੇ ਕਿ ਕਿਸ ਤਰ੍ਹਾਂ ਚਲਾਉਂਦਾ, ਫਿਰ ਉਸ ਹਿਸਾਬ ਨਾਲ ਆਪਾਂ ਗੱਲ ਕਰਾਂਗੇ। ਉਹ ਤਾਂ ਕਿਉਂਕਿ ਹਾਲੇ ਕਲਪਨਾ ਹੈ। ਮੈਂ ਹੁਣ ਜੇ ਕਲਪਨਾ ਕਰਾਂ ਕਿ ਸਰਕਾਰ ਇੱਥੇ ਕਿਸੇ ਦੀ ਬਣਨੀ ਹੋਈ ਨਹੀਂ, ਤੇ ਹੋ ਸਕਦਾ ਹੈ ਕਿ ਕੋਈ ਗਵਰਨਰੀ ਰੂਲ ਜਾਂ ਦੁਬਾਰਾ ਇਲੈਕਸ਼ਨ ਵੇਖਣਾ ਪੈ ਜਾਵੇ, ਤਾਂ ਉਹ ਮੇਰੇ ਖਿਆਲ ਦੇ ਨਾਲ ਉਸ ਗੱਲ ਦਾ ਕੋਈ ਫਾਇਦਾ ਨਹੀਂ ਹੈ। ਜਦੋਂ ਸਮਾਂ ਆਏਗਾ ਫਿਰ ਆਪਾਂ ਦੇਖ ਲਵਾਂਗੇ, ਤੇ ਜਦੋਂ ਕੋਈ ਗੱਲ ਕੱਟਣ ਦਾ ਵੀ ਮੌਕਾ ਆਵੇ ਮੈਂ ਗੱਲ ਜ਼ਰੂਰ ਕੱਟਦਾ ਹੁੰਦਾ। ਗਵਰਨਰੀ ਰਾਜ ਦੀ ਗੱਲ ਚੱਲੀ ਸੀ ਤਾਂ ਮੈਂ ਕਿਹਾ ਸੀਗਾ ਕਿ ਨਹੀਂ ਲਾਗੂ ਹੋਏਗਾ, ਤੇ ਤੁਸੀਂ ਦੇਖ ਲਓ ਰਾਸ਼ਟਰਪਤੀ ਰਾਜ ਇੱਥੇ ਨਹੀਂ ਲਾਗੂ ਹੋਇਆ। ਮੈਂ ਇਹ ਕਿਹਾ ਸੀਗਾ ਕਿ ਮੋਰਚਾ ਨਹੀਂ ਚੁੱਕਿਆ ਜਾਏਗਾ ਉੱਥੇ ਜ਼ਬਰ ਦੇ ਨਾਲ, ਜ਼ੋਰ ਦੇ ਨਾਲ। ਬਹੁਤ ਖਬਰਾਂ ਆਈਆਂ, ਖੁਦ ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਇਹ ਚੁਕਵਾਉਣ ਜਾ ਰਹੇ, ਤਾਂ ਮੈਂ ਕਿਹਾ ਸੀਗਾ ਕਿ ਨਹੀਂ, ਇਟ ਇਜ਼ ਰਿਊਮਰ, ਇਹ ਅਫਵਾਹ, ਇਹ ਤੁਹਾਨੂੰ ਤੋੜ ਰਹੇ ਨੇ। ਸੋ ਜਿੱਥੇ ਗੱਲ ਕੱਟਣ ਦਾ ਜਾਂ ਜਿੱਥੇ ਗੱਲ ਪ੍ਰੈਡਿਕਸ਼ਨ ਦੀ ਆਵੇ ਤਾਂ ਠੀਕ ਹੈ, ਉੱਥੇ ਕਰਨੀ ਵੀ ਬਣਦੀ ਹੈ। ਪਰ ਚਲੋ ਆਪਾਂ ਇਸ ਬਹਿਸ ਤੇ ਨਹੀਂ ਪੈਂਦੇ ਜਾਂ ਨਹੀਂ ਜਾਂਦੇ ਕਿ ਸਿੱਧੂ ਸਾਹਿਬ ਦੀ ਸਰਕਾਰ ਆਏਗੀ ਤੇ ਉਹ ਕਿਸ ਤਰ੍ਹਾਂ ਚੱਲੇਗੀ, ਮਾਨ ਸਾਹਿਬ ਦੀ ਸਰਕਾਰ ਆਏਗੀ ਉਹ ਕਿਸ ਤਰ੍ਹਾਂ ਚੱਲੇਗੀ। ਮੇਨ ਗੱਲ ਇਹੀ ਹੈ ਕਿ ਜਿਹੜੀ ਵੀ ਕੋਈ ਸਰਕਾਰ ਆਵੇ, ਬਿਲਕੁਲ ਉਹਨੂੰ ਆਪਣੇ ਪੰਜਾਬ ਦੇ ਜੋ ਏਜੰਡੇ ਆ ਉਹੀ ਸੈੱਟ ਕਰਕੇ ਚੱਲਣ ਦੀ ਜ਼ਰੂਰਤ ਆ। ਉਹਨੂੰ ਇੱਥੋਂ ਤੱਕ ਜੇ ਤਾਂ ਉਹਨਾਂ ਨੇ ਪੰਜਾਬ ਨੂੰ ਬਣਾਉਣਾ ਵਾ ਕਿ ਦੂਸਰੀ ਟਰਮ ਵੀ ਨਾ ਵੇਖਣ ਕਿ ਅਸੀਂ ਕਦੇ ਰਿਪੀਟ ਹੋਵਾਂਗੇ। ਇਹ ਵੇਖਣ ਕਿ 5 ਸਾਲ ਨੇ ਯਾਰ, ਅਸੀਂ ਇਹਨਾਂ 5 ਸਾਲਾਂ 'ਚ ਨਾ ਸਿਰਫ ਮਕਾਨ ਦੀ ਮੁਰੰਮਤ ਕਰਨੀ ਹੈ, ਇਸ ਮਕਾਨ ਨੂੰ ਸ਼ਾਨਦਾਰ ਰਹਿਣ ਯੋਗ ਘਰ ਬਣਾ ਦੇਣਾ। ਸੋ ਫਿਰ ਕੰਮ ਜਿਹੜਾ ਹੈ ਉਹ ਮੇਰੇ ਖਿਆਲ ਦੇ ਨਾਲ ਸੂਤ ਆਊਗਾ, ਅਦਰਵਾਈਜ਼ ਤਾਂ ਫਿਰ ਹੈ ਹੀ ਹੈ। ਸੋ ਜਿਹੋ ਜਿਹਾ ਹੈਗਾ ਆ, ਬਾਕੀ ਗੱਲਾਂ ਬਹੁਤ ਨੇ ਕਰਨ ਲਈ। ਹੁਣ ਟਾਈਮ ਦਾ ਹੁਕਮ ਹੋ ਗਿਆ ਕਿ ਟਾਈਮ ਥੋੜਾ ਵਾ, ਟਾਈਮ ਖਤਮ ਹੋ ਗਿਆ, ਆਪਾਂ ਫੇਰ ਕਰ ਲਾਂਗੇ ਜੀ, ਟਾਈਮ ਜਿਹੜਾ ਖਤਮ ਹੈ। ਜੀ ਜੀ, ਤੇ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਕੱਲ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ। ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।